ਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਸਰਜਲ ਟਰੱਕਿੰਗ ਫਰੈਜ਼ਨੋ ਵਾਲੇ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਰੀਟੋ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 ਦੇ ਉੱਤੇ। ਤੁਸੀਂ ਪੰਜਾਬੀ ਰੇਡੀਓ USA ਨੂੰ ਇਸ ਮੌਕੇ ਪੰਜਾਬੀ ਰੇਡੀਓ USA ਦੇ AM FM ਸਟੇਸ਼ਨਸ ਦੇ ਉੱਤੇ, ਘਰਾਂ 'ਚ ਪਏ ਰੇਡੀਓ ਸੈਟਸ ਦੇ ਉੱਤੇ, ਇੰਟਰਨੈੱਟ ਦੇ ਜ਼ਰੀਏ, ਆਈਫੋਨ ਐਪ ਦੇ ਉੱਤੇ, ਪੰਜਾਬੀ ਰੇਡੀਓ USA ਦੀ ਵੈੱਬਸਾਈਟ ਦੇ ਨਾਲ ਜਿਹੜੇ ਤੁਸੀਂ ਜੁੜੇ ਹੋਏ ਹੋ, YouTube Facebook ਦੇ ਉੱਤੇ ਵੀ ਤੁਸੀਂ ਸਾਡੇ ਨਾਲ ਜਿਹੜੇ ਜੁੜੇ ਹੋਏ ਹੋ। ਸੋ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਸੋ ਪਹਿਲੇ ਜਿਹੜੇ ਪੜਾਅ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਆ ਉਹ ਕਰਾਂਗੇ ਕੀ ਕੁਛ ਜਿਹੜਾ ਆ ਇਸ ਮੌਕੇ ਇਮੀਗ੍ਰੇਸ਼ਨ ਦੇ ਬਾਬਤ ਲੇਟੈਸਟ ਅਪਡੇਟਸ ਜਿਹੜੀਆਂ ਆ ਉਹ ਕੀ ਚੱਲ ਰਹੀਆਂ, ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਜਿਹੜੀਆਂ ਤੁਹਾਡੀਆਂ ਕਾਲਸ ਲੈਣ ਦੀਆਂ ਵੀ ਜਿਹੜੀ ਕੋਸ਼ਿਸ਼ ਹੋਵੇਗੀ ਪ੍ਰੋਗਰਾਮ ਦੇ ਜਿਹੜੇ ਉਹ ਦੂਜੇ ਹਿੱਸੇ ਦੇ ਵਿੱਚ। ਗੱਲਬਾਤ ਜਿਹੜੀ ਆਪਾਂ ਸ਼ੁਰੂ ਕਰਦੇ ਜਾਈਏ, ਅਨਡਾਕੂਮੈਂਟਡ ਇਮੀਗਰੈਂਟਸ ਦੇ ਲਈ ਕਈ ਜਿਹੜੇ ਸਟੇਟਸ ਆ ਉਹ ਆਲਰੇਡੀ ਡਰਾਈਵਿੰਗ ਲਾਇਸੈਂਸ ਇਸ਼ੂ ਜਿਹੜੇ ਉਹ ਕਰਦੇ ਆ, ਅਤੇ ਆਪਣੇ ਹੁਣ ਗਵਾਂਢੀ ਸੂਬੇ ਓਰੇਗਨ ਦੇ ਵਿੱਚ ਵੀ ਕਹਿੰਦੇ ਅਨਡਾਕੂਮੈਂਟਡ ਇਮੀਗਰੈਂਟਸ ਨੂੰ ਲਾਇਸੈਂਸ ਇਸ਼ੂ ਕੀਤੇ ਜਾਣੇ ਸ਼ੁਰੂ ਹੋਣਗੇ। ਜੀ ਬਿਲਕੁਲ, ਜਿੱਦਾਂ ਕੈਲੀਫੋਰਨੀਆ ਦੇ ਵਿੱਚ AB60 ਪ੍ਰੋਗਰਾਮ ਸੀਗਾ, ਜਿਹਦੇ ਵਿੱਚ ਕਿ ਤੁਹਾਨੂੰ ਇਮੀਗ੍ਰੇਸ਼ਨ ਪੇਪਰ ਵਰਕ ਦੀ ਕੋਈ ਰਿਕੁਆਇਰਮੈਂਟ ਨਹੀਂ ਸੀਗੀ। ਓਰੇਗਨ ਨੇ ਵੀ ਸਿਮਿਲਰ ਲਾਅ ਇੱਕ ਪਾਸ ਕਰਤਾ, ਜਿਹੜਾ ਕਿ ਆਲਰੇਡੀ ਜਨਵਰੀ 1 ਦੇ ਵਿੱਚ ਇਫੈਕਟਿਵ ਹੋ ਗਿਆ ਹੈ। ਅਤੇ ਇਹ ਜਿਹੜਾ ਲਾਅ ਸੀਗਾ ਸਮਰ ਆਫ 2019 ਦੇ ਵਿੱਚ ਇਹਨਾਂ ਨੇ ਪਾਸ ਕੀਤਾ ਸੀਗਾ, ਅਤੇ ਕਿਉਂਕਿ ਹੁਣ ਛੁੱਟੀਆਂ ਚੱਲ ਰਹੀਆਂ ਨਵੇਂ ਸਾਲ ਦੀਆਂ, ਅਤੇ ਜਿਹੜਾ ਫਸਟ ਲਾਇਸੈਂਸ ਹੈ ਉਹ ਜਨਵਰੀ 4 ਤੱਕ ਇਸ਼ੂ ਨਹੀਂ ਹੋਊਗਾ। ਹੁਣ ਜਿਹੜੇ ਲਾਇਸੈਂਸ ਓਰੇਗਨ ਇਸ਼ੂ ਕਰੂਗੀ, ਇਹ ਆਟੋਮੈਟਿਕ ਵੋਟਰ ਰਜਿਸਟ੍ਰੇਸ਼ਨ ਟ੍ਰਿਗਰ ਨਹੀਂ ਕਰੂਗੇ, ਅਤੇ ਇਹਦੇ ਵਿੱਚ ਇਹਨਾਂ ਨੇ ਜਿਹੜੀ ਓਰੇਗਨ ਲੈਜਿਸਲੇਸ਼ਨ ਹੈ, ਇਹਨਾਂ ਨੇ ਇਹ ਕਿਹਾ ਕਿ ਤੁਹਾਨੂੰ ਕਿਸੇ ਨੂੰ ਵੀ US ਸਿਟੀਜ਼ਨਸ਼ਿਪ ਜਾਂ ਰੈਜ਼ੀਡੈਂਸੀ ਦੀ ਰਿਕੁਆਇਰਮੈਂਟ ਨਹੀਂ ਹੈ। ਤੁਸੀਂ ਸਿਰਫ ਇਹ ਸ਼ੋਅ ਕਰਨਾ ਹੈ ਕਿ ਪ੍ਰੂਫ ਦਿਓ ਕਿ ਤੁਸੀਂ ਓਰੇਗਨ ਦੇ ਵਿੱਚ ਰਹਿੰਦੇ ਹੋ, ਅਤੇ ਆਪਣੀ DMV ਦੀ ਫੀਸ ਅਤੇ ਡਰਾਈਵਿੰਗ ਟੈਸਟ ਤੁਹਾਨੂੰ ਦੁਬਾਰਾ ਦੇਣਾ ਪਏਗਾ। ਇਹ ਜਿਹੜੇ ਲਾਅ ਦੇ ਕਰਕੇ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਸਰਵਾਈਵਰ ਹੁੰਦੇ ਨੇ, ਉਹਨਾਂ ਕੋਲ ਪੇਪਰ ਵਰਕ ਨਹੀਂ ਹੁੰਦੇ, ਉਹਨਾਂ ਦਾ ਸਪਾਊਸ ਕਾਫੀ ਕੰਟਰੋਲਿੰਗ ਹੁੰਦੇ ਹੈ, ਅਤੇ ਜਿਹੜੇ ਖਾਸ ਕਰਕੇ ਕਿ ਜਿਹੜੇ ਬਜ਼ੁਰਗ ਲੋਕ ਆ ਜਿਨ੍ਹਾਂ ਦੇ ਪੇਪਰ ਵਰਕ ਵਗੈਰਾ ਗਵਾ ਚੁੱਕੇ ਨੇ ਆਲਰੇਡੀ, ਜਾਂ ਇਮੀਗ੍ਰੇਸ਼ਨ ਦੇ ਪੁਰਾਣੇ ਸਿਸਟਮ ਦੇ ਵਿੱਚ ਉਹਨਾਂ ਨੂੰ ਐਕਸੈਸ ਨਹੀਂ ਸੀਗਾ, ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ। ਇਹਨਾਂ ਨੇ 2008 ਦੇ ਵਿੱਚ ਵੀ ਇੱਦਾਂ ਦੀ ਇੱਕ ਲੈਜਿਸਲੇਸ਼ਨ 2008-10 ਦੇ ਦਹਾਕੇ ਦੇ ਵਿੱਚ ਵੀ ਇੱਦਾਂ ਦੀ ਲੈਜਿਸਲੇਸ਼ਨ ਪਾਸ ਕੀਤੀ ਸੀਗੀ, ਜਿਹਦੇ ਥੱਲੇ ਇਹਨਾਂ ਨੇ 8 ਸਾਲ ਦੇ ਲਾਇਸੈਂਸਿਸ ਦਿੱਤੇ ਸੀਗੇ ਪਹਿਲਾਂ, ਅਤੇ ਉਹ ਲੈਜਿਸਲੇਸ਼ਨ ਜਿਹੜੀ ਸੀਗੀ ਉਹ 2016 'ਚ ਖਤਮ ਹੋ ਗਈ ਸੀ, ਅਤੇ ਹੁਣ ਇਹਨਾਂ ਨੇ ਫਿਰ ਦੁਬਾਰਾ 2021 ਦੇ ਵਿੱਚ ਨਵਾਂ ਰੂਲ ਪਾਸ ਕੀਤਾ ਹੈ। ਦੇਖਦੇ ਹਾਂ ਹੁਣ ਕਿ ਅੱਗੇ ਹੋਰ ਟਰਮਸ ਐਂਡ ਕੰਡੀਸ਼ਨਸ ਕੀ ਹੈ, ਕਿ ਕਿੰਨੇ ਸਾਲ ਤੱਕ ਇਹ ਵਾਲਾ ਪ੍ਰੋਗਰਾਮ ਚਲਾਉਂਦੇ ਨੇ। ਜੀ ਕਿਉਂਕਿ ਬਹੁਤ ਸਾਰੇ ਕਈ ਜਿਹੜੇ ਸੂਬਿਆਂ ਦੇ ਵਿੱਚ ਇਸ ਨੂੰ ਲੈ ਕੇ ਪੁਸ਼ਬੈਕ ਵੀ ਜਿਹੜੀ ਆ ਉਹ ਦੇਖਣ ਨੂੰ ਜਿਹੜੀ ਉਹ ਮਿਲੀ ਸੀਗੀ, ਅਤੇ ਕਿਤੇ ਨਾ ਕਿਤੇ ਅਨਡਾਕੂਮੈਂਟਡ ਇਮੀਗਰੈਂਟ ਕਰਵਾਉਂਦੇ ਨੇ, ਪਰ ਨਾਲ ਦੇ ਨਾਲ ਉਹਨਾਂ ਨੂੰ ਇਹ ਵੀ ਡਰ ਰਹਿੰਦਾ ਵੀ ਕਿਤੇ DMV ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਸਾਡੀ ਇਨਫੋਰਮੇਸ਼ਨ ਹੀ ਨਾ ਜਿਹੜੀ ਉਹ ਘੱਲ ਦੇਵੇ। ਜੀ ਬਿਲਕੁਲ, ਪਰ ਜਿਹੜਾ ਕੈਲੀਫੋਰਨੀਆ, ਜਿਹੜੇ ਵੈਸਟ ਕੋਸਟ ਦੇ ਸਟੇਟਸ ਹੈ, ਮੋਸਟਲੀ ਡੈਮੋਕ੍ਰੈਟ ਲੈਫਟ ਲੀਨਿੰਗ ਸਟੇਟਸ ਹੈ, ਇਹਨਾਂ ਨੇ ਆਲਰੇਡੀ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਇਹਨਾਂ ਨੇ ਸਿੱਧੇ ਕਿਹਾ ਸੀਗਾ ਕਿ ਇਹ ਕੋਆਪਰੇਸ਼ਨ ਨਹੀਂ ਕਰੂਗੇ, ਆਪਣੀ ਪੁਲਿਸ ਜਾਂ ਰਿਸੋਰਸਿਸ ਇੱਦਾਂ ਦੇ ਨਹੀਂ ਦਿਓਗੇ, ਅਤੇ ਇਹਨਾਂ ਨੇ ਤਾਂ ਸਿੱਧੇ ਕੋਈ ਵੀ ਸੈਂਚੁਰੀ ਸਿਟੀਜ਼ ਕਾਫੀ ਸਾਰੀਆਂ ਇੱਥੇ, ਅਤੇ ਇਹ ਕੋਆਪਰੇਸ਼ਨ ਨਹੀਂ ਕਰਦੇ ਹੈਗੇ ਫੈਡਰਲ ਦੇ ਨਾਲ। ਜੀ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਇੱਕ ਜਿਹੜੀ ਐਮਰਜੈਂਸੀ ਪ੍ਰੋਕਲੇਮੇਸ਼ਨ ਆ ਉਸ ਨੂੰ ਐਕਸਟੈਂਡ ਜਿਹੜਾ ਕਰ ਦਿੱਤਾ, ਜਿਸ ਦੇ ਕਰਕੇ ਕਿਤੇ ਨਾ ਕਿਤੇ H1, L1, J1 ਅਜਿਹੇ ਵੀਜ਼ਿਆਂ ਦੇ ਉੱਤੇ ਵੀ ਕਹਿ ਲਓ ਵੀ ਦਿੱਕਤ ਆਈ ਆ, ਵੀ ਇਮੀਗ੍ਰੇਟਸ ਨੂੰ ਲੈ ਕੇ ਪੈਂਡੈਮਿਕ ਐਰਾ ਦੇ ਵਿੱਚ ਇਹਨਾਂ ਨੇ ਅੱਗੇ ਇਸ ਨੂੰ ਐਕਸਟੈਂਡ ਕਰ ਦਿੱਤਾ, ਵੀਜ਼ਾ ਰਿਸਟ੍ਰਿਕਸ਼ਨ ਜਿਹੜੀਆਂ ਚੱਲਦੀਆਂ ਰਹਿਣਗੀਆਂ। ਜੀ ਸਿਰਫ H1B ਵਾਲਿਆਂ ਤੇ ਨਹੀਂ, ਈਵਨ ਫੈਮਿਲੀ ਬੇਸਡ ਵਾਲੇ ਵੀ ਜਿਹੜੇ ਸੀਗੇ, ਜਿੱਦਾਂ ਆਪਾਂ ਦੇਖਿਆ ਪਿਛਲੇ ਸਾਲ ਮਾਰਚ ਤੋਂ ਜਿਹੜੀ ਬਾਰਸ ਚੱਲ ਰਹੀਆਂ ਸੀਗੀਆਂ, ਹੌਲੀ ਹੌਲੀ ਕਰਕੇ ਇਹਨਾਂ ਨੂੰ ਦਸੰਬਰ 31 ਤੱਕ ਸੀਗੀਆਂ, ਅਤੇ ਹੁਣ ਇਹਨੇ ਜਾਣ ਤੋਂ ਪਹਿਲਾਂ ਉਹ ਮਾਰਚ 31 ਤੱਕ ਇਹਨੇ ਰਿਸਟ੍ਰਿਕਸ਼ਨ ਐਕਸਟੈਂਡ ਕਰਤੀਆਂ 3 ਮਹੀਨੇ ਹੋਰ। ਅਤੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਫੋਰਨ ਵਰਕਰ ਆਉਂਦੇ ਨੇ ਉਹ ਇਸ ਵੇਲੇ US ਲਈ ਬੜੇ ਹਾਨੀਕਾਰਕ ਹੈ, ਇੱਥੇ ਦੀ ਇਕੋਨਮੀ ਬਹੁਤ ਜ਼ਿਆਦਾ ਸਫਰ ਕਰ ਰਹੀ ਹੈ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਨਵੇਂ ਇਮੀਗ੍ਰੈਂਟਸ ਨੂੰ ਰੋਕ ਕੇ ਰੱਖਣਾ, ਸਪੈਸ਼ਲੀ ਟੈਂਪਰੇਰੀ ਫੋਰਨ ਵਰਕਰ ਜਿਹੜੇ ਆਉਂਦੇ ਨੇ ਕਿ US ਜੋਬਸ ਲੈਂਦੇ ਨੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਹੁਣ COVID-19 ਦੇ ਕਰਕੇ ਕਾਫੀ ਜ਼ਿਆਦਾ ਅਨਐਮਪਲੋਇਮੈਂਟ ਰੇਟ ਹਾਈ ਹੈ, ਅਤੇ ਇਸ ਲਈ ਇਹ ਜ਼ਰੂਰੀ ਹੈ ਐਮਰਜੈਂਸੀ ਪ੍ਰੋਵੀਜ਼ਨਸ ਦੇ ਥੱਲੇ ਕਿ ਉਹ ਇਹਨੂੰ ਐਕਸਟੈਂਡ ਕੀਤਾ ਜਾਵੇ।
ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਅਜੇ ਕੋਈ ਇਸ ਬਾਰੇ ਕਮੈਂਟ ਨਹੀਂ ਕੀਤਾ। ਉੱਦਾਂ ਉਹਨਾਂ ਨੇ ਕਿਹਾ ਸੀਗਾ ਕਿ ਉਹ ਇਹ ਇੰਸਟਰਕਸ਼ਨਸ ਨੂੰ ਰੋਕਣਗੇ, ਪਰ ਅਜੇ ਤੱਕ ਉਹਨਾਂ ਵੱਲੋਂ ਕੋਈ ਕਮੈਂਟ ਨਹੀਂ ਆਇਆ। ਹੁਣ ਮੋਸਟਲੀ ਜਿਹੜੀ ਇਹ ਰਿਸਟ੍ਰਿਕਸ਼ਨਸ ਇਹ ਕੀ ਹੈਗੀਆਂ ਕਿ ਜਿਹੜੇ ਵੀ ਫੈਮਿਲੀ ਬੇਸ ਇਮੀਗ੍ਰੈਂਟ ਹੋਣ, ਭਾਵੇਂ ਕੋਈ ਵੀ, ਜੇ ਕੋਈ ਪਰਮਾਨੈਂਟ ਵੀਜ਼ੇ ਤੇ ਗ੍ਰੀਨ ਕਾਰਡ ਤੇ ਇੱਥੇ ਆ ਰਿਹਾ ਓਕੇ ਜਾਂ ਇੰਪਲੋਇਮੈਂਟ ਦੇ ਥਰੂ ਆ ਰਿਹਾ, ਉਹਨਾਂ ਨੂੰ ਇਹ ਰੈਗੂਲੇਸ਼ਨਸ ਰੋਕਦੀਆਂ। ਜਿਹੜੇ ਸਪਾਊਸ ਤੇ ਚਿਲਡਰਨ ਅੰਡਰ 21 ਸਾਲ ਤੋਂ ਛੋਟੇ ਜਿਹੜੇ ਜਵਾਕ ਹੈ ਜਾਂ US ਸਿਟੀਜ਼ਨਸ ਦੇ ਜਿਹੜੇ ਘਰ ਵਾਲੀ ਆ, ਉਹਨੂੰ ਇਹ ਸਬਜੈਕਟ ਨਹੀਂ ਕਰਦੀਆਂ। ਉਹ ਆ ਸਕਦੇ ਨੇ, ਵੀਜ਼ਾ ਲੈ ਸਕਦੇ ਨੇ। ਤੇ ਇਹਦੇ ਨਾਲ ਜਿਹੜੇ ਹੈਲਥ ਕੇਅਰ ਵਰਕਰ ਨੇ ਜਾਂ ਜਿਹੜੇ EB-5 ਇਨਵੈਸਟਮੈਂਟ ਨੇ, ਜਿਹੜੇ 1 ਮਿਲੀਅਨ ਤੋਂ ਜ਼ਿਆਦਾ US ਡਾਲਰ ਦੀ ਇਨਵੈਸਟਮੈਂਟ ਇੱਥੇ ਕਰਨ, ਉਹਨਾਂ ਤੇ ਕੋਈ ਰੋਕ ਟੋਕ ਨਹੀਂ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਆਪਾਂ ਦੇਖਿਆ ਸੀਗਾ, ਆਪਾਂ ਰੇਡੀਓ ਤੇ ਡਿਸਕਸ ਵੀ ਕੀਤਾ ਸੀਗਾ ਕਿ ਡਿਵਰਸਿਟੀ ਵੀਜ਼ੇ ਦੇ ਉੱਤੇ ਕੇਸ ਹੋਇਆ, ਜਿਹੜਾ ਵਾਸ਼ਿੰਗਟਨ DC ਦੇ ਫੈਡਰਲ ਜੱਜ ਨੇ ਲਿਟੀਗੇਸ਼ਨ ਕੀਤੀ ਸੀ। ਉਹਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸਪੈਸ਼ਲੀ ਕਿਹਾ ਸੀਗਾ ਕਿ ਤੁਸੀਂ ਰੋਕ ਕੇ ਨਹੀਂ ਰੱਖ ਸਕਦੇ। 9000 ਬੰਦੇ ਇਹਨਾਂ ਨੇ ਰੋਕੇ ਸੀਗੇ। ਉਹਨਾਂ ਨੇ ਹੁਣ ਲਿਟੀਗੇਸ਼ਨ ਦੇ ਦਿੱਤੀ, ਪਰ ਇਹਦਾ ਹੁਣ ਕਾਰਜਕਾਲ ਖਤਮ ਹੋਣ ਵਾਲਾ। ਇਹਨੇ ਉਹ ਜਿਹੜਾ ਫੈਡਰਲ ਕੋਰਟ ਦਾ ਡਿਸੀਜਨ ਹੈਗਾ ਉੱਤੇ ਇਹਨੇ ਕੋਈ ਫੈਸਲਾ ਨਹੀਂ ਲਿਆ ਤੇ ਅਗਲੇ ਹਲੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਤੇ ਪਾਤੀ ਇਹਨੇ ਗੱਲ। ਦੇਖਦੇ ਹਾਂ ਕਿੱਦਾਂ ਅੱਗੇ ਚੱਲਦਾ। ਡਿਵਰਸਿਟੀ ਵਾਲੇ ਵੀ ਕਾਫੀ ਜ਼ਿਆਦਾ ਬਾਹਰ ਫਸੇ ਹੋਏ ਨੇ, ਤੇ ਸਪੈਸ਼ਲੀ ਜਿਹੜਾ ਇਹਦਾ ਮੇਜਰ ਟਾਰਗੇਟ ਸੀਗਾ H-1B ਪ੍ਰੋਗਰਾਮ, ਜਿੱਦਾਂ ਸਾਨੂੰ ਪਤਾ ਹੀ ਹੈ ਟੈਕ ਸੈਕਟਰ ਕੈਲੀਫੋਰਨੀਆ ਦੇ ਵਿੱਚ ਉਹਨੂੰ ਕੋਈ ਸਪੋਰਟ ਨਹੀਂ ਸੀਗੀ, ਤੇ ਸਿਲੀਕਨ ਵੈਲੀ ਦੇ ਕੋਈ ਫੇਵਰ ਦੇ ਵਿੱਚ ਰੈਗੂਲੇਸ਼ਨ ਇਹਨਾਂ ਨੇ ਨਹੀਂ ਕੀਤੀ। ਇਹਦੇ ਨਾਲ ਜਿਹੜੇ H-2B ਐਗਰੀਕਲਚਰਲ ਵਰਕਰ ਜਿਹੜੇ ਹੁੰਦੇ ਆ, ਉਹਨਾਂ ਤੇ ਇਹਨਾਂ ਨੇ ਕੋਈ ਰੋਕ ਟੋਕ ਨਹੀਂ ਕੀਤੀ, ਪਰ ਜਿਹੜੇ ਨਾਲ ਦੇ H-2B ਪ੍ਰੋਗਰਾਮ ਹੋਰ ਨਾਨ ਐਗਰੀਕਲਚਰ ਨਾਨ ਅਸੈਂਸ਼ੀਅਲ ਵਰਕਰਸ ਲਈ ਸੀਗਾ, ਉਹ ਸਾਰਿਆਂ ਤੇ ਰੋਕ ਲਾਤੀ ਇਹਨਾਂ ਨੇ। ਜਿਹੜੇ J-1 ਵੀਜ਼ੇ ਦੇ ਥੱਲੇ ਨੈਨੀਜ਼ ਵਗੈਰਾ, ਔਪੇਅਰ ਵਗੈਰਾ ਆਉਂਦੇ ਸੀਗੇ, ਸ਼ਾਰਟ ਟਰਮ ਵਰਕਰ ਆਉਂਦੇ ਸੀਗੇ, ਈਵਨ H-1B ਹੋਲਡਰਸ ਦੇ ਜਿਹੜੇ ਸਪਾਊਸ ਵਗੈਰਾ ਸੀਗੇ ਜਾਂ L-1 ਵੀਜ਼ੇ ਵਾਲੇ ਸੀਗੇ, ਉਹ ਸਾਰਿਆਂ ਤੇ ਰੋਕ ਇਹਨਾਂ ਨੇ ਲਾਈ ਹੈ। ਜੀ ਸੋ ਦੇਖਦੇ ਹਾਂ ਕੀ ਕਰਦੇ ਆ। ਤੇ ਖਬਰਾਂ ਇਹ ਵੀ ਆ ਰਹੀਆਂ ਟਿਟਕੀਆਣਾ ਜੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਰਾਤ ਦੀ ਰੂਲ ਮੇਕਿੰਗ, ਜਿਹਨੂੰ ਮਿਡਨਾਈਟ ਰੂਲ ਮੇਕਿੰਗ ਆਖਿਆ ਜਾਂਦਾ ਆ, ਵੀ ਉਹ ਵੀ ਉਹਨਾਂ ਵਿੱਚ ਵੀ ਇਹਨਾਂ ਨੇ ਕੰਮ ਜਿਹੜਾ ਤੇਜ਼ ਕੀਤਾ ਹੈ ਤਾਂ ਜੋ ਅਗਲੇ ਪ੍ਰਸ਼ਾਸਨ ਦੇ ਵਿੱਚ ਅੜਿੱਕਾ ਡਾਹਿਆ ਜਾ ਸਕੇ। ਜੀ ਤੁਸੀਂ ਦੇਖੋ ਕਿ ਹੁਣ ਜਾਂਦੇ ਜਿੱਦਾਂ ਹੁਣ ਹੈ ਨਾ, ਮਹੀਨਾ ਰਹਿ ਗਿਆ, ਮਹੀਨੇ ਦੇ ਵਿੱਚ ਬੜੇ ਜ਼ਿਆਦਾ ਨਵੇਂ ਰੂਲ ਪਾਸ ਕਰ ਰਹੇ ਨੇ। ਮੋਸਟਲੀ ਜਿਹੜੇ ਰੂਲਸ ਨੇ ਉਹ ਅਸਾਈਲਮ ਨੂੰ ਰੋਕਣ ਵਾਸਤੇ, ਤੇ ਜਿਹੜੇ ਫਾਰਮ ਵਰਕਰ ਇਹਨਾਂ ਦੇ ਸੀਗੇ ਉਹਨਾਂ ਦੀ ਵੇਜਸ ਘਟਾਉਣ ਦੇ ਬਾਰੇ ਰੂਲ, ਤੇ ਇੱਕ ਜਿਹੜਾ ਮੇਜਰ ਇਹਨਾਂ ਨੇ ਇਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਰਿਲੇਟਡ ਕਾਫੀ ਰੂਲਸ ਦੇ ਲਾਸਟ ਮਿੰਟ ਪਾਸ ਕਰ ਰਹੇ ਨੇ ਇੱਕ ਦਿਨ ਦੇ ਵਿੱਚ। ਤੇ ਨੋਰਮਲੀ ਤੇ ਜਿਹੜਾ ਇਹ ਪ੍ਰੋਸੈਸ ਸੀਗਾ, ਹੁਣ ਕਿਉਂ ਇਹ ਕਰ ਰਹੇ ਨੇ, ਕਿਉਂਕਿ ਜਿੰਨੇ ਇਹ ਰੂਲ ਬਣਾਓਗੇ ਤੇ ਬਾਈਡਨ ਜਦੋਂ ਆਊਗਾ ਉਹਦੇ ਲਈ ਉਨਾ ਹੀ ਟਾਈਮ ਕੰਜ਼ਿਊਮਿੰਗ ਹੋਊਗਾ, ਉਨਾ ਹੀ ਉਹਦੇ ਲਈ ਡਿਫਿਕਲਟ ਹੋਊਗਾ ਇਹਨਾਂ ਰੂਲ ਨੂੰ ਵਾਪਸ ਲੈਣਾ। ਜਿੰਨਾ ਟਾਈਮ ਰੂਲ ਨੂੰ ਬਣਾਉਣ ਦੇ ਵਿੱਚ ਲੱਗਦਾ, ਉਹ ਤੋਂ ਵੱਧ ਕਈ ਵਾਰੀ ਟਾਈਮ ਤੁਹਾਨੂੰ ਵਾਪਸ ਲੈਣ ਦੇ ਵਿੱਚ ਜਾਂ ਐਡਿਟ ਕਰਨ ਦੇ ਵਿੱਚ ਲੈ ਜਾਂਦਾ, ਕਿਉਂਕਿ ਬਹੁਤ ਜ਼ਿਆਦਾ ਇੰਟਰਸਟ ਗਰੁੱਪ ਜਾਂ ਲੌਬੀ ਗਰੁੱਪ ਆ ਜਾਂਦੇ ਨੇ। ਜੇ ਕੋਈ ਬਿਜ਼ਨਸ ਸਰਕਾਰ ਦੇ ਬਣੇ ਰੂਲਾਂ ਤੇ ਫੈਸਲਾ ਲੈਂਦਾ, ਜਿੱਦਾਂ ਹੁਣ ਟਰੰਪ ਨੇ ਕਹਿਤਾ ਕਿ ਇਹ ਕੰਸੈਸ਼ਨਸ ਮੈਂ ਦੇ ਦਿੱਤੇ, ਕਿਸੇ ਬਿਜ਼ਨਸ ਨੇ ਐਕਟ ਕਰ ਲਿਆ ਤੇ ਫਿਰ ਬਾਈਡਨ ਕਵੇ ਕਿ ਇਹ ਹੁਣ ਮੈਂ ਰੂਲ ਵਾਪਸ ਲੈਣੇ ਆ, ਤੇ ਫਿਰ ਉਹ ਜਿਹੜੇ ਬਿਜ਼ਨਸਿਸ ਆ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਸੂ ਕਰ ਸਕਦੇ ਨੇ ਕਿ ਇਹ ਰੂਲ ਗਲਤ ਵਾਪਸ ਲੈ ਰਹੇ ਨੇ। ਤੇ ਰੂਲ ਵਾਪਸ ਲੈਣਾ ਇੰਨਾ ਸੌਖਾ ਕੰਮ ਨਹੀਂ ਹੁੰਦਾ। ਤੇ ਮੋਸਟਲੀ ਜਿਹੜੀਆਂ ਇਹਦੀਆਂ ਚੇਂਜਿਸ ਸੀਗੀਆਂ ਕਿ ਹੁਣ ਜਿਹੜਾ ਸਭ ਤੋਂ ਖਤਰਨਾਕ ਰੂਲ ਇਸ ਵੇਲੇ, ਖਤਰਨਾਕ ਇਸ ਲਈ ਕਹੂੰਗਾ ਕਿ ਲੋਕਾਂ ਦੇ ਲਈ ਵੀ ਬੜਾ ਜ਼ਿਆਦਾ ਖਤਰਨਾਕ ਹੈ, ਕਿ ਤੁਸੀਂ ਥਰਡ ਕੰਟਰੀ ਦੇ ਵਿੱਚ ਆ ਕੇ ਅਸਾਈਲਮ ਫਾਈਲ ਕਰਨਾ ਜ਼ਰੂਰੀ ਹੈ। ਤੇ ਸਾਰੇ ਤਕਰੀਬਨ ਜੇ ਮੈਕਸੀਕੋ ਤੋਂ ਆਉਂਦੇ ਨੇ ਤੇ ਮੈਕਸੀਕੋ ਦੇ ਵਿੱਚ ਉਹਨਾਂ ਨੂੰ ਅਸਾਈਲਮ ਫਾਈਲ ਕਰਨਾ ਪਊਗਾ। ਮੈਕਸੀਕੋ ਦੇ ਨਾਲ ਇਹਨਾਂ ਨੇ ਆਲਰੇਡੀ ਡੀਲ ਕਰ ਲਈ ਸੀਗੀ ਕਿ ਤੁਸੀਂ ਇਹਨਾਂ ਨੂੰ ਉੱਥੇ ਮੇਕ ਸ਼ਿਫਟ ਜਿਹੜੇ ਟੈਂਟ ਹੈ ਉੱਥੇ ਬਿਠਾ ਕੇ ਰੱਖਣਾ ਹੈ। ਕੋਈ 50,000 ਤੋਂ ਵੱਧ ਲੋਕੀ ਉੱਥੇ ਟੈਂਟਾਂ ਦੇ ਵਿੱਚ ਬੈਠੇ ਹੋਏ ਨੇ। ਕਾਫੀ ਉੱਥੇ ਪ੍ਰੋਬਲਮਸ ਆ ਰਹੀਆਂ ਨੇ, ਕਾਫੀ ਜ਼ਿਆਦਾ ਵੂਮਨ ਸੈਕਸ਼ੁਅਲੀ ਅਸੌਲਟ ਹੋ ਗਈਆਂ, ਕਾਫੀ ਬੱਚੇ ਕਿਡਨੈਪ ਹੋ ਗਏ, ਗੈਂਗਸ ਵਗੈਰਾ ਨੇ ਕਾਫੀ ਵਾਇਲੈਂਸ ਕੀਤੀ ਹੋਈ ਹੈ। ਨਾ ਹੀ US ਗਵਰਨਮੈਂਟ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਰਹੀ ਹੈ ਤੇ ਨਾ ਹੀ ਮੈਕਸੀਕੋ ਗਵਰਨਮੈਂਟ ਦੇ ਰਹੀ ਹੈ। ਤੇ ਹੁਣ ਜਿਹੜੀ ਇਹ ਮਿਡਨਾਈਟ ਰੂਲ ਮੇਕਿੰਗ ਦੀ ਤੁਸੀਂ ਗੱਲ ਕੀਤੀ ਜੀ, ਇਹਦੇ ਵਿੱਚ ਆਪਾਂ ਇੱਕ ਹੋਰ ਚੀਜ਼ ਦੇਖੀਏ ਕਿ ਨੋਰਮਲੀ ਕੀ ਸੀਗਾ ਕਿ ਉਹ ਕਾਫੀ ਸਾਰੀਆਂ ਏਜੰਸੀਜ਼ ਨੂੰ ਮਿਲਦੇ ਸੀਗੇ, ਮੀਟਿੰਗਸ ਵਗੈਰਾ ਕਰਦੇ ਸੀਗੇ, ਤੇ ਸਾਰਿਆਂ ਦਾ ਸਲਾਹ ਲੈਂਦੇ ਸੀਗੇ, ਕਮੈਂਟ ਪੀਰੀਅਡ ਹੁੰਦਾ ਸੀਗਾ, ਤੇ ਫਿਰ ਉਹ ਦੱਸਦੇ ਸੀਗੇ ਕਿ ਆਪਾਂ ਇਹ ਵਾਲਾ ਰੂਲ ਪਬਲਿਸ਼ ਕਰਨਾ ਹੈ। ਤੇ ਜਿਹੜਾ ਪਬਲਿਸ਼ ਕਰਦੇ ਸੀਗੇ ਉਹ 30 ਦਿਨ ਦੇ ਬਾਅਦ ਇਫੈਕਟ ਕਰਦਾ ਸੀਗਾ ਰੂਲ, 30 ਦਿਨ ਬਾਅਦ ਲਾਗੂ ਹੁੰਦਾ ਸੀਗਾ। ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਕਿ ਕੋਵਿਡ ਕਰਕੇ ਜਾਂ ਨੈਸ਼ਨਲ ਐਮਰਜੈਂਸੀ ਕਰਕੇ ਇਹਨਾਂ ਨੇ ਉਹਦੀ ਜਿਹੜੀ ਇਫੈਕਟਿਵ ਡੇਟ ਆ ਉਹ ਇਮੀਡੀਏਟਲੀ ਕਰਤੀ, ਜਿੱਦਾਂ ਇੱਕ ਦਿਨ ਬਾਅਦ ਹੀ ਰੂਲ ਲਾਗੂ ਹੋ ਜਾਂਦਾ। ਤੇ ਉਹਦੇ ਵਿੱਚ ਹੋਰ ਵੀ ਜ਼ਿਆਦਾ ਪ੍ਰੋਬਲਮ ਹੈ, ਬਟ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਹੋਰ ਜ਼ਿਆਦਾ ਮੁਸ਼ਕਿਲਾਂ ਹੋ ਗਈਆਂ ਉਹਨੂੰ ਵਾਪਸ ਲੈਂਦੇ ਹੋਏ। ਜਿਹੜਾ ਮੇਨ ਇਹਨਾਂ ਦਾ ਇੱਕ ਰੂਲ ਸੀਗਾ, ਜਿਹੜਾ ਜਿਹੜੇ ਇਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਰਿਲੇਟਡ, ਜਿਹੜਾ ਸੂਟ ਹੁੰਦੀ ਹੈ ਜਿਹੜੀ ਗੱਡੀ ਵਗੈਰਾ ਚੋਂ ਗੈਸ ਵਗੈਰਾ ਨਿਕਲਦੀ ਹੈ ਇੰਡਸਟਰੀਅਲ ਪਲਾਂਟਸ ਤੋਂ, ਉਹਦੇ ਉੱਤੇ ਇਹਨਾਂ ਨੇ, ਕਿਉਂਕਿ ਇਹਨਾਂ ਦੀ EPA ਇਹਨਾਂ ਦੀ ਆਪਣੀ ਸੀਗੀ, ਇੰਨਾ ਜ਼ਿਆਦਾ ਇਹ ਇਨਵਾਇਰਨਮੈਂਟਲ ਫਰੈਂਡਲੀ ਗਵਰਨਮੈਂਟ ਨਹੀਂ ਸੀਗੀ, ਤੇ ਇਹਨਾਂ ਨੇ ਬਿਨਾਂ ਏਜੰਸੀਆਂ ਨੂੰ, ਦਸੰਬਰ 'ਚ ਇਹਨਾਂ ਦੀ ਕਾਫੀ ਮੀਟਿੰਗ ਸੀਗੀਆਂ ਏਜੰਸੀਜ਼ ਦੇ ਨਾਲ, ਇਹਨਾਂ ਨੇ ਸਾਰੀਆਂ ਮੀਟਿੰਗਸ ਕੈਂਸਲ ਕਰਤੀਆਂ। ਰਾਤੋਂ ਰਾਤ ਇਹਨਾਂ ਨੇ ਹੁਣ ਆਪਣਾ ਰੂਲ ਪਾਸ ਕਰਤਾ। ਕਾਫੀ ਸਾਇੰਟਿਫਿਕ ਐਵੀਡੈਂਸ ਕਾਫੀ ਸੀਗਾ, ਕਾਫੀ ਪੇਪਰ ਵਗੈਰਾ ਸੀਗੇ, ਉਹ ਕਹਿੰਦੇ ਸਾਡੀ ਵੀ ਗੱਲ ਸੁਣੋ, ਉਹਨਾਂ ਦੀ ਗੱਲ ਨਹੀਂ ਸੁਣੀ ਇਹਨਾਂ ਨੇ, ਤੇ ਇਫੈਕਟਿਵ ਵੀ ਇਮੀਡੀਏਟ ਕਰਤਾ। ਤੇ ਹੁਣ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਆਉਂਦੀ ਹੈ, ਜਿਹੜੇ ਰੂਲ ਪਾਸ ਹੋਏ ਆ ਪਰ ਇਫੈਕਟ ਦੇ ਵਿੱਚ ਨਹੀਂ ਆਏ, ਅਜੇ ਲਾਗੂ ਨਹੀਂ ਹੋਏ, ਬਾਈਡਨ ਨੂੰ ਉਹ
ਉਹ ਰੂਲ ਕੈਂਸਲ ਕਰਨਾ ਬਹੁਤ ਜ਼ਿਆਦਾ ਸੌਖਾ ਹੈਗਾ। ਅਤੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹ ਪਤਾ ਹੈ ਕਿ ਹੁਣ ਜੇ ਰੂਲ ਆਪਾਂ ਲਾਗੂ ਫਟਾਫਟ ਨਹੀਂ ਕਰੀਏ ਤਾਂ ਉਹਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਸਿੱਧੇ ਆਉਂਦੇ ਇੱਕ ਲਾਈਨ ਦਾ ਮੈਮੋ ਪਾਸ ਕਰ ਸਕਦੀ ਹੈ ਕਿ ਜਿਹੜੇ ਰੂਲ ਇਫੈਕਟਿਵ ਨਹੀਂ ਹੋਏ ਉਹ ਸਾਰੇ ਕੈਂਸਲ। ਅਤੇ ਹੁਣ ਇਹਨੂੰ ਇਮੀਡੀਏਟਲੀ ਇਫੈਕਟਿਵ ਇਸ ਲਈ ਕਰ ਰਿਹਾ ਕਿ ਇੱਕ ਵਾਰੀ ਇਫੈਕਟਿਵ ਹੋ ਗਏ ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਜ਼ਿਆਦਾ ਲੰਬਾ ਪ੍ਰੋਸੀਜਰ ਫੋਲੋ ਕਰਨਾ ਪਊਗਾ ਰੂਲਸ ਨੂੰ ਕੈਂਸਲ ਕਰਨ ਦੇ ਲਈ। ਜੀ ਜੀ ਬਿਲਕੁਲ। ਸੋ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਡੈਫੀਨੇਟਲੀ ਕਰਨਾ ਪਊਗਾ। ਇਸ ਤੋਂ ਪਹਿਲੀ ਵਾਲੀ ਜਿਹੜੀ ਆਪਾਂ ਇਸ ਤੋਂ ਪਹਿਲਾਂ ਖਬਰ ਕੀਤੀ ਸੀ ਉਸ ਨੂੰ ਲੈ ਕੇ ਕਾਫੀ ਜਿਹੜੇ ਕਈ ਸਵਾਲ ਵੀ ਸਾਨੂੰ ਜਿਹੜੇ ਔਨਲਾਈਨ ਜਿਹੜੇ ਉਹ ਆ ਰਹੇ ਨੇ ਵੀ ਕਿ US ਸਿਟੀਜ਼ਨ ਦੇ ਪੇਰੈਂਟਸ ਉਹਨਾਂ ਦੇ ਆਉਣ ਦੇ ਉੱਤੇ ਵੀ ਇੱਦਾਂ ਰੋਕ ਹੋਵੇਗੀ। ਸੋ ਕਿੱਦਾਂ ਕਿਹੜੇ ਲੋਕ ਅਲਾਊਡ ਨੇ ਜਾਂ ਕਿਹੜੇ ਲੋਕਾਂ ਦੇ ਉੱਤੇ ਜਿਹੜੀ ਉਹ ਰੋਕ ਹੈਣੀ ਆ ਜਿਹੜੀ ਪੈਨੇਡੈਮਿਕ ਐਰਾ ਦੀ ਇਹਨਾਂ ਨੇ ਐਕਸਟੈਂਡ ਕੀਤੀ ਹੈ 31 ਮਾਰਚ ਤਾਈਂ ਵੀਜ਼ਾ ਰਿਸਟ੍ਰਿਕਸ਼ਨਸ। ਸਿਰਫ US ਸਿਟੀਜ਼ਨ ਦੇ ਮਾਈਨਰ ਬੱਚੇ 21 ਸਾਲ ਤੋਂ ਥੱਲੇ ਬੱਚੇ ਅਤੇ ਸਪਾਊਸ ਸਿਰਫ ਉਹ ਆ ਸਕਦੇ ਨੇ। ਬਾਕੀ ਜਿੰਨੇ ਵੀ ਫੈਮਿਲੀ ਇਮੀਗ੍ਰੇਸ਼ਨ ਵਾਲੇ ਸੀਗੇ ਭੈਣ ਭਰਾ ਮਾਤਾ ਪਿਤਾ ਸਾਰਿਆਂ ਦੇ ਉੱਤੇ ਰੋਕ ਟੋਕ ਹੈ। ਜਿਹੜੇ ਗ੍ਰੀਨ ਕਾਰਡ ਹੋਲਡਰਸ ਵਾਲੇ ਦੇ ਸਪਾਊਸ ਸੀਗੇ ਉਹਨਾਂ 'ਤੇ ਵੀ ਰੋਕ ਟੋਕ ਹੈ। ਅਕਤੂਬਰ ਤੋਂ ਦਸੰਬਰ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਕਿ ਇਹਨਾਂ ਨੇ ਫੈਂਸੇ ਵੀਜ਼ਾ ਹੋ ਗਿਆ ਜਾਂ ਸਪਾਊਸ ਵੀਜ਼ਾ ਹੋ ਗਿਆ ਈਮੇਲ ਭੇਜਦੇ ਸੀਗੇ ਕਿ ਤੁਸੀਂ ਹੁਣ ਇੰਟਰਵਿਊ ਲੈ ਸਕਦੇ ਹੋ, ਹੈ ਨਾ। ਹਾਂਜੀ ਲਿਮਿਟਿਡ ਕੇਸਿਸ ਇਹਨਾਂ ਨੇ ਚਲਾ ਦਿੱਤੇ ਸੀਗੇ। ਪਰ ਹੁਣ ਜਿੱਦਾਂ ਪ੍ਰੋਕਲੇਮੇਸ਼ਨ ਐਕਸਟੈਂਡ ਹੋ ਗਈ ਹੈ ਅਤੇ ਸਿਰਫ ਜਿਹੜੇ US ਸਿਟੀਜ਼ਨ ਦੇ ਸਪਾਊਸ ਆ ਅਤੇ 21 ਸਾਲ ਤੋਂ ਥੱਲੇ ਬੱਚੇ ਆ ਉਹ ਆ ਸਕਦੇ ਆ। ਬਾਕੀ ਸਾਰਿਆਂ 'ਤੇ ਰੋਕ ਲੱਗੀ ਹੋਈ ਹੈ ਜੀ। ਸੇਮ ਜਿੱਦਾਂ ਪਿਛਲੇ ਸਾਲ ਮਾਰਚ ਅਪ੍ਰੈਲ ਮਈ 'ਚ ਸੀਗੀ ਉਹੀ ਸੇਮ ਪ੍ਰੋਵੀਜ਼ਨਸ ਅੱਗੇ ਐਕਸਟੈਂਡ ਕਰਤੀਆਂ ਇਹਨਾਂ ਨੇ। ਮਾਰਚ ਦੇ ਐਂਡ ਤਾਈਂ ਜਿਹੜੇ ਆ 3 ਮਹੀਨੇ ਹੋਰ ਜਿਹੜੀ ਆ ਇਹ ਐਕਸਟੈਂਸ਼ਨ ਆ ਉਹ ਕੀਤੀ ਗਈ ਹੈਗੀ ਆ। ਜੀ ਜੀ ਅਗਲੀ ਟਿਕਣਾ ਜੀ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ ਇੱਕ ਫੈਡਰਲ ਅਪੀਲ ਅਦਾਲਤ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਇੱਕ ਜਿਹੜੀ ਕੋਸ਼ਿਸ਼ ਸੀਗੀ ਵੀ ਜਿਹੜੀਆਂ ਮਾਈਗਰੈਂਟ ਫੈਮਲੀਜ਼ ਆ ਉਹਨਾਂ ਨੂੰ ਅਣਮਿੱਥੇ ਸਮੇਂ ਦੇ ਲਈ ਡਿਟੇਨ ਕਰਕੇ ਰੱਖਿਆ ਜਾਵੇ ਉਸ ਨੂੰ ਬਲੌਕ ਕਰ ਦਿੱਤਾ, ਰੋਕ ਦਿੱਤਾ। ਜੀ ਆਪਾਂ ਕੀ ਦੇਖਿਆ ਕਿ 3 ਜਿਹੜੇ ਇਹਨਾਂ ਦੇ ਮੇਨ ਥੱਲੇ ਡਿਟੈਂਸ਼ਨ ਸੈਂਟਰ ਸੀਗੇ ਜਾਰਜੀਆ ਦਾ ਜਿਹਦੇ ਵਿੱਚੋਂ ਦੀ ਇੱਕ ਹੈ। ਕਾਫੀ ਸਾਰੇ ਲੋਕਾਂ ਨੂੰ ਇਹਨਾਂ ਨੇ ਫੜ ਕੇ ਉੱਥੇ ਬੰਦ ਕੀਤਾ ਅਤੇ ਨਵੀਆਂ ਸੁਣਵਾਈਆਂ ਨਹੀਂ ਹੋ ਰਹੀਆਂ ਸੀਗੀਆਂ। ਕਈ ਕੇਸਿਸ ਇੱਦਾਂ ਦੇ ਵੀ ਹੈ ਕਿ 2-2 ਸਾਲ ਤੋਂ ਜ਼ਿਆਦਾ ਹੋ ਗਏ ਡਿਟੈਂਸ਼ਨ ਦੇ ਵਿੱਚ ਹੀ ਲੋਕੀ ਹੈਗੇ ਨੇ ਉੱਥੋਂ ਹੀ ਕੇਸ ਲੜ ਰਹੇ ਨੇ, ਹੈ ਨਾ ਜੀ। ਅਤੇ ਮਾਈਨਰ ਜਿਹੜੇ ਬੱਚੇ ਸੀਗੇ ਉਹਨਾਂ 'ਤੇ ਕਾਫੀ ਵਿਵਾਦ ਚੱਲਿਆ। ਪਹਿਲਾਂ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਉੱਥੇ ਮੈਰੀਅਟ ਹੋਟਲ ਨਾਲ ਕੰਟਰੈਕਟ ਕੀਤਾ, ਉੱਥੇ ਬੱਚੇ ਰੱਖਣੇ ਸ਼ੁਰੂ ਕਰਤੇ। ਆਪਾਂ ਰੇਡੀਓ 'ਤੇ ਵੀ ਡਿਸਕਸ ਕੀਤਾ ਸੀਗਾ ਕਿ ਈਵਨ 1 ਸਾਲ ਤੋਂ ਛੋਟੇ ਬੱਚੇ ਵੀ ਕਈ ਉਸ ਫੈਸਿਲਿਟੀ ਦੇ ਵਿੱਚ ਸੀਗੇ ਹੋਟਲਸ ਦੇ ਵਿੱਚ। ਅਤੇ ਟਰੰਪ ਐਡਮਿਨਿਸਟ੍ਰੇਸ਼ਨ 'ਤੇ ਕਾਫੀ ਜ਼ਿਆਦਾ ਇਹਨਾਂ 'ਤੇ ਕਾਫੀ ਜ਼ਿਆਦਾ ਲਾਅਸੂਟਸ ਫਾਈਲ ਹੋਏ। ਆਰੋਪ ਲੱਗਿਆ ਕਿ ਇਹ ਬੱਚਿਆਂ ਨੂੰ ਮੋਹਰਾ ਬਣਾ ਕੇ ਪੇਰੈਂਟਸ ਨੂੰ ਫੋਰਸ ਕਰਦੇ ਨੇ ਕਿ ਜੇ ਤੁਸੀਂ ਬੱਚਿਆਂ ਦੇ ਨਾਲ ਹੋਣਾ ਤਾਂ ਤੁਸੀਂ ਆਪਣਾ ਕੇਸ ਵਾਪਸ ਲਓ ਅਤੇ ਤੁਹਾਨੂੰ ਬੱਚਿਆਂ ਨਾਲ ਯੂਨਾਈਟ ਕਰ ਦਿੱਤਾ ਜਾਊਗਾ ਅਤੇ ਫਿਰ ਤੁਹਾਨੂੰ ਵਾਪਸ ਭੇਜ ਦਿੱਤਾ ਜਾਊਗਾ। ਹੁਣ ਇਹ 'ਤੇ ਕਾਫੀ ਲਿਟੀਗੇਸ਼ਨ ਚੱਲ ਰਹੀ ਸੀਗੀ। ਹੋਇਆ ਕਿ ਇੱਕ ਇਹਨਾਂ ਦੀ ਪਹਿਲਾਂ 1997 ਦੇ ਵਿੱਚ ਇੱਕ ਐਗਰੀਮੈਂਟ ਹੋਈ ਸੀਗੀ। ਇਹ ਕੋਰਟ ਜਿਹੜਾ ਸੀਗਾ ਫਲੋਰਸ ਵਰਸਸ ਰੀਨੋ ਕਰਕੇ ਕੇਸ ਸੀਗਾ 1987 ਦਾ ਸੀਗਾ ਕੈਲੀਫੋਰਨੀਆ ਦਾ ਕੇਸ। ਅਤੇ 1997 ਦੇ ਵਿੱਚ ਜਾ ਕੇ US ਗਵਰਨਮੈਂਟ ਨੇ ਇਹ ਸੈਟਲਮੈਂਟ ਕੀਤੀ ਸੀਗੀ ਕਿ ਸਰਕਾਰ ਨੇ ਐਗਰੀ ਕੀਤਾ ਸੀਗਾ ਕਿ ਜਿਹੜੇ ਬੱਚੇ ਕਸਟਡੀ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਇੱਕ ਸਰਟਨ ਸਟੈਂਡਰਡ ਦਿੱਤਾ ਜਾਊਗਾ। ਰਹਿਣ ਸਹਿਣ ਦੀ ਇੱਕ ਸੈਨੇਟਰੀ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ। ਇੱਕ ਸਰਟਨ ਰਿਕੁਆਇਰਮੈਂਟ ਤੁਸੀਂ ਮੀਟ ਕਰਨੀ ਉਹਨਾਂ ਨੂੰ ਤੁਸੀਂ ਸਿੱਧੇ ਕੇਜ ਦੇ ਵਿੱਚ ਬੱਚਿਆਂ ਨੂੰ ਨਹੀਂ ਪਾ ਸਕਦੇ ਜਿੱਦਾਂ ਤੁਸੀਂ ਅਡਲਟਸ ਨੂੰ ਪਾਉਂਦੇ ਹੋ। ਅਤੇ ਫਿਰ ਇਹਨਾਂ ਨੇ ਇਹ ਕਿਹਾ ਸੀਗਾ ਕਿ ਜਦੋਂ ਤੁਸੀਂ ਉਹਨਾਂ ਨੂੰ ਟੈਂਪਰੇਰੀਲੀ ਸੈਨੇਟਰੀ ਫੈਸਿਲਿਟੀਜ਼ ਦਿੰਦੇ ਹੋ ਉਸ ਤੋਂ ਬਾਅਦ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਵਗੈਰਾ ਮੈਡੀਕਲ ਅਟੈਂਸ਼ਨ ਵਗੈਰਾ ਉਹਨਾਂ ਨੂੰ ਸਾਰਾ ਉਹਨਾਂ ਦੇ ਇਸ਼ੂਜ਼ ਸੋਲਵ ਕਰਕੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਜਿਹੜੇ ਗਵਰਨਮੈਂਟ ਸਟੇਟ ਸਪਾਂਸਰਡ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਪਾਓ ਤਾਂ ਕਿ ਉਹ ਆਪਣੇ ਜਿਹੜੇ ਹੋਰ ਇੱਥੇ ਫੈਮਿਲੀ ਮੈਂਬਰਸ ਹੈ ਜਾਂ ਹੋਰ ਕੋਈ ਗਾਰਡੀਅਨ ਵਗੈਰਾ ਬਣਨਾ ਚਾਹੁੰਦੇ ਆ ਉਹਨਾਂ ਯੂਨਾਈਟ ਹੋ ਸਕਣ। ਪਰ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਇੱਕ ਲੂਪ ਹੋਲ ਹੈ ਜਿਹਦੇ ਕਰਕੇ ਕਿ ਬੱਸਾਂ ਭਰ ਕੇ ਕਾਫੀ ਜ਼ਿਆਦਾ ਮਾਈਗਰੈਂਟ ਬੱਚੇ ਆਪਾਂ ਖਬਰਾਂ 'ਚ ਵੀ ਸੁਣਿਆ ਸੀਗਾ ਕਿ ਉਹਨਾਂ ਨੂੰ ਜਿਹੜਾ ਇਹ ਰੂਲ ਸੀਗਾ ਸਹੀ ਤਰ੍ਹਾਂ ਲੋਕਾਂ ਨੇ ਟਰਾਂਸਲੇਟ ਕਰਕੇ ਨਹੀਂ ਦੱਸਿਆ। ਜਿਹੜੇ ਏਜੰਟਸ ਵਗੈਰਾ ਹੁੰਦੇ ਨੇ ਏਜੰਟਸ ਵਗੈਰਾ ਨੇ ਇਹ ਦੱਸਿਆ ਕਿ ਬੱਚੇ ਪੱਕੇ ਹੋ ਜਾਣਗੇ ਅਤੇ ਬੜੀਆਂ ਜ਼ਿਆਦਾ ਬੱਸਾਂ ਭਰ ਕੇ ਲੋਕਾਂ ਨੇ ਆਪਣੇ ਜਵਾਕ ਭੇਜ ਦਿੱਤੇ ਸੀਗੇ ਬਾਰਡਰ ਦੇ ਉੱਤੇ। ਅਤੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਾਫੀ ਸਾਰੇ ਰੂਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਕਿ ਉਹ ਇਹ ਜਿਹੜੀ ਮੀਰਾ ਫਲੋਰ ਸੈਟਲਮੈਂਟ ਐਗਰੀਮੈਂਟ ਸੀਗੀ ਇਹਨੂੰ ਉਹ ਨਜ਼ਰਅੰਦਾਜ਼ ਕਰ ਸਕੇ। ਪਰ ਜਿਹੜਾ 9th ਸਰਕਟ ਸੀਗਾ 9th ਸਰਕਟ ਨੇ ਇਹ ਫੈਸਲਾ ਦਿੱਤਾ ਹੈ ਕਿ ਤੁਸੀਂ ਇੱਦਾਂ ਨਹੀਂ ਕਰ ਸਕਦੇ ਹੋ। ਤੁਸੀਂ ਕੋਈ ਵੀ ਨਵਾਂ ਰੂਲ ਨਹੀਂ ਬਣਾ ਸਕਦੇ ਜਿੰਨਾ ਕਿ ਉਹ ਐਗਰੀਮੈਂਟ ਦੀਆਂ ਸੈਟਲਮੈਂਟ ਐਗਰੀਮੈਂਟ ਦੀਆਂ ਫਲੋਰਲ ਸੈਟਲਮੈਂਟ ਐਗਰੀਮੈਂਟ ਦੀਆਂ ਪ੍ਰੋਵੀਜ਼ਨ ਵਾਇਲੇਟ ਹੋਣ ਜੀ। ਅਤੇ ਕੋਰਟ ਨੇ 9th ਸਰਕਟ ਨੇ ਇਹੀ ਕਿਹਾ ਕਿ ਉਹ ਐਗਰੀਮੈਂਟ ਹੁਣ 10 ਸਾਲ ਹੋ ਗਏ ਉਦੋਂ ਦੀ ਚੱਲ ਰਹੀ ਹੈ ਅਤੇ ਐਗਰੀਮੈਂਟ ਸਪੈਸ਼ਲੀ ਉਹਦਾ ਪਰਪਜ਼ ਇਹੀ ਸੀਗਾ ਕਿ ਬੱਚਿਆਂ ਨੂੰ ਐਕਸਟਰਾ ਪ੍ਰੋਟੈਕਸ਼ਨ ਮਿਲਣ। ਤੁਸੀਂ ਕੋਈ ਵੀ ਲਾਅ ਇੱਦਾਂ ਦਾ ਤੁਹਾਨੂੰ ਨਹੀਂ ਬਣਾਉਣ ਦਿੱਤਾ ਜਾਏਗਾ ਜਿਹਦੇ ਕਰਕੇ ਕਿ ਤੁਸੀਂ ਬੱਚਿਆਂ ਤੋਂ ਉਹ ਪ੍ਰੋਟੈਕਸ਼ਨ ਵਾਪਸ ਲਓ। ਹੁਣ ਇਹਨੂੰ 10 ਸਾਲ ਤੋਂ ਜ਼ਿਆਦਾ ਹੋ ਗਿਆ ਇਹਦੇ ਉੱਤੇ ਵਿਵਾਦ ਚੱਲ ਰਹੇ ਨੇ, ਬੜੇ ਜ਼ਿਆਦਾ ਲਾਅਸੂਟਸ ਵਗੈਰਾ ਚੱਲ ਰਹੇ ਨੇ। ਅਤੇ ਹੁਣ ਦੇਖੋ ਕਿ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਕੀ ਕਰਦੀ ਹੈ ਕਿ ਇਹਨੂੰ ਲਿਟੀਗੇਸ਼ਨ ਨੂੰ ਐਂਡ ਕਰਦੀ ਹੈ, ਬੱਚਿਆਂ ਦੀ ਸਪੈਸ਼ਲ ਰੂਲ ਮੇਕਿੰਗ ਬਣਾਉਂਦੀ ਹੈ ਕਿ ਨਹੀਂ ਬਣਾਉਂਦੀ ਹੈ।
ਜਿਹੜੇ ਪ੍ਰੋਗਰੈਸਿਵ ਸੀਗੇ ਡੈਮੋਕ੍ਰੈਟਸ ਦੇ ਵਿੱਚ ਤੇ ਬਰਨੀ ਸੈਂਡਰਸ ਵਗੈਰਾ, ਉਹਨਾਂ ਨੇ ਬਿਲਕੁਲ ਕਿਹਾ ਸੀਗਾ ਕਿ ਇਹ ਜਿਹੜੀ ਇਮੀਗ੍ਰੇਸ਼ਨ ਡਿਟੈਂਸ਼ਨ ਹੈਗੀ ਹੈ ਬੱਚਿਆਂ ਦੀ, ਇਹ ਇੰਟਾਇਰਲੀ ਬੰਦ ਹੋਣੀ ਚਾਹੀਦੀ। ਉਹਨਾਂ ਨੇ ਕਾਫੀ ਐਕਸਟ੍ਰੀਮ ਪੋਜੀਸ਼ਨ ਲਈ ਸੀ। ਜੋ ਬਾਈਡਨ ਨੇ ਇਹ ਪੋਜੀਸ਼ਨ ਨਹੀਂ ਲਿੱਤੀ, ਪਰ ਦੇਖਦੇ ਹਾਂ ਹੁਣ ਕਿ ਇਸ ਬਾਰੇ ਬੱਚਿਆਂ ਦੇ ਬਾਰੇ ਕੀ ਰੂਲ ਮੇਕਿੰਗ ਕਰਦੀ ਹੈ। ਅਜੇ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੋਈ ਕਮੈਂਟ ਨਹੀਂ ਦਿੱਤਾ ਇਸ ਬਾਰੇ। ਜੀ, ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਜੇ ਇਹ ਦੇਖਣ ਡਈ ਆ ਵੀ ਕਰਨਾ ਕੀ ਹੈਗਾ ਆ, ਤੇ 20 ਤਰੀਕ ਦਾ ਇੰਤਜ਼ਾਰ ਆ ਵੀ ਉਦੋਂ ਤੱਕ ਅਜੇ ਪਤਾ ਨਹੀਂ ਹੋਰ ਕੀ ਕੁਛ ਜਿਹੜਾ ਆ ਉਹ ਹੋਣਾ ਹੈਗਾ ਆ। ਇੱਕ ਚੀਜ਼ ਮੈਂ ਇਹ ਐਡ ਜੀ। ਕਰੂੰਗਾ ਕਿ ਜਿਹੜੀ ਡਿਟੈਂਸ਼ਨ ਫੈਸਿਲਿਟੀਜ਼ ਹੈਗੀਆਂ, ਭਾਵੇਂ ਬੱਚਿਆਂ ਨੂੰ ਸੈਪਰੇਟ ਕਰਨਾ, ਕੋਈ ਏਦਾਂ ਨਹੀਂ ਕਿ ਓਬਾਮਾ ਐਡਮਿਨਿਸਟ੍ਰੇਸ਼ਨ ਵੀ ਘੱਟ ਸੀਗੀ। ਉਹਨਾਂ ਨੇ ਵੀ ਜਿਹੜੇ ਇਨਫੈਕਟ ਕੇਜ ਵਗੈਰਾ ਜਿਹੜੇ ਬਣਾਏ ਉਹਨਾਂ ਨੇ ਸੀਗੇ। ਇਹਨੇ ਆ ਕੇ ਹੋਰ ਜ਼ਿਆਦਾ ਐਕਸਪੈਂਡ ਕਰਤਾ ਪ੍ਰੋਗਰਾਮ, ਉਹਨੂੰ ਨਵੇਂ ਲੈਵਲ ਤੇ ਲੈ ਗਿਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਡੈਮੋਕ੍ਰੈਟਸ ਆ ਗਏ ਉਹ ਬੜੇ ਜ਼ਿਆਦਾ ਢਿੱਲੇ ਹੋਣੇ ਨੇ, ਉਹਨਾਂ ਨੂੰ ਕਿਸੇ ਨੂੰ ਕੁਝ ਕਹਿਣਾ ਹੀ ਨਹੀਂ, ਬਾਰਡਰ ਦੇ ਅੰਦਰ ਆਉਣ ਦਿੱਤਾ। ਉਹ ਵੀ ਬੜੇ ਸਟ੍ਰਿਕਟ ਨੇ। 2 ਮਿਲੀਅਨ ਤੋਂ ਵੱਧ ਡਿਪੋਰਟੇਸ਼ਨਸ ਕੀਤੀਆਂ ਸੀਗੀਆਂ ਉਹਨਾਂ ਨੇ। ਬਿਲਕੁਲ ਜੀ, ਇਹ ਡੈਫੀਨੇਟਲੀ ਇਹ ਚੀਜ਼ ਹੈਗੀ। ਇਹ ਸਵਾਲ ਜਦੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਾਂ ਸੀਗੀਆਂ ਉਦੋਂ ਜਿਹੜੇ ਆਮੋ ਸਾਹਮਣੇ ਹੋਏ ਸੀਗੇ ਦੋਨੋਂ ਕੈਂਡੀਡੇਟ, ਉਦੋਂ ਵੀ ਇੱਦਾਂ ਦੇ ਇਹ ਮੁੱਦੇ ਜਿਹੜੇ ਉਹ ਸਾਹਮਣੇ ਆਏ ਸੀਗੇ। ਕਹਿੰਦੇ ਵੀ ਰੌਲਾ ਮੇਰੇ ਵਾਰੀ ਜਿਹੜਾ ਜ਼ਿਆਦਾ ਪਾਤਾ, ਕੰਮ ਤਾਂ ਡੈਮੋਕ੍ਰੇਟਾਂ ਨੇ ਹੀ ਇਹ ਜਿਹੜਾ ਉਹ ਸ਼ੁਰੂ ਕੀਤਾ ਸੀਗਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਇਮੀਗਰੈਂਟ ਜਿਹੜੇ ਹੈਗੇ ਨੇ ਵਿਕਟਮਸ ਆਫ ਵਾਇਲੈਂਸ, ਹਿੰਸਾ ਦੇ ਜਿਹੜੇ ਸ਼ਿਕਾਰ ਨੇ ਜਾਂ ਅਬਿਊਜ਼ ਦੇ ਜਿਹੜੇ ਸ਼ਿਕਾਰ ਨੇ, ਉਹਨਾਂ ਦੇ ਵੀ ਜਿਹੜੇ ਯੂ ਵੀਜ਼ਾ ਐਪਲੀਕੇਸ਼ਨਸ ਆ ਕਿਤੇ ਨਾ ਕਿਤੇ ਕਹਿੰਦੇ ਵੀ ਹੁਣ ਰੁਕੀਆਂ ਪਈਆਂ ਨੇ, ਅੜਿੱਕਾ ਉਹਨਾਂ 'ਚ ਵੀ ਹੈਗਾ। ਜੀ ਬਿਲਕੁਲ। ਦੇਖੋ, ਯੂ ਵੀਜ਼ਾ ਕੀ ਸੀਗਾ। ਯੂ ਵੀਜ਼ਾ ਦੇ ਵਿੱਚ ਸਰਕਾਰ ਨੇ ਵਾਅਦਾ ਕੀਤਾ ਸੀਗਾ ਸਾਰਿਆਂ ਦੇ ਨਾਲ ਕਿ ਜੇ ਤੁਸੀਂ ਆਪਣੀ ਲਾਈਫ ਨੂੰ ਰਿਸਕ ਤੇ ਪਾਉਂਦੇ ਹੋ, ਲਾਅ ਐਨਫੋਰਸਮੈਂਟ ਦੇ ਨਾਲ ਕੋਆਪਰੇਟ ਕਰਦੇ ਹੋ, ਜੇ ਤੁਸੀਂ ਕੋਈ ਵੀ ਜਿਹੜਾ ਵੀ ਕ੍ਰਿਮੀਨਲ ਉਹਦੇ ਖਿਲਾਫ ਬਿਆਨ ਦਿੰਦੇ ਹੋ, ਤੇ ਫਿਰ ਆਪਾਂ ਤੁਹਾਨੂੰ ਰਹਿਣ ਦੀ ਪਰਮਿਸ਼ਨ ਦੇਵਾਂਗੇ, ਕੰਮ ਕਰਨ ਦੀ ਪਰਮਿਸ਼ਨ ਦੇਵਾਂਗੇ ਜੀ। ਪਰ ਹੋਇਆ ਕੀ ਕਿ ਇਹਦੇ ਵਿੱਚ ਵੇਟ ਟਾਈਮ ਇੰਨਾ ਜ਼ਿਆਦਾ ਵੱਧ ਗਿਆ ਕਿ ਸਿਰਫ 10,000 ਸਾਲ ਦੇ ਇਹ ਵੀਜ਼ਾਸ ਇਸ਼ੂ ਕਰਦੇ ਸੀਗੇ। ਠੀਕ ਹੈ। ਤੇ ਹੁਣ ਆਲਮੋਸਟ 2.5 ਲੱਖ ਤੋਂ ਜ਼ਿਆਦਾ ਕੇਸਿਸ ਅਜੇ ਪੈਂਡਿੰਗ ਹੈ ਇਸ ਵੇਲੇ, ਹੈ ਨਾ। ਵਾਓ। ਤੇ ਉਹਦੇ ਨਾਲ ਹੋਇਆ ਕੀ ਹੈ ਕਿ ਕਾਫੀ ਸਾਰੇ ਲੋਕਾਂ ਨੂੰ ਯੂ ਵੀਜ਼ਾ ਉਹ ਅਪਰੂਵ ਕਰਨ ਨੂੰ ਯੂ ਵੀਜ਼ਾ ਕਹਿੰਦੇ ਨੇ ਅਪਰੂਵ ਹੋ ਜਾਣਾ, ਪਰ ਐਕਚੁਅਲ ਜਿਹੜਾ ਵੀਜ਼ਾ ਉਹਨਾਂ ਨੂੰ ਇਸ਼ੂ ਨਹੀਂ ਹੁੰਦਾ, ਕਿਉਂਕਿ ਜਿਹੜੀ ਸਾਲ ਦੀ ਸਾਲਾਨਾ 10,000 ਦੀ ਲਿਮਿਟੇਸ਼ਨ ਹੈ, ਉਹਦੇ ਕਰਕੇ ਇੰਨੇ ਕੇਸ ਪਾਸ ਨਹੀਂ ਹੋ ਸਕਦੇ, ਇੰਨੇ ਜ਼ਿਆਦਾ ਉਹ ਦੇ ਨਹੀਂ ਸਕਦੇ। ਤੇ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜਾ ਵਰਕ ਪਰਮਿਟ ਤੁਸੀਂ ਯੂ ਵੀਜ਼ਾ ਦੇ ਨਾਲ ਫਾਈਲ ਤਾਂ ਜ਼ਰੂਰ ਕਰ ਸਕਦੇ ਹੋ, ਪਰ ਉਹ ਵਰਕ ਪਰਮਿਟ ਤੁਹਾਨੂੰ 5-6 ਸਾਲਾਂ ਤੱਕ ਕਿਸੇ ਨੂੰ ਮਿਲਦਾ ਨਹੀਂ ਸੀਗਾ। ਤੇ ਹੁਣ ਉਹ ਕਾਫੀ ਸਾਰੇ ਪੈਂਸਿਲਵੇਨੀਆ ਦੇ ਵਿੱਚ ਇੱਕ ਲਾਇਰ ਨੇ ਕੋਈ ਘੱਟੋ ਘੱਟ 20 ਲੋਕਾਂ ਨੂੰ ਲੈ ਕੇ, ਪਲੈਂਟਿਫਸ ਨੂੰ ਲੈ ਕੇ ਕੇਸ ਕੀਤਾ ਹੋਇਆ ਕਿ ਤੁਸੀਂ ਜਦੋਂ ਵਰਕ ਪਰਮਿਟ ਨਹੀਂ ਦਿੰਦੇ ਹੋ, ਬੰਦੇ ਨੂੰ ਕਹਿੰਦੇ ਹੋ ਕਿ ਸਾਹਮਣੇ ਆ ਕੇ ਗਵਾਹੀ ਦੇਵੇ, ਤੇ ਫਿਰ ਫਾਇਦਾ ਕੀ ਹੈਗਾ ਯੂ ਵੀਜ਼ੇ ਦਾ? ਕਿ ਮਤਲਬ ਬੰਦਾ 6 ਮਹੀਨੇ 6 ਸਾਲ 8 ਸਾਲ ਕਿੱਦਾਂ ਕੱਟੂਗਾ? ਤੇ ਸਪੈਸ਼ਲੀ ਉਹ ਕੇਸਿਸ ਦੇ ਵਿੱਚ ਜਿਹਦੇ ਵਿੱਚ ਕਿ ਇੱਕ ਫੈਮਿਲੀ ਮੈਂਬਰ ਜਾਂ ਇੱਕ ਤੁਸੀਂ ਸੋਚੋ ਕਿ ਸਪਾਊਸ ਤੁਹਾਡਾ ਇੱਕ ਅਬਿਊਜ਼ਰ ਸੀਗਾ, ਹੈ ਨਾ। ਤੇ ਉਸ ਕੇਸਿਸ ਦੇ ਵਿੱਚ ਕੀ ਹੈ ਕਿ ਕਈ ਸਾਰੇ ਲੋਕ ਇੱਦਾਂ ਦੇ ਹੈਗੇ ਨੇ, ਉਹ ਫਸੇ ਹੋਏ ਨੇ ਅਸੀਂ ਸੇਮ ਹਾਊਸ ਹੋਲਡ ਦੇ ਵਿੱਚ, ਸੇਮ ਹਾਲਾਤਾਂ ਦੇ ਵਿੱਚ ਫਸੇ ਹੋਏ ਨੇ 5-6 ਸਾਲ ਤੱਕ ਬਿਨਾਂ ਵਰਕ ਆਥੋਰਾਈਜੇਸ਼ਨ ਦੇ, ਉਹਨਾਂ ਕੋਲ ਕੋਈ ਅੱਗੇ ਜਾਣ ਦੀ ਆਪਸ਼ਨ ਨਹੀਂ ਹੈਗੀ। ਤੇ ਇਹਦੇ ਉੱਤੇ ਕਾਫੀ ਜ਼ਿਆਦਾ ਹੁਣ ਸ਼ੋਰ ਚੱਲ ਰਿਹਾ ਕਿ ਇਸ ਚੀਜ਼ ਨੂੰ ਇਹਨਾਂ ਨੂੰ ਯੂ ਵੀਜ਼ੇ ਨੂੰ ਰਿਫਾਰਮ ਕਰਨਾ ਪਊਗਾ। ਜਿਹੜਾ ਇਹ ਐਡਾ ਵੱਡਾ ਬੈਕਲੌਗ ਹੈ, ਇਹ ਸਾਰਾ ਜਿਹੜਾ ਪਰਪਜ਼ ਹੈ ਯੂ ਵੀਜ਼ੇ ਦਾ ਕਿ ਲੋਕੀ ਵੱਧ ਚੜ੍ਹ ਕੇ ਅੱਗੇ ਆਉਣ, ਕ੍ਰਿਮੀਨਲਸ ਨੂੰ ਰਿਪੋਰਟ ਕਰਨ, ਇਹ ਜਿਹੜਾ ਡਿਲੇ ਆ ਉਹਨੂੰ ਬਹੁਤ ਜ਼ਿਆਦਾ ਇਫੈਕਟ ਕਰ ਰਿਹਾ ਹੈ। ਤੇ ਹੁਣ ਦੇਖਦੇ ਹਾਂ ਕਿ ਗਵਰਨਮੈਂਟ ਸਪੈਸ਼ਲੀ ਕੋਰਟਸ ਉਹਦੇ ਉੱਤੇ ਕੀ ਆਪਣੀ ਜਜਮੈਂਟ ਪਾਸ ਕਰਦੇ ਆ। ਜੇ ਘੱਟੋ ਘੱਟ ਇੰਨਾ ਹੀ ਕਰਦੇ ਨੇ ਕਿ ਯੂ ਵੀਜ਼ੇ ਵਾਲਿਆਂ ਨੂੰ ਸਾਲ ਦੇ ਅੰਦਰ ਅੰਦਰ, ਪਹਿਲੇ ਸਾਲ ਦੇ ਫਾਈਲ ਕੀਤੇ ਦੇ ਅੰਦਰ ਅੰਦਰ ਵਰਕ ਪਰਮਿਟ ਮਿਲ ਜਾਵੇ, ਤੇ ਫਿਰ ਜਿਹੜਾ ਯੂ ਵੀਜ਼ਾ ਉਹ ਵਾਕਈ ਬਹੁਤ ਇਫੈਕਟਿਵ ਪ੍ਰੋਗਰਾਮ ਬਣ ਸਕਦਾ। ਲੋਕੀ ਹੋਰ ਵੱਧ ਚੜ੍ਹ ਕੇ ਇਹਦੇ ਵਿੱਚ ਪਾਰਟੀਸਪੇਟ ਕਰਨਗੇ ਤੇ ਕ੍ਰਾਈਮ ਨੂੰ ਰਿਪੋਰਟ ਕਰਨਗੇ। ਹੁਣ ਲੋਕਾਂ ਨੂੰ ਮੇਨ ਇਹੀ ਹੈ ਕਿ ਜੇ ਤੁਹਾਨੂੰ 7 ਤੋਂ 10 ਸਾਲ ਲੱਗ ਜਾਂਦੇ ਨੇ ਗ੍ਰੀਨ ਕਾਰਡ ਤੱਕ ਪਹੁੰਚਦੇ ਯੂ ਵੀਜ਼ੇ ਦੇ ਥਰੂ, ਤੇ ਲੋਕੀ ਫਿਰ ਇੰਨੇ ਜ਼ਿਆਦਾ ਆਪਣੇ ਸਪੈਸ਼ਲੀ ਆਪਣੇ ਸਪਾਊਸਿਸ ਵਗੈਰਾ, ਫੈਮਿਲੀ ਮੈਂਬਰਸ ਦੇ ਖਿਲਾਫ ਕ੍ਰਾਈਮ ਰਿਪੋਰਟ ਕਰਨ 'ਚ ਇੰਨੇ ਜ਼ਿਆਦਾ ਇੰਟਰਸਟਿਡ ਨਹੀਂ ਹੈਗੇ। ਜੀ ਬਿਲਕੁਲ, ਉਹਨਾਂ ਨੂੰ ਆ ਵੀ 7 ਸਾਲਾਂ 'ਚ ਪਤਾ ਨਹੀਂ ਕੀ ਹਾਲਾਤ ਜਿਹੜੇ ਉਹ ਬਣ ਜਾਣੇ, ਕਿਸੇ ਨੇ ਸਾਡੀ ਬਾਅਦ 'ਚ ਬਾਹ ਫੜਨੀ ਹੈ ਜਾਂ ਨਹੀਂ ਫੜਨੀ, ਜਾਂ ਜਿਹੜੇ ਅਬਿਊਜ਼ਿਵ ਰਿਲੇਸ਼ਨ ਦੇ ਵਿੱਚ ਹੈਗੇ ਆ ਉੱਥੇ ਜਿਹੜਾ ਉਹ ਕੀ ਬਣਨਾ। ਸੋ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਆ ਉਸ ਦੇ ਵਿੱਚ ਜਿਹੜੀਆਂ ਉਹ ਸੋਚਣੀਆਂ ਪੈਂਦੀਆਂ। ਸੋ ਯੂ ਵੀਜ਼ੇ ਜੀ, ਇੱਕ ਆਪਾਂ ਰੇਡੀਓ 'ਤੇ ਆਪਣੇ ਡਿਸਕਸ ਕੀਤਾ ਸੀ ਨਾ ਕਿ ਉਹ ਲੋਕ ਜਿਹੜੇ ਸਟੋਰਾਂ 'ਚ ਕੰਮ ਕਰਦੇ ਨੇ ਰਿਸ਼ਤੇਦਾਰਾਂ ਦੇ ਕੋਲ, ਜਿਹਨੂੰ ਫੁੱਲ ਪੈਸੇ ਨਹੀਂ ਦਿੱਤੇ ਜਾਂਦੇ ਜਾਂ ਲੰਮਸਮ ਪੇਮੈਂਟ ਦਿੱਤੀ ਜਾਂਦੀ ਹੈ, ਤੇ ਆਵਰਸ ਬਹੁਤ ਜ਼ਿਆਦਾ ਪੁੱਟ ਕਰਦੇ ਨੇ, ਤੇ ਪਿੱਛੇ ਕੁਆਟਰਾਂ ਵਗੈਰਾ 'ਚ ਉਹਨਾਂ ਨੂੰ ਰੱਖਿਆ ਹੁੰਦਾ ਹੈ ਨਾ ਜੀ। ਹੁਣ ਗੱਲ ਕੀ ਹੈ ਕਿ ਯੂ ਵੀਜ਼ਾ ਬਣਿਆ ਤੇ ਇਹ ਹੈ ਕਿ ਲੋਕੀ ਅੱਗੇ ਆਉਣ, ਲੇਬਰ ਡਿਪਾਰਟਮੈਂਟ ਨੂੰ ਕੰਪਲੇਂਟ ਕਰਨ। ਪ੍ਰੋਸੈਸ ਤੇ ਸਹੀ ਹੈ, ਗ੍ਰੀਨ ਕਾਰਡ ਉਹਨਾਂ ਨੂੰ ਮਿਲ ਵੀ ਜਾਂਦਾ ਹੈ, ਪਰ ਪ੍ਰੋਬਲਮ ਇਹ ਹੋ ਜਾਂਦੀ ਹੈ ਕਿ ਵਰਕ ਪਰਮਿਟ ਨਹੀਂ ਮਿਲਿਆ, ਬੰਦਾ ਜਾਊਗਾ ਕਿੱਥੇ? ਉਹ ਬੰਦੇ ਨੇ ਇਹੀ ਕਹਿਣਾ ਕਿ ਚੱਲ ਮੈਂ ਇੱਥੇ ਲੱਗਾ ਰਹਿਣਾ, ਹੁਣ ਮੈਂ ਅਗਲੇ ਆਪਣੇ 3 ਸਾਲ ਕਦੋਂ ਸਾਰਨੇ ਆ, ਕਦੋਂ ਮੈਨੂੰ ਸੋਸ਼ਲ ਸਿਕਿਉਰਿਟੀ ਮਿਲਣੀ, ਵਰਕ ਪਰਮਿਟ ਮਿਲਣਾ, ਕਦੋਂ ਮੈਂ ਟਰੱਕ ਤੇ ਚੜੂੰਗਾ। ਹੁਣ ਉਹ ਕੀ ਹੈ ਕਿ ਕਾਫੀ ਸਾਰੇ ਲੋਕੀ ਬਹੁਤ ਜ਼ਿਆਦਾ ਘੱਟ ਵੇਜਾਂ ਦੇ ਵਿੱਚ ਸਟੋਰਾਂ ਦੇ ਵਿੱਚ ਧੱਕੇ ਖਾਂਦੇ ਰਹਿੰਦੇ ਨੇ। ਜੇ ਰੂਲ ਪਾਸ ਕਰ ਦੇਣ,
ਸਪੈਸ਼ਲੀ ਕਿ ਤੁਹਾਨੂੰ ਵਰਕ ਪਰਮਿਟ ਰਾਈਟ ਵੇ ਪਹਿਲੇ 6 ਮਹੀਨਿਆਂ 'ਚ ਮਿਲ ਜੂਗਾ। ਅਤੇ ਫਿਰ ਇਹ ਜਿਹੜੇ ਸਾਰੇ ਲੋਕ ਨੇ ਜਿਹੜਾ ਨਾ ਧੱਕਾ ਹੁੰਦਾ ਹੈ, ਵੇਜਿਸ ਅੰਡਰਕਟ ਉਹਨਾਂ ਦੀਆਂ ਹੁੰਦੀਆਂ, ਉਹ ਵਾਲੇ ਬੜੇ ਸਾਰੇ ਲੋਕ ਸਾਹਮਣੇ ਆ ਸਕਦੇ ਆ, ਉਹ ਬੜੇ ਸਾਰੇ ਲੋਕਾਂ ਨੂੰ ਫਾਇਦਾ ਹੋ ਸਕਦਾ ਇਸ ਚੀਜ਼ ਦਾ। ਜੀ ਜੀ, ਪਰ ਇਹ ਆ ਵੀ ਜੇ ਪ੍ਰੋਸੀਜਰ ਥੋੜ੍ਹਾ ਸੁਖਾਲਾ ਹੋਵੇ ਤਾਂ ਹੀ ਲੋਕ ਜਿਹੜੇ ਉਹ ਅੱਗੇ ਆਉਣ, ਜੇ ਉਹਨਾਂ ਨੂੰ ਲੱਗੇ ਵੀ ਹਾਂ ਵਾਕਿਆ ਜਲਦੀ ਜਿਹੜੀ ਆ ਉਹਨਾਂ ਦੀ ਬਾਂਹ ਜਿਹੜੀ ਆ ਉਹ ਫੜੀ ਜਾਵੇਗੀ। ਸੋ ਬਿਲਕੁਲ ਬਿਲਕੁਲ। ਅਤੇ ਜਗਵੀਰ ਜੀ ਹੁਣ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਆਪਾਂ ਵਾਪਸ ਹਾਜ਼ਰ ਹੋਵਾਂਗੇ। ਸੋ ਅਤੇ ਤੁਸੀਂ ਵੀ ਕਾਲ ਕਰਕੇ ਜੇ ਕੋਈ ਆਪਣਾ ਸਵਾਲ ਇਮੀਗ੍ਰੇਸ਼ਨ ਦੇ ਬਾਬਤ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ 408 272 5200 4082725200। ਅਤੇ ਜੇ ਤੁਸੀਂ ਡਾਇਰੈਕਟ ਜਗਵੀਰ ਟੇਟਕੀਆਣਾ ਹੋਣਾ ਦੇ ਨਾਲ ਕੰਸਲਟ ਕਰਨਾ ਚਾਹੁੰਦੇ ਹੋ ਉਹਨਾਂ ਨੂੰ, ਇਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 415 909 0503 4159090503। ਇਸ ਨੰਬਰ ਦੇ ਉੱਤੇ ਜਿਹੜਾ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ, ਅਤੇ ਫਿਰ ਤੁਹਾਡੀਆਂ ਕਾਲਸ ਲੈਣੀਆਂ ਜਿਹੜੀਆਂ ਉਹ ਆਪਾਂ ਸ਼ੁਰੂ ਕਰਾਂਗੇ 4082725200 ਇੱਕ ਬ੍ਰੇਕ ਤੋਂ ਬਾਅਦ 'ਚ। ਰੀਅਲ estate ਵਾਲਿਆਂ ਨਾਲ ਜੋ ਕਿ ਮਾਹਿਰ ਹਨ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 559 709 3800 559709 3800। ਸੁਖਜਿੰਦਰ ਸਿੰਘ ਮੋਹਾਰ BBN ਰੀਅਲ estate ਵਾਲੇ, ਲਾਇਸੈਂਸ ਨੰਬਰ 01029581। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਵਿਸ਼ੇਸ਼ ਤੌਰ ਦੇ ਉੱਤੇ ਆਪਣਾ ਜਿਹੜਾ ਅੱਜ ਦਾ ਪ੍ਰੋਗਰਾਮ ਹਰ ਸ਼ਨੀਚਰਵਾਰ ਨੂੰ ਜਿਹੜਾ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜਗਬੀਰ ਜੇ ਟੇਟਕੀਆਣਾ ਜੀ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਟੇਟਕੀਆਣਾ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ ਤੁਸੀਂ ਵੀ ਜਿਹੜਾ ਜੀ ਹੁਣ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਜਿਹੜਾ ਜੀ ਉਹ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਜੀ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਹੋ। ਅਤੇ ਆਓ ਵਾਰੀ ਵਾਰੀ ਸਿਰ ਆਪਾਂ ਆਪਣੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਇਸ ਮੌਕੇ ਜੁੜ ਚੁੱਕੇ ਨੇ ਪਰਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਸੀਂ ਨਾ 10 ਦਿਨ ਪਹਿਲਾਂ ਹੀ ਇੰਡੀਆ ਤੋਂ ਆਏ ਹਾਂ ਤੇ ਸਾਡਾ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਤੇ ਅਸੀਂ ਉਹ ਜਿਹੜਾ 30 ਮਹੀਨੇ ਪੂਰੇ ਕਰਨੇ ਨੇ ਉਹ 'ਚ ਸਾਡੇ ਐਤਕੀ 10 ਮਹੀਨੇ ਇੰਡੀਆ ਲੱਗੇ ਕਰੋਨਾ ਵਾਇਰਸ ਕਰਕੇ, COVID-19 ਕਰਕੇ। ਤੇ ਉਹ ਫਿਰ ਸਾਨੂੰ ਸਾਡੇ ਹਸਬੈਂਡ ਵੀ ਥੋੜੇ ਪਰੇਸ਼ਾਨ ਸੀਗੇ ਤੇ ਉਹਨਾਂ ਨੂੰ ਪ੍ਰੋਸਟੇਟ ਪ੍ਰੋਬਲਮ ਸੀ, ਅਸੀਂ ਸਫਰ ਨਹੀਂ ਸੀ ਕਰ ਸਕਦੇ ਤਾਂ ਸਾਡਾ ਓਵਰ ਸਟੇ ਹੋ ਗਈ। ਤਾਂ ਉਹਦੇ ਕਰਕੇ ਸਾਨੂੰ ਪ੍ਰੋਬਲਮ ਤਾਂ ਨਹੀਂ ਆਏਗੀ ਅੱਗੇ ਸਿਟੀਜ਼ਨਸ਼ਿਪ ਲੈਣ 'ਚ ਕਿ ਸਾਨੂੰ ਦੁਬਾਰਾ ਸਟਾਰਟ ਕਰਨੇ ਪੈਣੇ 30 ਮਹੀਨੇ? ਜੀ ਦੇਖੋ ਦੋ ਚੀਜ਼ਾਂ ਹੈ, ਕਲੈਰੀਫਾਈ ਕਰ ਦੇਣਾ ਤੁਹਾਡੇ ਲਈ ਵੀ ਤੇ ਜਿਹੜੇ ਸੁਣ ਰਹੇ ਆ ਸਾਰਿਆਂ ਵਾਸਤੇ। ਦੋ ਚੀਜ਼ਾਂ ਮੀਟ ਕਰਨੀਆਂ ਹੁੰਦੀਆਂ। ਇੱਕ ਹੁੰਦਾ 60 ਮਹੀਨੇ ਦੀ ਕੰਟੀਨਿਊਅਸ ਰੈਜ਼ੀਡੈਂਸ, ਮਤਲਬ ਕਿ ਤੁਸੀਂ ਇਹ ਦੱਸਣਾ ਕਿ ਤੁਸੀਂ ਗ੍ਰੀਨ ਕਾਰਡ ਤੋਂ ਬਾਅਦ 5 ਸਾਲ ਇੱਥੇ ਕੰਟੀਨਿਊਅਸ ਰੈਜ਼ੀਡੈਂਟ ਰਹੇ ਹੋ US ਦੇ। ਉਹਦਾ ਮਤਲਬ ਉਹਨਾਂ ਦਾ ਕਹਿਣ ਦਾ ਇਹ ਹੈ ਕਿ US ਦੇ ਵਿੱਚੋਂ ਦੀ ਕੋਈ ਵੀ ਟ੍ਰਿਪ ਤੁਹਾਡਾ 6 ਮਹੀਨੇ ਤੋਂ ਵੱਧ ਬਾਹਰ ਨਹੀਂ ਹੋਣਾ ਚਾਹੀਦਾ। ਤੇ ਮਤਲਬ ਇਹ ਜਿਹੜੇ 5 ਸਾਲ ਹੈ ਇਹ 60 ਮਹੀਨੇ ਬਣਦੇ ਨੇ ਤੇ 60 ਮਹੀਨੇ 'ਚ ਉਹ ਕਹਿੰਦੇ ਨੇ ਕਿ ਅੱਧਾ ਟਾਈਮ ਤੁਸੀਂ 30 ਮਹੀਨੇ ਤੁਸੀਂ US ਦੇ ਵਿੱਚ ਹੋਣੇ ਚਾਹੀਦੇ ਹੋ। ਹੁਣ ਤੁਸੀਂ ਜਿਹੜਾ ਕੇਸ ਦੱਸਿਆ, ਤੁਸੀਂ ਇਹ ਦੱਸਿਆ ਕਿ 5 ਸਾਲ ਦੀ ਤੁਹਾਡੀ ਰਿਕੁਆਇਰਮੈਂਟ ਪੂਰੀ ਹੋ ਗਈ ਹੈ, 30 ਮਹੀਨੇ ਦੀ ਤੁਹਾਡੀ ਮੀਟ ਹੋ ਗਈ ਹੈ, ਪਰ ਤੁਸੀਂ 6 ਮਹੀਨੇ ਤੋਂ ਵੱਧ ਬਾਹਰ ਰਹੇ ਆਏ ਹੋ, ਹੈ ਨਾ ਜੀ। ਇਹ ਜਿਹੜਾ 6 ਮਹੀਨੇ ਤੋਂ 5 ਸਾਲ 'ਚ ਤੇ ਰਹਿਣਾ ਸੀ ਨਾ ਤੇ ਸਾਡੇ 17 ਮਹੀਨੇ ਹੋਏ ਸੀ। ਇਸ ਵਾਰ ਸਾਡਾ ਓਵਰ ਸਟੇ ਹੋ ਗਿਆ ਤੇ ਹੁਣ ਸਾਰਾ ਦੁਬਾਰਾ ਸ਼ੁਰੂ ਕਰਨਾ ਪਏਗਾ। ਉਹ ਸੁਣ ਲਓ ਨਾ ਦੱਸ ਰਹੇ। ਹਾਂਜੀ ਮੈਂ ਤੁਹਾਡਾ ਸਵਾਲ ਸੁਣ ਲਿਆ। ਕੀ ਹੈ ਕਿ ਤੁਹਾਡਾ ਜਿਹੜਾ 6 ਮਹੀਨੇ ਵਾਲਾ ਤੁਹਾਡੀ ਜਿਹੜੀ 5 ਸਾਲ ਵਾਲੀ ਕੰਟੀਨਿਊਅਸ ਰੈਜ਼ੀਡੈਂਸ ਕਲੌਕ ਹੈ ਉਹਨੂੰ ਕੈਂਸਲ ਕਰ ਦਿੰਦਾ। ਮਤਲਬ ਤੁਹਾਡੀ ਜਿਹੜੀ 5 ਸਾਲ ਵਾਲੀ ਕਲੌਕ ਹੈ ਉਹ ਦੁਬਾਰਾ ਸ਼ੁਰੂ ਹੋ ਜਾਂਦੀ ਹੈ 5 ਸਾਲ ਵਾਸਤੇ, 30 ਮਹੀਨੇ ਵਾਸਤੇ ਨਹੀਂ, 60 ਮਹੀਨੇ ਵਾਸਤੇ। ਹੁਣ ਤੁਹਾਨੂੰ ਮੈਂ ਇਹ ਰეკਮੈਂਡ ਕਰੂੰਗਾ ਕਿ ਤੁਸੀਂ ਜਦੋਂ ਤੁਹਾਡਾ 5 ਸਾਲ ਤੁਹਾਡੇ ਨੋਰਮਲੀ ਤੁਹਾਡੇ ਪੂਰੇ ਹੋਣੇ ਸੀਗੇ, ਤੁਸੀਂ ਸਿਟੀਜ਼ਨਸ਼ਿਪ ਫਾਈਲ ਜ਼ਰੂਰ ਕਰੋ। ਰੁਕਣ ਕੋਈ ਨੁਕਸਾਨ ਨਹੀਂ ਤੁਹਾਨੂੰ ਹੈਗਾ, ਤੁਸੀਂ ਫਾਈਲ ਕਰੋ। ਜਿਹੜਾ ਤੁਹਾਡਾ ਉਹ 6 ਮਹੀਨੇ ਵਾਲਾ ਟ੍ਰਿਪ ਜਿਹੜਾ ਉਹਨੂੰ ਤੁਸੀਂ ਐਕਸਪਲੇਨ ਕਰੋ ਮੈਡੀਕਲ ਡਾਕੂਮੈਂਟੇਸ਼ਨ ਕਾਰਨ, ਪ੍ਰੋਸਟੇਟ ਕੈਂਸਰ ਵਗੈਰਾ, ਕੋਵਿਡ ਵਗੈਰਾ ਕਾਰਨ। ਤੇ ਕਾਫੀ ਸਾਰੇ ਕੇਸਿਸ ਆਪਾਂ ਪਹਿਲਾਂ ਦੇਖੇ ਨੇ, ਇਮੀਗ੍ਰੇਸ਼ਨ ਕਈ ਵਾਰੀ ਐਕਸੈਪਸ਼ਨ ਕ੍ਰੀਏਟ ਕਰ ਦਿੰਦੀ ਹੈ ਤੇ ਤੁਹਾਡੀ ਉਹ ਓਵਰਸਟੇ ਮਾਫ ਕਰ ਦੇਗੀ, ਕਰ ਸਕਦੀ ਹੈ। ਜੀ ਜੀ। ਸੋ ਚਾਂਸ ਜਿਹੜਾ ਉਹ ਹੈਗਾ ਆ, ਜੇ ਆਊਟ ਆਫ ਸਰਕਮਸਟਾਂਸ ਤੁਹਾਡੇ ਹੱਥ ਦੇ ਵਿੱਚ ਨਹੀਂ ਸੀਗੇ ਤਾਂ ਉਹਨਾਂ ਨੂੰ ਜੇ ਦੱਸੋ ਤਾਂ ਉਹ ਮਨ ਵੀ ਜਿਹੜਾ ਉਸ ਚੀਜ਼ 'ਚ ਸਕਦੇ ਨੇ। ਅਤੇ ਆਪਣੇ ਅਗਲੇ ਕਾਲਰ ਜਗਵੀਰ ਜੀ ਜੁੜੇ ਨੇ, ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਹਾਂਜੀ ਵੀਰ ਜੀ, ਮੇਰੇ 2-3 ਕੁਐਸਚਨ ਆ ਵੀਰ ਜੀ। ਪਹਿਲਾ ਕੁਐਸਚਨ ਹੈਗਾ ਆ ਮੇਰਾ ਇਮੀਗ੍ਰੇਸ਼ਨ ਦਾ। ਮੇਰੀ ਜਿਹੜੀ ਇੰਟਰਵਿਊ ਆ ਉਹ ਮੇਰੀ 5 ਨਵੰਬਰ ਨੂੰ ਹੋ ਗਈ ਹੋਆ ਸੀਗੀ। ਉਹਨਾਂ ਨੇ ਮੈਨੂੰ ਦੱਸਿਆ ਵੀ ਤੁਹਾਡੀ 3 ਹਫ਼ਤਿਆਂ ਤੱਕ ਵੀ ਸਹੁੰ ਦੀ ਚਿੱਠੀ ਆਉਣੀ ਆ। ਜਿਹੜੀ ਸਹੁੰ ਦੀ ਚਿੱਠੀ ਸੀਗੀ ਉਹ ਸੇਮ ਡੇ ਹੀ ਆਈ ਸੀਗੀ। 12 ਵਜੇ ਦੀ ਮੇਰੀ ਸਹੁੰ ਸੀਗੀ, 3 ਵਜੇ ਸਾਨੂੰ ਚਿੱਠੀ ਮਿਲਦੀ ਆ। ਹੁਣ ਅਸੀਂ ਕੀ ਪ੍ਰੋਸੀਜਰ ਕਰੀਏ? ਤੁਸੀਂ ਮਤਲਬ ਮਿਸ ਕਰਤੀ ਰੇਟ ਹੈ ਨਾ ਆਪਣੀ ਸਹੁੰ ਵਾਲੀ? ਹਾਂਜੀ ਵੀਰ ਜੀ, ਕਿਉਂਕਿ ਚਿੱਠੀ ਲੇਟ ਆਈ ਉਹਨਾਂ ਨੂੰ। ਹਾਂਜੀ ਲੇਟ ਚਿੱਠੀ ਮਿਲੀ ਆ ਸਾਨੂੰ ਸਹੁੰ ਦੀ। ਅੱਛਾ ਠੀਕ ਹੈ, ਕੋਈ ਨਹੀਂ। ਤੁਸੀਂ ਦੁਬਾਰਾ ਨਾ ਇਮੀਗ੍ਰੇਸ਼ਨ ਨੂੰ ਕਾਲ ਕਰੋ, ਇਮੀਗ੍ਰੇਸ਼ਨ ਨੂੰ ਕਾਲ ਕਰਕੇ ਦੁਬਾਰਾ ਅਪਾਇੰਟਮੈਂਟ ਬਣਾ ਲਓ, ਦੁਬਾਰਾ ਤੁਹਾਨੂੰ ਅਪਾਇੰਟਮੈਂਟ ਦੇ ਦੇਣਗੇ। ਓਕੇ। ਹੋਰ ਇੱਕ ਮੇਰਾ ਹੋਰ ਕੁਐਸਚਨ ਆ ਵੀਰ ਜੀ। ਇੱਕ ਆ ਮੇਰਾ ਪੁੱਛ ਲਓ ਜੀ, ਪੁੱਛ ਲਓ ਜਲਦੀ ਜਲਦੀ। ਮੇਰਾ ਅਸਲ ਵਿੱਚ ਮੇਰਾ ਇਹੋ ਪਾਸਪੋਰਟ ਆ ਜਿਹੜਾ ਐਕਸਪਾਇਰ ਹੋਣੇ ਵਾਲਾ ਆ, ਹੋ ਗਿਆ ਆ 12 ਦਸੰਬਰ ਦਾ। ਉਹਦਾ ਫਿਰ ਹੁਣ ਮੈਨੂੰ ਕੀ ਪ੍ਰੋਸੀਜਰ ਕਰਨਾ ਪਊਗਾ? ਇੰਡੀਆ ਦਾ ਪਾਸਪੋਰਟ? ਹਾਂਜੀ। ਤੇ ਹੁਣ ਉਹਦਾ ਕੀ ਕਰਨਾ? ਹੁਣ ਤਾਂ ਤੁਸੀਂ US ਦੇ ਸਿਟੀਜ਼ਨ ਬਣ ਜਾਣਾ, ਸਹੁੰ ਚੱਕ ਲੈਣੀ। ਜਦੋਂ ਸਹੁੰ ਚੱਕ ਲਈ ਫਿਰ US ਦਾ ਸਿਟੀਜ਼ਨ ਬਣਾਓ। ਫਿਰ ਪ੍ਰੋਸੀਜਰ ਉਹਦੇ ਵਿੱਚ ਇਹ ਆ ਵੀ ਜਿਹੜਾ ਇੰਡੀਆ ਵਾਲਾ ਪਾਸਪੋਰਟ ਆ ਇਹਨੂੰ ਰਿਨੰਸੀਏਟ ਕਰਕੇ ਇਸ ਨੂੰ ਕੈਂਸਲ ਕਰਾ ਕੇ ਤੇ ਫਿਰ ਇੰਡੀਆ ਦਾ ਵੀਜ਼ਾ ਲਵਾ ਕੇ ਉੱਥੇ ਫਿਰ ਤੁਹਾਨੂੰ ਜਾਣਾ ਪੈਣਾ ਜਦੋਂ ਵੀ ਤੁਸੀਂ ਜਾਣਾ ਆ। ਸੋ ਹੁਣ ਤੁਹਾਨੂੰ ਉਸ ਪਾਸਪੋਰਟ ਦੇ ਜਿਹੜੇ ਆ ਉਹ ਰੱਖਣ ਦੀ ਜ਼ਰੂਰਤ ਨਹੀਂ ਹੁਣ, ਕਿਉਂਕਿ ਤੁਸੀਂ ਇੱਥੋਂ ਦੇ ਨਾਗਰਿਕ ਬਣਨ ਜਾ ਰਹੇ ਹੋ। ਅਗਲੇ ਜਿਹੜੇ ਕਾਲਰ ਨੇ ਜੀ ਆਪਣੇ ਨਾਲ ਜੁੜੇ,
ਗੁਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਮੰਨ ਲਓ ਮੇਰੀ ਮਿਸਿਜ ਆ, ਮੈਂ ਗ੍ਰੀਨ ਕਾਰਡ 'ਤੇ ਸੀਗਾ ਭਾਜੀ, ਅਤੇ ਮੇਰੀ ਮਿਸਿਜ ਕੈਨੇਡਾ ਦੇ ਵਿੱਚ ਆ, ਅਤੇ ਮੈਂ ਉਹਨਾਂ ਦਾ ਅਪਲਾਈ ਕੀਤਾ ਸੀ 2 ਸਾਲ ਪਹਿਲਾਂ ਭਾਜੀ। ਅਤੇ ਜੀ। ਇਮੀਗ੍ਰੇਸ਼ਨ ਨੇ ਮੇਰੇ ਤੋਂ ਐਡੀਸ਼ਨਲ ਡਾਕੂਮੈਂਟ ਮੰਗੇ ਸੀ ਅਤੇ ਮੈਂ ਉਹਨਾਂ ਨੂੰ ਭੇਜ ਦਿੱਤੇ ਸੀ ਅਤੇ ਉਹਨੇ ਅਪਰੂਵ ਕਰਤਾ ਸੀਗਾ ਭਾਜੀ ਕੇਸ ਨਾ। ਉਸ ਤੋਂ ਬਾਅਦ ਜੀ। ਅਤੇ ਹਾਲੇ ਤੱਕ ਭਾਜੀ ਕੋਈ ਉਹਨਾਂ ਦਾ ਸਾਡਾ ਨਾ ਜਿਹੜਾ ਕੇਸ ਹੈ ਉਹ ਵੀਜ਼ਾ ਸੈਂਟਰ ਕੋਲ ਆ, ਅਤੇ ਇਸ ਅਕੋਰਡਿੰਗ ਮੈਂ ਤੁਹਾਡੇ ਤੋਂ ਪੁੱਛਣਾ ਸੀ, ਅਤੇ ਜੇ ਇਹਨੇ ਜਿਹੜੀਆਂ ਬੰਦ ਕੀਤੇ ਸੀ ਇਮੀਗ੍ਰੇਸ਼ਨ ਇਹਨੇ ਅਗਾਂਹ ਐਕਸਟੈਂਸ਼ਨ ਕੀਤੀਆਂ ਹੈ ਜਾਂ ਓਪਨ ਹੋ ਜੂਗੀਆਂ, ਕਿੰਨਾ ਕੁ ਟਾਈਮ ਲੱਗੂਗਾ ਕੁਝ? ਤੁਸੀਂ ਭਾਜੀ ਪਹਿਲਾਂ ਤਾਂ ਨਾ ਤੁਹਾਡਾ ਮੌਂਟਰੀਅਲ ਕੌਂਸੂਲੇਟ ਮੂਹਰੇ ਆ? ਇਹ ਨਹੀਂ ਭਾਜੀ, ਵੀਜ਼ਾ ਸੈਂਟਰ ਮੂਹਰੇ ਇੱਥੇ ਆਪਣੇ। ਤੁਸੀਂ NVC ਨੂੰ ਇੱਕ ਤਾਂ ਕੰਟੈਕਟ ਕਰੋ, ਫੋਲੋ ਅਪ ਕਰੋ, ਹੈ ਨਾ। ਜਿਹੜਾ ਤੁਹਾਡਾ ਵਾਲਾ ਕੇਸ ਹੈ ਉਹ ਤੁਹਾਡੀ ਜਿਹੜੀ ਹੈ ਟਰੰਪ ਨੇ ਬੈਨ ਲਾਇਆ ਉਹਦੇ ਥੱਲੇ ਆਉਂਦਾ ਹੈ, ਅਤੇ ਤਾਂ ਉਹਨਾਂ ਨੇ ਵੀਜ਼ਾ 31 ਤੱਕ ਉਹਨਾਂ ਦੇ ਬੈਨ ਦੇ ਅਕੋਰਡਿੰਗ ਇਸ਼ੂ ਨਹੀਂ ਹੋ ਸਕਦਾ, ਪਰ ਤੁਸੀਂ ਫਿਰ ਵੀ ਫੋਲੋ ਅਪ ਕਰ ਲਓ ਜੀ। ਹੁਣ ਜਿਹੜੇ F2A ਵਾਲੇ ਜਿਹੜੇ ਹੈਗੇ ਆ, ਮੈਂ ਪਹਿਲਾਂ ਵੀ ਕਈ ਵਾਰੀ ਰੇਡੀਓ 'ਚ ਦੱਸਿਆ ਕਿ ਜੇ ਕਿਸੇ ਕਾਰਨ F2A ਵਾਲਾ US ਦੇ ਵਿੱਚ ਆਉਂਦਾ ਘੁੰਮਣ ਲਈ, ਪਹਿਲਾਂ ਡਿਸਾਈਡ ਕਰਕੇ ਨਹੀਂ ਆਉਂਦਾ ਅਤੇ 90 ਦਿਨ ਬਾਅਦ ਜੇ ਮਨ ਬਣਦਾ ਕਿਸੇ ਦਾ, ਅਤੇ ਉਹ ਇੱਥੇ ਵੀ ਗ੍ਰੀਨ ਕਾਰਡ ਦੀਆਂ ਆਪਸ਼ਨਸ ਖੁੱਲ੍ਹ ਸਕਦੀਆਂ ਉਹਦੇ ਲਈ, ਪੋਸੀਬਲ ਹੈਗੀਆਂ। ਪਰ ਜੋ ਤੁਸੀਂ ਹਾਲਾਤ ਦੱਸੇ ਨੇ ਇਹਦੇ ਵਿੱਚ ਤੁਸੀਂ NVC ਨਾਲ ਫੋਲੋ ਅਪ ਕਰ ਸਕਦੇ ਹੋ ਇਸ ਵੇਲੇ, ਅਤੇ ਜਿਹੜਾ ਬੈਨ ਹੈ ਉਹ ਤੁਹਾਡੇ ਤੇ ਲਾਗੂ ਹੁੰਦਾ ਹੈ। ਜੀ। ਸੋ ਵਧੀਆ ਇਹਦਾ ਟਾਈਮ ਭਾਜੀ? ਹਾਂਜੀ, 31 ਮਾਰਚ ਤਾਈਂ ਕਰਤਾ। ਸੋ ਖਬਰਾਂ ਪੂਰੀਆਂ ਸੁਣਨੀਆਂ ਸੀ ਨਾ, ਅੱਜ ਆਪਾਂ ਕੀਤਾ ਸੀ ਇਸ 'ਤੇ ਕਵਰੇਜ। ਜੀ 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 ਜੀ, ਥੈਂਕ ਯੂ ਜੀ। ਸੋ ਬਿਲਕੁਲ, ਸੋ ਕਈ ਵਾਰੀ ਨਾ ਆਪਾਂ ਵਿੱਚ ਵਿਚਾਲੇ ਜਿਹੜਾ ਲਾ ਲੈਂਦੇ ਹਾਂ, ਦੈਟਸ ਓਕੇ, ਕੋਈ ਗੱਲ ਨਹੀਂ। ਤੁਸੀਂ ਪਰ ਇਹ ਆ ਵੀ ਪ੍ਰੋਗਰਾਮ ਜਦੋਂ ਦੁਬਾਰਾ ਵੀ ਜਿਹੜਾ ਉਹ ਜ਼ਰੂਰ ਸੁਣ ਲਿਆ ਕਰੋ। YouTube Facebook ਦੇ ਉੱਤੇ ਆਪਾਂ ਪਾ ਦਿੰਦੇ ਹਾਂ, ਪੋਡਕਾਸਟ ਦੇ ਉੱਤੇ ਜਿਹੜਾ ਉਹ ਪੰਜਾਬੀ ਰੇਡੀਓ USA ਦੀ ਐਪ ਦੇ ਉੱਤੇ ਉਹ ਪਾ ਦਿੱਤਾ ਜਾਂਦਾ ਹੈ। ਸੋ ਜਦੋਂ ਵੀ ਮੌਕਾ ਲੱਗਦਾ ਹੈ ਜ਼ਰੂਰ ਪੁੱਛ ਲਿਆ ਕਰੋ। ਕਈ ਵਾਰੀ ਸੇਮ ਹੀ ਸਵਾਲ ਹੁੰਦਾ ਹੈ, ਤੁਹਾਡੇ ਨਾਲ ਦੇ ਕਿਸੇ ਨਾ ਕਿਸੇ ਨੇ ਉਹ ਪੁੱਛਿਆ ਹੁੰਦਾ ਹੈ। ਅਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਜੁੜੇ, ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਨਾ 2-3 ਕੁਐਸਚਨ ਨੇ, ਪਰ ਉਹ ਮੈਂ ਇਕੱਠੇ ਪੁੱਛ ਲੂੰਗੀ। ਮੈਨੂੰ ਲੱਗਦਾ ਵੀ ਉਹਨਾਂ ਨੂੰ ਤੁਸੀਂ ਇਕੱਠੇ ਆਂਸਰ ਦੇ ਕਰ ਦੋਗੇ। ਕੋਈ ਨਹੀਂ, ਪਹਿਲਾਂ ਪੁੱਛੋ ਸਟੈਪ ਬਾਏ ਸਟੈਪ। ਓਕੇ, ਸੋ ਮੈਂ ਨਾ ਆਪਣੇ ਮੰਮੀ ਡੈਡੀ ਦਾ ਅਪਲਾਈ ਕਰਨਾ, ਉਹਨਾਂ ਦੀ ਕੋਰਟ ਮੈਰਿਜ ਨਹੀਂ ਹੋਈ, ਸੋ ਉਹਨਾਂ ਨੂੰ ਕਰਾਉਣੀ ਪਊਗੀ। ਦੇਖੋ, ਜਿਹੜੇ ਉਹ ਟਾਈਮਾਂ ਦੇ ਵਿੱਚ ਤਾਂ ਜਿਹੜੀ ਚੈੱਕ ਕਰਿਓ ਤੁਸੀਂ ਆਪਣੇ ਜੁਰਿਸਡਿਕਸ਼ਨ 'ਤੇ, ਜਿਹੜੀ ਰਜਿਸਟ੍ਰੇਸ਼ਨ ਸੀਗੀ ਮੋਸਟ ਸਟੇਟਸ ਦੇ ਵਿੱਚ 1969 ਤੋਂ ਬਾਅਦ ਕੰਪਲਸਰੀ ਹੋਈ ਹੈ। ਪਹਿਲਾਂ ਜਿਹੜੀ ਸੀਗੀ ਰਜਿਸਟਰਡ ਮੈਰਿਜ ਪੋਸੀਬਲ ਹੀ ਨਹੀਂ ਸੀਗੀ, ਐਕਟ ਹੀ ਨਹੀਂ ਬਣਿਆ ਸੀਗਾ, ਅਤੇ ਤੁਹਾਨੂੰ ਐਕਸਪਲੇਨ ਕਰਨਾ ਪੈਣਾ ਕਿ ਕਿਉਂ ਰਜਿਸਟਰ ਨਹੀਂ ਹੋਈ, ਹੈ ਨਾ। ਮੈਨੂੰ ਨਹੀਂ ਪਤਾ ਕਿਹੜੇ ਸਾਲ ਉਹਨਾਂ ਨੇ ਵਿਆਹ ਕਰਾਇਆ, ਪਰ ਤੁਸੀਂ ਉੱਥੋਂ ਐਕਸਪਲੇਨੇਸ਼ਨ ਲੈ ਸਕਦੇ ਹੋ। ਦੂਜਾ, ਤੁਸੀਂ ਜਿਹੜਾ ਆਫਿਸ ਆਫ ਮੈਰਿਜ ਰਜਿਸਟਰਾਰ ਹੁੰਦਾ, ਉੱਥੇ ਜਾ ਕੇ ਉਹਨਾਂ ਕੋਲ ਇੱਕ ਲੈਟਰ ਲੈ ਸਕਦੇ ਹੋ, ਜਿਹੜਾ ਕਿ ਲਿਖ ਕੇ ਦੇ ਸਕਦੇ ਆ ਕਿ ਇਹ ਵਾਲੇ ਸਾਲ ਤੋਂ ਬਾਅਦ ਰਜਿਸਟ੍ਰੇਸ਼ਨ ਕੰਪਲਸਰੀ ਹੋਈ, ਪਹਿਲੇ ਵਾਲਿਆਂ ਦੀ ਕੰਪਲਸਰੀ ਨਹੀਂ ਸੀਗੀ। ਜੀ। ਨੈਕਸਟ ਹੈਗਾ ਵਾ, ਜਿਹੜੇ ਮੇਰੇ ਮੰਮੀ ਨੇ ਉਹ ਨਾ ਬੋਲ ਸਕਦੇ ਨੇ ਨਾ ਉਹ ਸੁਣ ਸਕਦੇ ਨੇ, ਜਿਹੜੇ ਡੈਡੀ ਨੇ ਉਹ ਹੈਂਡੀਕੈਪ ਨੇ, ਸੋ ਫਿਰ ਮੈਂ ਇਹਨਾਂ ਨਾਲ ਕਿਸੇ ਹੋਰ ਦਾ, ਲਾਈਕ ਆਪਣੇ ਬ੍ਰਦਰ ਦਾ, ਜਾਂ ਮੈਂ ਅਪਲਾਈ ਕਰ ਸਕਦੀ ਹਾਂ ਨਾਲ ਉਹਨਾਂ ਦੀ ਹੈਲਪ ਲਈ ਕਿ ਨਹੀਂ? ਤੁਹਾਨੂੰ ਕਿਸੇ ਬ੍ਰਦਰ ਦਾ ਇੱਦਾਂ, ਤੁਹਾਨੂੰ ਐਸ ਸੱਚ ਬ੍ਰਦਰ ਦੀ ਤਾਂ 15 ਸਾਲ ਦੀ ਟਾਈਮ ਲਾਈਨ ਹੈ ਸਿਟੀਜ਼ਨ ਦੇ ਬੇਸ 'ਤੇ। ਉਹਨੂੰ ਇੱਦਾਂ ਨਹੀਂ ਹੈਗਾ ਕਿ ਬ੍ਰਦਰ ਨੂੰ ਉਹਨਾਂ ਨੇ ਛੇਤੀ ਦੇ ਦੇਣਾ। ਤੁਸੀਂ ਇਹਨਾਂ ਦੀ ਐਪਲੀਕੇਸ਼ਨ ਫਾਈਲ ਕਰੋ। ਜਦੋਂ ਤੁਸੀਂ ਫਾਈਨਲ ਸਟੈਪ 'ਤੇ ਜਾਂਦੇ ਹੋ, ਤੁਹਾਨੂੰ ਪੁੱਛੋਗੇ ਕਿ ਤੁਸੀਂ ਕੋਈ ਅਕੋਮੋਡੇਸ਼ਨਸ ਕਲੇਮ ਕਰ ਰਹੇ ਹੋ, ਡਿਸੇਬਿਲਿਟੀ ਕਾਰਨ ਜਾਂ ਲੈਂਗੁਏਜ ਕਾਰਨ ਜਾਂ ਕੋਈ ਵੀ ਕਿਸੇ ਕਿਸਮ ਦਾ ਹੈਂਡੀਕੈਪ, ਤੁਹਾਨੂੰ ਐਕਸਪਲੇਨ ਕਰਨਾ ਪੈਣਾ ਹੈ। ਅਤੇ ਉਹਨਾਂ ਦੇ ਕੋਲ ਸਾਈਨ ਲੈਂਗੁਏਜ ਵਗੈਰਾ ਵਾਲੇ ਅਤੇ ਦੂਜੇ ਅਸਿਸਟੈਂਟ, ਜੇ ਕੋਈ ਹੈਂਡੀਕੈਪ ਹੈ ਉਹਨੂੰ ਅਸਿਸਟੈਂਟਸ ਕਾਫੀ ਜ਼ਿਆਦਾ ਉੱਥੇ ਤੁਹਾਡੀ ਹੈਲਪ ਕਰ ਦੋਗੇ ਉਹ, ਅਤੇ ਉਹ ਤੁਹਾਨੂੰ ਕੋਈ ਅਲੱਗ ਤੋਂ ਕੁਛ ਨਹੀਂ ਕਰਨਾ ਪੈਣਾ ਉਹਦੇ ਲਈ। ਜੀ, ਹਾਂਜੀ, ਠੀਕ ਹੈ। ਅਤੇ ਮੇਰਾ ਲਾਸਟ ਕੁਐਸਚਨ ਨਾ, ਉਹਨਾਂ ਦੀ ਨਾ ਡੇਟ ਆਫ ਬਰਥ ਵੀ ਨਹੀਂ ਬਣੀ ਹੋਈ, ਤਾਂ ਉਹਨਾਂ ਨੂੰ ਇਹ ਬਣਵਾਉਣੀ ਪਊਗੀ ਜਾਂ ਫਿਰ ਇਹਦੇ ਲਈ ਵੀ ਕੋਈ ਐਫੀਡੇਵਿਟ ਹੀ ਹੁੰਦਾ ਵਾ? ਦੇਖੋ, ਕੀ ਹੈਗਾ ਕਿ ਬਣਵਾਉਣਾ ਤਾਂ ਕੁਛ ਨਹੀਂ ਪੈਂਦਾ, ਮਤਲਬ ਇਮੀਗ੍ਰੇਸ਼ਨ ਨੂੰ ਤੁਸੀਂ ਉਹੀ ਪ੍ਰੈਜ਼ੈਂਟ ਕਰਦੇ ਹੋ ਜੋ ਸਹੀ ਇਨਫੋਰਮੇਸ਼ਨ ਹੁੰਦੀ ਹੈ। ਜਿਹਦਾ ਬਰਥ ਸਰਟੀਫਿਕੇਟ ਹੁਣ ਨਹੀਂ ਹੈਗਾ, ਤੁਸੀਂ ਕੀ ਕਰਨਾ ਕਿ ਆਫਿਸ ਆਫ ਰਜਿਸਟਰਾਰ ਆਫ ਬਰਥ ਐਂਡ ਡੈਥ, ਇਹ ਪਤਾ ਕਰਿਓ ਤੁਹਾਨੂੰ ਕਿੱਥੇ ਪੈਂਦਾ ਆਫਿਸ। ਉੱਥੇ ਉਹਨਾਂ ਦੇ ਵੱਲੋਂ ਤੁਹਾਨੂੰ ਇੱਕ ਲੈਟਰ ਆਫ ਨੋਨ ਅਵੇਲੇਬਿਲਿਟੀ ਮਿਲਦੀ ਹੈ, ਜਿਹੜੀ ਇਹ ਕਹਿੰਦੀ ਹੈ ਕਿ ਸਾਡੇ ਰੈਕਡ ਦੇ ਵਿੱਚ ਇਹਨਾਂ ਦੀ ਤਰੀਕ ਨਹੀਂ ਦਰਜ ਹੈ। ਅਤੇ ਇਹਦੇ ਨਾਲ ਤੁਹਾਨੂੰ ਜਿਹੜੇ 2 ਬੰਦੇ ਆ ਜਿਹਨਾਂ ਦੀ ਉਮਰ ਉਹਨਾਂ ਤੋਂ ਜ਼ਿਆਦਾ ਸੀਗੀ, ਜਿਹਨਾਂ ਨੂੰ ਉਹ ਭਾਵੇਂ ਗੁਆਂਢੀ ਹੋਵੇ, ਫੈਮਿਲੀ ਮੈਂਬਰ ਹੋਵੇ, ਕੋਈ ਵੀ ਹੋਵੇ, 2 ਜਣਿਆਂ ਦੇ ਐਫੀਡੇਵਿਟ ਨਾਲ ਤੁਸੀਂ ਉਹਨਾਂ ਦਾ ਬਰਥ ਪ੍ਰੂਫ ਕਰ ਸਕਦੇ ਹੋ। ਜੀ ਜੀ, ਬਿਲਕੁਲ। ਨੋਨ ਅਵੇਲੇਬਿਲਿਟੀ ਜ਼ਰੂਰੀ ਆ ਉਹਦੀ, ਬਿਲਕੁਲ ਜੀ। ਸੋ ਆਪਣੇ ਅਗਲੇ ਕਾਲਰ ਜੁੜੇ ਨੇ ਜੀ, ਸੁਖਜੀਤ, ਸਤਿ ਸ਼੍ਰੀ ਅਕਾਲ। ਭਾਜੀ ਸਤਿ ਸ਼੍ਰੀ ਅਕਾਲ, ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈ ਕਿ ਜਿਹੜੀ ਆਪਾਂ OCI ਕਾਰਡ ਲੈਂਦੇ ਇੰਡੀਆ ਦਾ, ਇਹਦੇ 'ਤੇ ਅਮਰੀਕਨ USA ਜਿਹੜੀ USA ਦੀ ਸਿਟੀਜ਼ਨ ਹੈ ਕੋਈ ਇਫੈਕਟ ਕਰਦੀ ਹੈ? ਭਾਜੀ ਡੂਅਲ ਸਿਟੀਜ਼ਨ ਤੁਸੀਂ ਰੱਖ ਸਕਦੇ ਹੋ OCI ਕਾਰਡ ਨਾਲ, US ਸਿਟੀਜ਼ਨ ਨੂੰ ਤਾਂ ਨਹੀਂ ਕੋਈ ਫਰਕ ਪੈਂਦਾ।
ਅੱਛਾ ਅੱਛਾ। ਤੇ ਇਸ ਸਮੇਂ ਉਹਦਾ ਤਾਂ ਮਤਲਬ ਇਹ ਹੈ ਨਾ ਕਿ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਉਹ ਤਾਂ ਮਿਲਦੀ ਉਹਨੂੰ ਆ ਜਦੋਂ ਇੱਥੇ ਬੰਦਾ ਸਿਟੀਜ਼ਨ ਬਣਦਾ ਕਿਸੇ ਹੋਰ ਕੰਟਰੀ ਦਾ। ਹਾਂਜੀ ਹਾਂਜੀ। ਤੇ ਜਿਹੜੀ ਹੁਣ USA ਐਮਬੈਸੀ ਆ ਬੰਬਈ ਦੇ ਵਿੱਚ ਕੰਮ ਕਰ ਰਹੀ ਆ? ਭਾਜੀ ਜਿੱਦਾਂ ਆਪਾਂ ਹੁਣੇ ਅਨਾਊਂਸ ਕੀਤਾ ਸੀਗਾ, ਬੜੇ ਲਿਮਿਟਡ ਵੀਜ਼ੇ ਤੇ ਕੰਮ ਕਰ ਰਹੀ ਆ, ਸਪਾਊਸ ਵਾਸਤੇ ਜਾਂ ਜਿਹੜੇ ਬੱਚਿਆਂ ਵਾਸਤੇ ਵੀਜ਼ੇ ਦੇਣੇ ਹੁੰਦੇ ਨੇ, ਉਸ ਤੋਂ ਇਲਾਵਾ ਨਹੀਂ ਉਹ ਵੀਜ਼ਾ ਇਸ਼ੂ ਕਰ ਰਹੀ। ਠੀਕ ਹੈ, ਥੈਂਕ ਯੂ ਭਾਜੀ, ਮਿਹਰਬਾਨੀ, ਸ਼ੁਕਰੀਆ ਬਹੁਤ ਸ਼ੁਕਰੀਆ ਜੀ। ਓਕੇ ਜੀ ਜੀ। ਤੇ ਆਪਾਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜਿਹੜੇ ਨੇ ਜਗਬੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਵੀ ਐਮਬੈਸੀ ਖੁੱਲ ਗਈ, ਸਾਡੇ ਬੇਟੇ ਦਾ ਨਾ 3 ਸਾਲ ਹੋ ਗਏ, ਇੰਟਰਵਿਊ ਨਹੀਂ ਆਈ, ਕੋਈ ਮੈਡੀਕਲ ਨਹੀਂ ਆਇਆ, ਕੁਛ ਨਹੀਂ ਆਇਆ। ਉਹਨੇ 3 ਸਾਲ ਹੋ ਗਏ ਵਿਆਹ ਹੋਏ ਨੂੰ। US ਸਿਟੀਜ਼ਨ ਨਾਲ ਵਿਆਹ ਹੋਇਆ ਸੀਗਾ? ਹਾਂਜੀ ਹਾਂਜੀ, ਨਹੀਂ ਉਹ ਤਾਂ ਦੇ ਰਹੇ ਆ। 3 ਸਾਲ ਵਿਆਹ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਹਦੇ ਵਿੱਚ ਇਹ ਹੈ ਕਿ ਫਾਈਲ ਤੁਸੀਂ ਕਦੋਂ ਸ਼ੁਰੂ ਕੀਤੀ ਹੈ, ਜਦੋਂ ਫਾਈਲ ਸ਼ੁਰੂ ਕੀਤੀ ਹੈ ਉਦੋਂ ਤੋਂ ਤੁਹਾਡੀ ਡੇਟ, ਉਦੋਂ ਤੁਹਾਡਾ ਪ੍ਰੋਸੈਸ ਚਾਲੂ ਹੋਊਗਾ। ਤੇ ਤੁਸੀਂ ਉਹਨਾਂ ਨੂੰ ਫੋਲੋ ਅਪ ਕਰ ਸਕਦੇ ਹੋ ਉਹਨਾਂ ਨਾਲ। ਜੀ। ਉਹ ਤਾਂ ਮੈਸੀਆਂ ਖੁੱਲ ਗਈਆਂ? ਮੈਸੀਆਂ ਨਹੀਂ ਖੁੱਲੀਆਂ ਸੀਗੀਆਂ, ਥੋੜੀਆਂ ਬਹੁਤੀਆਂ ਕੰਮ ਜਿਹੜਾ ਚਲਾਈ ਜਾਂਦੇ ਆ, ਆਪਣਾ ਪੂਰੇ ਤੌਰ ਦੇ ਉੱਤੇ ਨਹੀਂ ਜਿਹੜਾ ਖੁੱਲਿਆ। ਜੀ। ਜਿਹੜਾ US ਸਿਟੀਜ਼ਨ ਦਾ ਸਪਾਊਸ ਸੀਗਾ ਉਹਦੇ ਵਾਸਤੇ ਤੇ ਖੁੱਲੀਆਂ ਸੀਗੀਆਂ ਜੀ। ਜਿੱਦਾਂ ਹੁਣ ਇਹਨਾਂ ਨੇ ਕਿਹਾ 3 ਸਾਲ ਹੋ ਗਏ ਵਿਆਹ ਨੂੰ, ਪਰ ਉਹ ਮੈਟਰ ਨਹੀਂ ਕਰਦਾ। ਮੈਟਰ ਕਰਦਾ ਪ੍ਰੋਸੈਸ ਕਦੋਂ ਸ਼ੁਰੂ ਕੀਤਾ ਸੀਗਾ। ਤੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਫੋਲੋ ਅਪ ਕਰੋ ਉਹਨਾਂ ਦੇ ਨਾਲ। ਜੀ ਜੀ। ਇਹ ਅੰਬੈਸੀ ਨੂੰ ਜਿਹੜੇ ਉਹਨਾਂ ਨੂੰ ਕਾਲ ਕਰਨੀ ਪੈਣੀ, ਰਾਈਟ? ਹਾਂਜੀ ਜੀ ਹਾਂਜੀ। ਆਪਣੇ ਅਗਲੇ ਕਾਲਰ ਨੇ ਜੀ ਹਰਮਿੰਦਰ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ ਜੀ, ਮੈਂ ਆਪਣਾ ਮੈਰਿਜ ਬੇਸ ਤੇ ਗ੍ਰੀਨ ਕਾਰਡ ਲਿਆ ਸੀ। ਮੇਰਾ 2 ਸਾਲ ਦਾ ਗ੍ਰੀਨ ਕਾਰਡ ਆਲਰੇਡੀ ਪਹਿਲਾਂ ਐਕਸਪਾਇਰ ਹੋ ਗਿਆ ਸੀ। ਮੈਂ 10 ਸਾਲ ਦਾ ਅਪਲਾਈ ਕੀਤਾ ਤੇ ਮੈਨੂੰ 18 ਮਹੀਨੇ ਦੀ ਐਕਸਟੈਂਸ਼ਨ ਆ ਗਈ ਸੀ, ਤੇ ਮੇਰੇ ਹੁਣ 3 ਸਾਲ ਪੂਰੇ ਹੋ ਗਏ, ਮੇਰੇ ਕੋਲ ਹਜੇ 10 ਸਾਲ ਦਾ ਗ੍ਰੀਨ ਕਾਰਡ ਆਇਆ ਨਹੀਂ। ਮੈਂ ਸਿਟੀਜ਼ਨ ਅਪਲਾਈ ਕਰ ਸਕਦਾ? ਤੁਸੀਂ ਅਜੇ ਮੈਰਿਡ ਹੋ US ਸਿਟੀਜ਼ਨ ਦੇ ਨਾਲ? ਹਾਂਜੀ ਹਾਂ, ਮੇਰੇ ਕੋਲ ਬੇਟੀ ਹੈ ਵੀ। ਹਾਂਜੀ ਬਿਲਕੁਲ ਕਰ ਸਕਦੇ ਹੋ ਜੀ। ਨਹੀਂ ਤੇ ਵੀ ਮੇਰੇ 10 ਸਾਲ ਦਾ ਗ੍ਰੀਨ ਕਾਰਡ ਤਾਂ ਆਇਆ ਨਹੀਂ। ਕੋਈ ਨਹੀਂ, ਉਹ ਪ੍ਰੋਸੈਸ ਚੱਲਦਾ ਰਹਿੰਦਾ। ਤੁਸੀਂ ਅਪਲਾਈ ਕਰ ਸਕਦੇ ਹੋ ਜਦੋਂ ਤੁਹਾਡਾ, ਕਿਉਂਕਿ ਸਿਟੀਜ਼ਨ ਨੂੰ ਵੀ ਸਾਲ 1.5 ਸਾਲ ਲੱਗ ਜਾਂਦਾ ਹੈ। ਤੇ ਕਈ ਵਾਰੀ ਆਪਾਂ ਦੇਖਿਆ ਕਿ ਇਕੱਠੀ ਇੰਟਰਵਿਊ ਲੈ ਲੈਂਦੇ ਨੇ, ਪਰ ਤੁਸੀਂ ਫਾਈਲ ਕਰ ਸਕਦੇ ਹੋ। ਫਾਈਲ ਕਰਨ 'ਚ ਕੋਈ ਰੋਕ ਨਹੀਂ ਹੈਗੀ ਜੀ। ਵੀ ਜਦੋਂ ਮੇਰੇ ਪੌਣੇ 3 ਸਾਲ ਬਾਅਦ ਅਪਲਾਈ ਕਰ ਸਕਦਾ ਹਾਂ ਮੈਂ? 3 ਸਾਲ ਬਾਅਦ 3 ਮਹੀਨੇ ਪਹਿਲਾਂ ਤੁਸੀਂ ਅਪਲਾਈ ਕਰ ਸਕਦੇ ਹੋ। ਬਿਲਕੁਲ, ਪੌਣੇ 3 ਸਾਲ ਤੋਂ। ਤੇ ਇੱਕ ਮੇਰਾ ਹੀ ਉੱਥੇ ਲਿਖਿਆ ਹੁੰਦਾ ਕੇਸ ਵੀ, ਤੇ ਯੋਰ ਕੇਸ ਇਜ਼ ਟ੍ਰਾਂਸਫਰਡ ਟੂ ਨੈਕਸਟ ਆਫਿਸ ਫॉर ਜੁਰੀਡੀਸ਼ਨ, ਲਾਈਕ ਆਪਣਾ। ਉਹਦਾ ਕੋਈ ਨਹੀਂ, ਉਹ ਜਿੱਦਾਂ ਨਾ ਇਹਨਾਂ ਦਾ ਕੰਮ ਕੁਮ ਵਾਧਾ ਘਟਦਾ ਰਹਿੰਦਾ, ਉਹ ਆਪਣੇ ਹਿਸਾਬ ਨਾਲ ਜੁਰਿਸਡਿਕਸ਼ਨ ਚੇਂਜ ਕਰਦੇ ਰਹਿੰਦੇ ਨੇ। ਉਹਦਾ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਪਰਸਨਲ ਲੈਵਲ ਤੇ। ਠੀਕ ਹੈ ਜੀ, ਤੁਸੀਂ ਅਪਲਾਈ ਕਰ ਦਿਓ। ਮੇਰਾ 10 ਸਾਲ ਦਾ ਗ੍ਰੀਨ ਕਾਰਡ ਨਹੀਂ ਵੀ ਆਉਂਦਾ, ਮੈਂ ਅਪਲਾਈ ਕਰਦਾ? ਕਰ ਸਕਦੇ ਜੀ, ਕਰ ਸਕਦੇ ਜੀ। ਤੁਹਾਨੂੰ ਉਹਨਾਂ ਨੇ ਪਹਿਲਾਂ 10 ਸਾਲ ਦਾ ਦੇਣਾ ਜ਼ਰੂਰ ਹੈ, ਪਰ ਇਹ ਹੈ ਕਿ ਤੁਸੀਂ ਅਪਲਾਈ ਕਰ ਸਕਦੇ ਹੋ, ਕਿਉਂਕਿ ਹੁਣ ਸਿਟੀਜ਼ਨਸ਼ਿਪ ਨੂੰ ਵੀ ਸਾਲ 1.5 ਸਾਲ ਲੱਗਦਾ ਹੈ। ਤੇ ਤੁਸੀਂ ਅਪਲਾਈ ਕਰੋ, ਤੁਹਾਡਾ ਟਾਈਮ ਬਚ ਜਾਏਗਾ। ਜੀ ਜੀ, ਓਕੇ ਜੀ। ਜੀ। ਆਪਣੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ, ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੀ ਕੁਐਸਚਨ ਹੈਗਾ ਕਿ ਮੇਰੀ ਬੇਟੀ ਇੰਡੀਆ ਹੈ ਓਵਰਸੀਜ਼ ਦਾ, ਮੈਂ ਇੱਥੇ USA ਦੇ ਵਿੱਚ ਹਾਂ, ਅਤੇ ਬੇਟੀ ਮਾਈਨਰ ਆ, 21 ਤੋਂ ਅੰਡਰ ਆ, ਅਤੇ ਉਹਦਾ ਪਿਛਲੇ ਕੁਛ ਟਾਈਮ ਤੋਂ ਨਾ ਥੋੜ੍ਹਾ ਪ੍ਰੋਬਲਮ ਚੱਲ ਰਹੀ, ਡਿਪਰੈਸ਼ਨ 'ਚ ਚੱਲ ਰਹੀ ਸੀ। ਮੈਂ ਸਾਈਕੈਟਰਿਸਟ ਨੂੰ ਉਹਦੀ ਕਰਵਾਈ, ਡਾਕਟਰ ਚੈੱਕਅਪ ਕਰਾਇਆ, ਅਤੇ ਉਹਨਾਂ ਨੇ ਉਹਦਾ ਲਿਖ ਦਿੱਤਾ ਕੁਛ ਕਿ ਉਹਨੂੰ ਸੀਵੀਅਰ ਡਿਪਰੈਸ਼ਨ ਹੈਗਾ, ਅਤੇ ਉਹਦਾ ਕੇਸ ਅਜੇ ਅੰਡਰ NVC ਇੱਥੇ USA ਦੇ ਵਿੱਚ ਹੀ ਆ, ਅਜੇ ਮੁੰਬਈ ਨਹੀਂ। ਤੁਸੀਂ ਸਿਟੀਜ਼ਨ ਹੋ? ਹਾਂਜੀ ਸਿਟੀਜ਼ਨ। ਅੱਛਾ ਜੀ। ਦੇਖੋ ਕੀ ਹੁੰਦਾ ਕਿ ਹੈਲਥ ਗਰਾਊਂਡ ਤੇ ਨਾ ਜੇ ਇਨਐਡਮਿਸਿਬਿਲਿਟੀ ਹੁੰਦੀ ਹੈ 212 ਬਾਰਸ ਲੱਗ ਜਾਂਦੀਆਂ। ਤੁਹਾਨੂੰ ਵਕੀਲ ਨਾਲ ਡਿਸਕਸ ਕਰਨਾ ਪੈਣਾ ਹੈ ਕਿ ਇਹ ਇਨਐਡਮਿਸਿਬਿਲਿਟੀ ਤੋਂ ਕਿੱਦਾਂ ਵੇਵਰ ਲੈਣਾ। ਨਹੀਂ ਮੈਂ ਸਮਝੀ ਨਹੀਂ ਐਕਚੁਅਲੀ ਉਹਦਾ ਅਜੇ ਮੈਂ ਉਹਦਾ ਕੋਈ ਡਾਕੂਮੈਂਟ ਜਿਹੜਾ ਸਬਮਿਟ ਨਹੀਂ ਕੀਤਾ। ਮੈਂ ਇਹ ਸੋਚਦੀ ਸੀ, ਮੇਰਾ ਕੁਐਸਚਨ ਸੀ ਕਿ ਮੈਂ ਉਹ ਡਾਕੂਮੈਂਟ ਜੇ ਸਬਮਿਟ ਕਰਦੀ ਹਾਂ ਅਤੇ ਮੈਨੂੰ ਕੋਈ ਇਹਦੇ ਕੇਸ ਦੇ ਨਾਲ ਕੋਈ ਇਫੈਕਟ ਪਏਗਾ ਇਹਦੇ ਡਿਜ਼ੀਜ਼ ਦਾ? ਜਿਹੜੇ ਮਾਈਨਰ ਬੱਚੇ ਸੀਗੇ ਉਹਨਾਂ ਨੂੰ ਤਾਂ ਵੈਸੇ ਵੀ ਕੋਈ ਪ੍ਰੋਬਲਮ ਨਹੀਂ ਨਾ, ਕੇਸ ਤਾਂ ਉਹਨਾਂ ਦੇ ਚੱਲ ਹੀ ਰਹੇ ਸੀਗੇ। ਅਤੇ ਤੁਸੀਂ ਹਾਂਜੀ ਉਹਨਾਂ ਨੂੰ ਮੈਡੀਕਲ ਰੀਜ਼ਨ ਕਰਕੇ ਕਿ ਕਿਉਂ ਤੁਹਾਡਾ ਕੇਸ ਉਹ ਛੇਤੀ ਸੁਣਨ, ਤੁਸੀਂ ਐਕਸਪੀਡਾਈਟ ਕਰਨ ਦੀ ਰਿਕੁਐਸਟ ਜ਼ਰੂਰ ਪਾ ਸਕਦੇ ਹੋ ਇਹਦੇ ਬੇਸਿਸ 'ਤੇ। ਇਹ ਪਹਿਲੇ ਪਾਈ ਸੀ ਮੈਂ, ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਸੀ, ਉਦੋਂ ਮੈਂ ਸਿਰਫ ਵਰਬਲੀ ਉਹਨਾਂ ਨੂੰ ਲਿਖ। ਹਾਂ ਉਹ ਮਤਲਬ ਇਹ ਹੈ ਕਿ ਇੱਦਾਂ ਨਹੀਂ ਕਿ ਕੋਈ ਵੀ ਸਾਈਕੈਟਰਿਸਟ ਫੜ ਲਿਆ ਅਤੇ ਸਾਰਿਆਂ ਨੇ ਕੇਸ ਬਣਾ ਦਿੱਤੇ, ਇੱਦਾਂ ਨਹੀਂ। ਮਤਲਬ ਕਿ ਜੇ ਜੈਨੂਇਨ ਉਹਨਾਂ ਨੂੰ ਲੱਗੂਗਾ ਤਾਂ ਹੀ ਹੈ। ਤੁਹਾਡੇ ਫਿਰ ਸਾਈਕੈਟਰਿਸਟ 'ਤੇ ਡਿਪੈਂਡ ਕਰਦਾ ਕਿ ਉਹਨਾਂ ਦੀ ਲਿਖਣ ਦੀ ਕੁਆਲਿਟੀ ਕਿੰਨੀ ਵਧੀਆ ਹੈ, ਕੇਸ ਇਸ ਤਰੀਕੇ ਨਾਲ ਐਕਸਪਲੇਨ ਕਰਦੇ ਨੇ। ਫਿਰ ਨਵਾਂ ਸਾਈਕੈਟਰਿਸਟ ਲੱਭੋ, ਨਵੀਂ ਲੈਟਰ ਦੇ ਨਾਲ ਦੇਖੋ ਕਿ ਇਮੀਗ੍ਰੇਸ਼ਨ ਕਨਵਿੰਸ ਹੁੰਦੀ ਹੈ ਕਿ ਨਹੀਂ ਹੁੰਦੀ। ਸਾਈਕੈਟਰਿਸਟ ਨੇ ਲੈਟਰ ਨਹੀਂ ਦਿੱਤੀ, ਉਹਨਾਂ ਨੇ ਇਵੈਲੂਏਸ਼ਨ ਕਰਕੇ ਦਿੱਤੀ। ਸਾਈਕੈਟਰਿਸਟ ਇਵੈਲੂਏਸ਼ਨ ਹੈਗੀ ਇਹਦੀ ਪੂਰੀ।
ਤੇ ਲੈਟਰ ਉਹ ਕਹਿੰਦੇ ਨਹੀਂ। ਹਾਂਜੀ, ਫਿਰ ਉਹਨਾਂ ਨੂੰ ਵੈਲੂਏਸ਼ਨ ਪਸੰਦ ਨਹੀਂ ਆਈ ਹੋਣੀ, ਤੁਸੀਂ ਦੂਜੇ ਸਾਈਕੈਟ੍ਰਿਸਟ ਤੋਂ ਕਰਾ ਕੇ ਦੁਬਾਰਾ ਟਰਾਈ ਕਰੋ। ਮੈਂ ਦਿੱਤੀ ਨਹੀਂ ਪਹਿਲੇ, ਮੈਂ ਨਹੀਂ ਮੇਰਾ ਕੁਝ, ਮੈਂ ਪਹਿਲੇ ਨਹੀਂ ਸਾਈਕੈਟ੍ਰਿਕ ਵੈਲੂਏਸ਼ਨ ਦਿੱਤੀ ਸੀ। ਪਹਿਲੇ ਮੈਂ ਜਸਟ ਉਹਨੂੰ ਵੈਸੇ ਲਿਖਿਆ ਸੀ ਐਮਬੈਸੀ ਨੂੰ ਕਿ ਮੇਰੀ ਬੱਚੀ ਜਿਹੜੀ ਡਿਪਰੈਸ਼ਨ 'ਚ ਜਾ ਰਹੀ ਆ। ਉਹਨਾਂ ਨੂੰ ਮੈਂ ਕੋਈ ਡਾਕੂਮੈਂਟ ਨਹੀਂ ਸਬਮਿਟ ਕੀਤਾ ਸੀ। ਫਿਰ ਵਿਦਆਊਟ ਡਾਕੂਮੈਂਟ ਉਹਨਾਂ ਨੇ ਪ੍ਰੂਫ ਨਹੀਂ ਨਾ ਮੰਨਣਾ ਉਸ ਚੀਜ਼ ਨੂੰ। ਮੈਨੂੰ ਇਹ ਸੀ ਕਿ ਅਗਰ ਮੈਂ ਲਾਉਂਦੀ ਹਾਂ ਤਾਂ ਇਹ ਕੋਈ ਉਹਦੇ ਤੇ ਇਫੈਕਟ ਨਹੀਂ ਹੈ ਕਿ ਬੱਚਾ ਹਾਂ ਡਿਪਰੈਸ਼ਨ ਜਾਂ ਬਿਮਾਰ ਆ ਬੱਚਾ, ਉਹਨੂੰ ਇੱਥੇ ਬੁਲਾ ਕੇ ਕੀ ਕਹਿਣਾ, ਜਿਸ ਤਰ੍ਹਾਂ ਮੈਨੂੰ। ਸੋ ਇਹ ਜੀ ਬਿਲਕੁਲ, ਸੋ ਇਸ ਦੇ ਬਾਰੇ ਦੱਸ ਦਿਓ ਵੀ ਜੇ ਇੱਦਾਂ ਦੀ ਕੋਈ ਕੰਡੀਸ਼ਨ ਹੁੰਦੀ ਆ ਕੀ ਉਹਦੇ ਕਰਕੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇਮੀਗ੍ਰੇਸ਼ਨ ਦੇ ਉੱਤੇ ਰੋਕ ਤਾਂ ਨਹੀਂ ਲੱਗ ਜਾਊਗੀ? ਦੇਖੋ ਇੱਦਾਂ ਹੈ ਕਿ ਜਿਹੜੇ ਬੱਚੇ ਹੁਣ ਆਟਿਜ਼ਮ ਵਗੈਰਾ ਜਿਹਨਾਂ ਨੂੰ ਸੀਗਾ, ਕਾਫੀ ਸਾਰੇ ਲੋਕਾਂ ਦੇ ਬੱਚਿਆਂ ਨੂੰ ਰੋਕਤਾ ਸੀਗਾ। ਉਹ ਕਹਿੰਦੇ ਕਿ ਇਹ ਵੱਡੇ ਹੋ ਕੇ ਪਬਲਿਕ ਚਾਰਜ ਬਣ ਜਾਊਗਾ, ਸਹੀ ਨਹੀਂ ਹੋ ਸਕਦਾ। ਹੁਣ ਤੁਸੀਂ ਜਿਹੜੀ ਤੁਹਾਡੀ ਮੈਂਟਲ ਡਿਸੇਬਿਲਿਟੀ ਹੈ, ਇੱਕ ਹੁੰਦੀ ਹੈ ਟੈਂਪਰੇਰੀ, ਇੱਕ ਹੁੰਦੀ ਹੈ ਪਰਮਾਨੈਂਟ ਮੈਂਟਲ ਡਿਸੇਬਿਲਿਟੀ। ਤੁਸੀਂ ਜੇ ਸਾਈਕੈਟ੍ਰਿਸਟ ਵੈਲੂਏਸ਼ਨ ਦੀ ਜਿਹੜੀ ਰਿਪੋਰਟ ਹੈ, ਮੇਕ ਸ਼ੋਰ ਕਰਿਓ ਕਿ ਤੁਸੀਂ ਆਪ ਉਹਨੂੰ ਜ਼ਰੂਰ ਇੱਕ ਵਾਰੀ ਪੜ੍ਹ ਲਿਓ ਕਿ ਉਹਦੇ ਵਿੱਚ ਕੁਛ ਇੱਦਾਂ ਦਾ ਤਾਂ ਨਹੀਂ ਲਿਖਿਆ ਕਿ ਜਿੰਨਾ ਪਰਮਾਨੈਂਟ ਮੈਂਟਲ ਇੰਪੇਅਰਟੀ ਹੈ, ਜਿਹਦੇ ਕਰਕੇ ਕਿ ਉਹ ਕਹਿ ਸਕਦੇ ਨੇ ਕਿ ਇਹ ਬੱਚਾ ਬਰਡਨ ਬਣੂਗਾ। ਤੇ ਜੇ ਬੇਸਿਕ ਡਿਪਰੈਸ਼ਨ ਵਗੈਰਾ ਜਿਹੜਾ ਹੈਗਾ ਕਿਉਰੇਬਲ ਹੈ ਨਾ, ਉਹਦੀ ਕੋਈ ਪ੍ਰੋਬਲਮ ਨਹੀਂ। ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਜਗਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਜੀ। ਮੇਰਾ ਕੁਐਸਚਨ ਇਹੀ ਸੀਗਾ, ਹੋ ਸਕਦਾ ਤੁਸੀਂ ਆਨਸਰ ਕਰਤਾ ਹੋਵੇ, ਵੀ ਅੱਜ ਕੱਲ੍ਹ ਜਿਹੜੇ ਫੈਮਿਲੀ ਵੀਜ਼ੇ ਦੇ ਜਿਹੜੇ ਬਲੱਡ ਰਿਲੇਸ਼ਨਸ਼ਿਪ ਵਾਲੇ ਜਿਹੜੇ ਬ੍ਰਦਰ ਐਂਡ ਸਿਸਟਰ ਨੂੰ ਅਪਲਾਈ ਕੀਤਾ ਸੀ, ਉਹਨਾਂ ਦਾ ਕੀ ਸਟੇਟਸ ਹੈਗਾ ਜੀ? ਈਅਰ ਚੱਲ ਰਿਹਾ? ਹਾਂਜੀ, ਉਹਨਾਂ ਨੂੰ ਤਾਂ ਵੇਟ ਹੀ ਕਰਨੀ ਪਊਗੀ ਹੁਣ ਜੀ। ਉਹਦਾ ਇਸ ਟਾਈਮ ਕਿਹੜਾ ਈਅਰ ਚੱਲ ਰਿਹਾ? ਦੇਖੋ ਜਿਹੜਾ ਐਕਚੁਅਲ ਐਮਬੈਸੀ ਕਿਹੜੀ ਪ੍ਰੋਸੈਸਿੰਗ ਕਰ ਰਹੀ ਹੈ, ਉਹਦਾ ਤਾਂ ਕਿਸੇ ਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਜਿਹੜਾ ਇਹਨਾਂ ਦਾ ਵੈਸੇ ਇਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਕਾਲ ਕਰਨੀ ਚਾਹੀਦੀ ਹੈ ਵੀਜ਼ਾ ਬੁਲੇਟਿਨ ਦੇ ਅਕੋਰਡਿੰਗ, ਉਹ ਹੈਗਾ ਨਵੰਬਰ 2005। ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਕਰਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਹਾਂਜੀ ਭਾਜੀ ਮੈਂ ਨਾ 2013 'ਚ ਐਂਟਰ ਹੋਇਆ ਸੀ ਕਰੂ ਵੀਜ਼ੇ ਨਾਲ ਇੱਥੇ ਯੂਨਾਈਟਿਡ ਸਟੇਟਸ 'ਚ, ਅਤੇ ਮੈਂ 1 ਸਾਲ ਦੇ ਅੰਦਰ ਫਾਈਲ ਕੀਤਾ ਸੀ ਅਸਾਈਲਮ, ਅਤੇ ਮੇਰਾ ਅਸਾਈਲਮ ਦੀ ਨੈਕਸਟ ਈਅਰ 'ਚ ਹੈਗੀ ਇੰਡੀਵਿਜੂਅਲ। ਅਤੇ ਪਰ ਮੇਰਾ ਨਾ 2-3 ਸਾਲ ਬਾਅਦ US ਸਿਟੀਜ਼ਨ ਨਾਲ ਮੈਰਿਜ ਕੀਤੀ ਸੀ। ਮੇਰਾ I-130 ਵੀ ਪ੍ਰੂਫ ਸੀਗਾ, ਪਰ ਮੈਨੂੰ ਕਹਿ ਰਹੇ ਸੀਗੇ ਮੈਨੂੰ ਸਟਿਲ ਕੰਟਰੀ ਆਊਟ ਕਰਨੀ ਪਊਗੀ, ਪਰ ਮੈਂ ਵੇਵਰ ਵੀ ਨਹੀਂ ਫਾਈਲ ਕਰ ਸਕਦਾ ਸੀਗਾ। ਮੈਨੂੰ ਪਤਾ ਨਹੀਂ ਲੱਗਾ ਕੀ ਅਟਰਨੀ ਨੇ ਕੀ ਕਰਨਾ। ਅਤੇ ਮੇਰੀ ਇੰਡੀਵਿਜੂਅਲ ਹੈ ਨੈਕਸਟ ਈਅਰ, ਅਤੇ ਮੈਂ ਫਿਰ ਇਹੀ ਦਿਸ ਈਅਰ, ਅਤੇ ਮੈਂ ਫਿਰ ਉਹਦੀ ਵੇਟ ਕਰਾਂ ਕਿ ਮੈਂ ਕੁਛ ਹੋਰ ਅਪਲਾਈ ਕਰਾਂ? ਦੇਖੋ ਜਿਹੜੇ ਕਰੂ ਵੀਜ਼ੇ ਤੇ ਆਉਂਦੇ ਨਾ, ਉਹਨੂੰ ਪਹਿਲਾਂ ਤਾਂ ਇਹ ਹੈ ਕਿ ਲਾਜ਼ ਇੱਥੇ ਕਾਫੀ ਚੇਂਜ ਹੁੰਦੇ ਰਹਿੰਦੇ ਨੇ। ਤੁਹਾਨੂੰ ਦੇਖਣਾ ਪੈਣਾ ਕਿ ਕਿਹੜੇ ਸਾਲ ਕਿਹੜੇ ਮਹੀਨੇ ਆਪਾਂ ਕੀ ਲਾਜ਼ ਹੈ। ਮੋਸਟਲੀ ਹੁਣ ਕੀ ਚੱਲ ਰਿਹਾ ਕਿ ਜਿਹੜਾ USCIS ਦਾ ਥੱਲੇ ਹੁੰਦਾ ਅਸਾਈਲਮ ਆਫਿਸ ਦਾ, ਉਹ ਤਾਂ ਕਹਿੰਦੇ ਸਾਡਾ ਜੂਰਿਸਡਿਕਸ਼ਨ ਨਹੀਂ ਹੈਗਾ, ਤੁਸੀਂ ਅਸਾਈਲਮ ਫਾਈਲ ਕਰਦੇ ਹੋ, ਉਹਨਾਂ ਨੇ ਬਾਏ ਡਿਫਾਲਟ ਤੁਹਾਡਾ ਰਿਜੈਕਟ ਕਰਕੇ ਜੱਜ ਕੋਲ ਭੇਜ ਦਿੰਦੇ ਨੇ। ਹੁਣ ਤੁਹਾਡਾ ਜੱਜ ਦੇ ਕੋਲ ਆ ਗਿਆ, ਤੁਸੀਂ ਆਏ ਸੀਗੇ, ਤੁਸੀਂ ਆਪਣੇ ਵਕੀਲ ਨੂੰ ਪੁੱਛੋ ਕਿ ਕੋਰਟ ਮੋਰੇ ਐਡਜਸਟਮੈਂਟ ਦੀ ਆਪਸ਼ਨ ਹੈਗੀ ਹੈ ਕਿ ਨਹੀਂ ਹੈਗੀ ਹੈ ਜਦੋਂ ਤੁਹਾਡੀ ਇੰਡੀਵਿਜੂਅਲ ਹੀਅਰਿੰਗ ਆਉਂਦੀ ਹੈ ਉਸ ਵੇਲੇ। ਅਤੇ ਆਪਣੇ ਕੇਸ ਦੇ ਵਿੱਚ ਦੇਖੋ ਦਮ ਕਿੰਨਾ ਹੈ ਕਿ ਜਿੱਤ ਸਕਦੇ ਹੋ ਨਹੀਂ ਜਿੱਤ ਸਕਦੇ ਹੋ। ਮੈਂ ਤੁਹਾਨੂੰ ਇਹ ਰეკਮੈਂਡ ਕਰੂੰਗਾ ਕਿ US ਸਿਟੀਜ਼ਨ ਨਾਲ ਤੁਹਾਡਾ ਵਿਆਹ ਅਤੇ ਕੇਸ ਦੇ ਵਿੱਚ ਗਲਤ ਨਾ ਕੁਛ ਕਿਹੋ ਜਿਹਦੇ ਕਰਕੇ ਕਿ ਤੁਹਾਡਾ ਮਿਸਰੈਪ੍ਰਜੈਂਟੇਸ਼ਨ ਦਾ ਪੰਗਾ ਪੈ ਜਾਵੇ। ਜੇ ਹਾਰਦੇ ਹੋ ਕੇਸ ਸਿੱਧੇ ਹਾਰ ਜਾਓ, ਅਤੇ ਵਲੰਟਰੀ ਡਿਪਾਰਚਰ ਲੈ ਕੇ, ਮੇਰੇ ਹਿਸਾਬ ਨਾਲ ਜਿੰਨਾ ਤੁਸੀਂ ਮੈਨੂੰ ਫੋਨ 'ਤੇ ਦੱਸ ਰਹੇ ਹੋ, ਵਲੰਟਰੀ ਡਿਪਾਰਚਰ ਲੈ ਕੇ ਬਾਹਰੋਂ ਜਾ ਕੇ ਵੇਵਰ ਕਰਾ ਕੇ ਫਿਰ ਤੁਹਾਡੇ ਕੋਲ ਵਾਪਸ ਆਉਣ ਦਾ ਸਿੱਧਾ ਤਰੀਕਾ ਹੈ। ਪਰ ਇਹ ਹੈ ਕਿ ਤੁਹਾਨੂੰ 6 ਮਹੀਨੇ 8 ਮਹੀਨੇ ਬਾਹਰ ਰੁਕਣਾ ਪੈ ਸਕਦਾ ਹੈ ਘੱਟੋ ਘੱਟ, ਹੈ ਨਾ ਜੀ। ਅਤੇ ਤੁਸੀਂ ਇਹ ਆਪਣੇ ਜਿਹੜਾ ਤੁਹਾਡਾ ਸਾਰਾ ਸਾਲਮ ਦਾ ਕਲੇਮ ਹੈ, ਬੈਠ ਕੇ ਆਪਣੇ ਵਕੀਲ ਦੇ ਨਾਲ ਗੱਲ ਕਰੋ, ਦੱਸੋ ਉਹਨੂੰ ਕਿ ਕੀ ਲੱਗਦਾ ਕਿੱਦਾਂ ਨਵੇਂ ਜਿਹੇ ਹਾਲਾਤ ਚੱਲ ਰਹੇ ਨੇ ਤੁਹਾਨੂੰ, ਉਹਦੇ ਕਰਕੇ ਕੋਈ ਜਿਹੜੇ ਵੀ ਪ੍ਰੋਟੈਸਟ ਵਗੈਰਾ ਉਹਦੇ ਕਰਕੇ ਤੁਹਾਨੂੰ ਕੋਈ ਹੋਰ ਐਡੀਸ਼ਨਲ ਤੰਗੀਆਂ ਆ ਰਹੀਆਂ, ਉਹ ਤੁਸੀਂ ਐਕਸਪਲੇਨ ਕਰ ਸਕਦੇ ਹੋ ਜੱਜ ਨੂੰ ਆਪਣੇ ਕਿ ਕਿਉਂ ਤੁਸੀਂ ਵਾਪਸ ਨਹੀਂ ਜਾ ਸਕਦੇ ਹੋ। ਪਰ ਜੇ ਤੁਹਾਡੇ ਵਕੀਲ ਨੂੰ ਫਿਰ ਵੀ ਲੱਗਦਾ ਹੈ ਕਿ ਕੇਸ 'ਚ ਇੰਨਾ ਦਮ ਨਹੀਂ ਹੈਗਾ, ਅਤੇ ਫਿਰ ਤੁਸੀਂ ਵਲੰਟਰੀ ਡਿਪਾਰਚਰ ਵਾਲੀ ਆਪਸ਼ਨ ਪਰਸੂ ਕਰੋ। ਉਹਦੇ ਵਿੱਚ ਤੁਹਾਨੂੰ ਜ਼ਿਆਦਾ ਫਾਇਦਾ। ਉਹਦੇ ਵਿੱਚ ਇਹ ਹੈ ਕਿ ਤੁਸੀਂ ਬਾਹਰ ਜ਼ਰੂਰ ਲਟਕੋਗੇ, ਪਰ ਤੁਸੀਂ ਵਾਪਸ ਆਉਣ ਦੇ ਚਾਂਸ ਤੁਹਾਡੇ ਹਾਈ ਹੋ ਜਾਂਦੇ ਨੇ ਥੋੜ੍ਹੇ। ਜੀ। ਅਗਲੇ ਕਾਲਰ ਨੇ ਸਨੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਸੀ, ਮੇਰੇ ਪੇਰੈਂਟਸ ਇੱਥੇ ਆਏ ਹੋਏ ਆ ਵਿਜ਼ਟਰ ਵੀਜ਼ੇ 'ਤੇ ਮੈਂ ਪੁੱਛਣਾ ਸੀਗਾ ਉੱਦਾਂ ਤਾਂ ਇੱਥੇ 6 ਮਹੀਨੇ ਰਹਿ ਸਕਦੇ ਹਾਂ, ਪਰ 6 ਮਹੀਨੇ ਤੋਂ ਜੇ ਜ਼ਿਆਦਾ ਰਹਿਣਾ ਹੋਵੇ ਉਹਦੀ ਅਪਰੂਵਲ ਲਈ ਜਾ ਸਕਦੀ ਹੈ? ਜੀ, ਦੇਖੋ ਕੀ ਹੁੰਦਾ ਕਿ 6 ਮਹੀਨੇ ਦੀ ਤੁਹਾਨੂੰ ਐਂਟਰੀ ਦਿੰਦੇ ਨੇ, ਤੁਸੀਂ ਟਾਈਮਲੀ ਇੱਕ ਐਕਸਟੈਂਸ਼ਨ ਫਾਈਲ ਕਰਨੀ ਹੁੰਦੀ ਹੈ 6 ਮਹੀਨੇ ਦੇ ਖਤਮ ਹੋਣ ਤੋਂ ਪਹਿਲਾਂ ਤੁਸੀਂ ਉਹਦੇ ਵਿੱਚ ਵੀ 6 ਮਹੀਨੇ ਹੀ ਮੰਗ ਸਕਦੇ ਹੋ ਮੈਕਸੀਮਮ। ਹੁਣ ਜਦੋਂ ਤੁਹਾਡੀ ਦੂਜੀ ਐਕਸਟੈਂਸ਼ਨ ਟਾਈਮਲੀ ਫਾਈਲ ਹੋ ਜਾਂਦੀ ਹੈ, ਉਹਨਾਂ ਇਹ ਹੈ ਕਿ ਉਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾਊਗਾ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਲੀਗਲ ਸਟੇਟਸ ਮਿਲ ਗਿਆ। ਜਦ ਤੱਕ ਉਹ ਕੇਸ ਪੈਂਡਿੰਗ ਰਹੂਗਾ, ਪਰ ਜਿੰਨਾ ਤੁਸੀਂ ਟਾਈਮ ਮੰਗਿਆ ਸੀ ਉਹ ਤੋਂ ਵੱਧ ਤੁਸੀਂ ਨਹੀਂ ਰਹਿ ਸਕਦੇ ਜੇ ਤੁਸੀਂ ਐਕਸਟੈਂਸ਼ਨ ਫਾਈਲ ਕਰਦੇ ਹੋ, ਅਤੇ ਜਿੰਨੀ ਦੇਰ ਉਹ ਪੈਂਡਿੰਗ ਹੈ, ਪਰ ਜਿਹੜੀ ਤਰੀਕ ਤੁਸੀਂ ਮੰਗੀ ਉਹ ਤੋਂ ਪਹਿਲਾਂ ਉਹਨਾਂ ਨੂੰ ਛੱਡ ਕੇ ਜਾਣਾ ਪਊਗਾ। ਅਤੇ ਤੁਸੀਂ ਇਹ ਦੇਖ ਲਿਓ, ਕਿਉਂਕਿ ਇਮੀਗ੍ਰੇਸ਼ਨ
ਅਪਰੂਵ ਕਰਨ 'ਚ ਬਹੁਤ ਜ਼ਿਆਦਾ ਟਾਈਮ ਲਾ ਰਹੀ ਹੈ। ਤੁਸੀਂ ਜੇ ਉਹਨਾਂ ਨੂੰ ਰੱਖਣਾ ਕੁਛ ਮਹੀਨੇ ਹੋਰ ਤੁਸੀਂ ਫਾਈਲ ਕਰਦੇ ਹੋ ਐਕਸਟੈਂਸ਼ਨ, ਪਰ ਉੱਤੋਂ ਉਹਨਾਂ ਨੂੰ ਐਕਸਟੈਂਸ਼ਨ ਇਹ ਨਾ ਉਮੀਦ ਕਰਿਓ ਕਿ ਉਹਨਾਂ ਨੇ ਐਕਸਟੈਂਸ਼ਨ ਟਾਈਮਲੀ ਅਪਰੂਵ ਕਰ ਦੇਣੀ ਹੈ। ਬੇਸਿਕਲੀ ਉਹਨਾਂ ਨੂੰ 6 ਮਹੀਨੇ ਅਗਲੇ ਹੋਰ 6 ਮਹੀਨੇ ਤੋਂ ਪਹਿਲਾਂ ਜਾਣਾ ਹੀ ਪੈਣਾ। ਜੀ ਜੀ ਓਕੇ ਜੀ, ਠੀਕ ਹੈ ਜੀ, ਥੈਂਕ ਯੂ ਜੀ। ਜੀ ਤੇ ਅਗਲੇ ਕਾਲਰ ਨੇ ਜੀ ਸੁਖਪ੍ਰੀਤ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਇੱਕ ਕੁਐਸਚਨ ਇਹ ਸੀਗਾ ਕਿ ਮੈਂ ਆਪਣੇ ਹਸਬੈਂਡ ਦਾ 2019 ਵਿੱਚ ਅਪਲਾਈ ਕੀਤਾ ਸੀ ਤੇ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਤੇ ਮੇਰੇ ਬੇਬੀ ਦਾ ਬਰਥ ਇੱਥੇ ਆ ਕੇ ਹੋਇਆ ਹੈ। ਜਦੋਂ ਮੈਂ ਇੰਡੀਆ ਤੋਂ ਇੱਥੇ ਆਈ ਮੇਰੇ ਬੇਬੀ ਦਾ ਬਰਥ ਇੱਥੇ ਹੋਇਆ ਤੇ ਉਹਨਾਂ ਦੀ NVC ਨੇ ਇੰਟਰਵਿਊ ਦਾ ਕਿਹਾ ਸੀ ਕਿ ਉਹ ਮੈਨੂੰ ਡੇਟ ਦਊਗੇ ਇੰਟਰਵਿਊ ਦੀ, ਕਿ ਮੈਨੂੰ ਆਪਣੇ ਬੱਚੇ ਦਾ ਬਰਥ ਸਰਟੀਫਿਕੇਟ ਇਮੀਗ੍ਰੇਸ਼ਨ ਨੂੰ ਭੇਜਣਾ ਚਾਹੀਦਾ NVC ਨੂੰ? ਦੇਖੋ ਕੀ ਹੈ ਕਿ ਜਿਹੜਾ ਬੈਨ ਲਗਾਇਆ ਨਾ ਉਹਨਾਂ ਨੇ ਪਰਮਾਨੈਂਟ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਸ ਤੇ, ਉਹਨਾਂ ਦਾ ਬੈਨ ਜਿਹੜਾ ਹੈਗਾ ਉਹ ਕਰੋਨਾ ਵਾਇਰਸ ਦੇ ਕਰਕੇ ਇੱਕ ਹੈਲਥ ਸੇਫਟੀ ਰੀਜ਼ਨ ਕਰਕੇ ਲਗਾਇਆ, ਤੇ ਦੂਜਾ ਉਹਨਾਂ ਨੇ ਤਾਂ ਲਗਾਇਆ ਕਿ ਇਹ ਲੋਕ ਕੀ ਆ ਕੇ ਜੌਬਸ ਲਊਗੇ ਇੱਥੇ ਤੇ US ਵਰਕਫੋਰਸ ਨੂੰ ਅਫੈਕਟ ਕਰੂਗੇ। ਤੇ ਜਿਹੜਾ ਬੈਨ ਹੈ ਮਾਰਚ 31 ਤੱਕ ਐਕਸਟੈਂਡ ਕਰ ਦਿੱਤਾ ਗਿਆ। ਹੁਣ ਤੁਸੀਂ ਬੱਚੇ ਦਾ ਜਿਹੜਾ ਬਰਥ ਸਰਟੀਫਿਕੇਟ ਵਗੈਰਾ ਲਾ ਕੇ ਉਹਨਾਂ ਨੂੰ ਕਹਿ ਸਕਦੇ ਹੋ ਕਿ ਕੇਸ ਐਕਸਪੀਡਾਈਟ ਕਰ ਦਿਓ, ਪਰ ਤੁਹਾਡਾ ਬੈਨ ਦੇ ਥੱਲੇ ਫਾਲ ਕਰਦਾ ਹੈ ਕਿਉਂਕਿ ਉਹ ਇਹ ਨਹੀਂ ਚਾਹੁੰਦੇ ਕਿ ਹੋਰ ਜ਼ਿਆਦਾ ਕੰਟਰੀ 'ਤੇ ਬਰਡਨ ਪਵੇ ਇਸ ਵੇਲੇ। ਤੇ ਤੁਸੀਂ ਟਰਾਈ ਕਰ ਲਓ, ਪਰ ਕੋਈ ਗਰੰਟੀ ਨਹੀਂ ਹੈ ਕਿ ਉਹਨਾਂ ਨੇ ਤੁਹਾਡਾ ਕੇਸ ਸੁਣਨਾ। ਅੱਛਾ ਜੀ, ਪਰ ਮੈਂ ਟਰਾਈ ਕਰ ਸਕਦੀ ਕਿ ਆਪਣੇ ਬੱਚੇ ਦਾ ਬਰਥ ਸਰਟੀਫਿਕੇਟ? ਟਰਾਈ ਤਾਂ ਜ਼ਰੂਰ ਕਰ ਸਕਦੇ ਹੋ, ਪਰ ਹਾਰਡਸ਼ਿਪ ਸਿਰਫ ਸਿਟੀਜ਼ਨ ਵਾਲੇ ਦੀ ਐਕਸਪੀਡਾਈਟ ਕਰਦੇ ਨੇ, ਗ੍ਰੀਨ ਕਾਰਡ ਹੋਲਡਰ ਵਾਲੇ ਤੇ ਉਹਨਾਂ ਨੇ ਪਰਪਸਲੀ ਰੋਕ ਲਾਈ ਹੈ ਤਾਂ ਕਿ ਇਹ ਜੌਬ ਨਾ ਲੈ ਲੈਣ ਇੱਥੇ ਆ ਕੇ। ਥੈਂਕ ਯੂ ਜੀ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਜਸਪਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਬੋਲ ਰਿਹਾ ਫਲੋੜਾ ਤੋਂ। ਇਸ ਤਰ੍ਹਾਂ ਅਸੀਂ ਆਪਣੇ ਮੁੰਡੇ ਮੇਰੇ ਸਿਟੀਜ਼ਨ ਨੇ ਭਰਿਆ ਸੀ ਕੁੜੀ ਵਾਸਤੇ, ਉੱਥੇ ਮੈਰਿਜ ਹੋ ਗਈ I-30 ਤੇ ਅਪਰੂਵ ਵੀ ਹੋ ਗਿਆ ਸੀ ਲਾਸਟ ਸਾਲ ਅਪ੍ਰੈਲ ਦੇ ਵਿੱਚ, ਤੇ ਸਭ ਕੁਝ ਜਮ੍ਹਾਂ ਕਰਾ ਦਿੱਤਾ। ਇੰਟਰਵਿਊ ਤੇ ਮੈਡੀਕਲ ਵਾਸਤੇ ਵੇਟ ਕਰ ਰਹੇ ਕਿ ਰੁਕਿਆ ਹੈ ਕੰਮ ਜਾਂ ਸਾਨੂੰ ਕੁਝ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ ਸਾਨੂੰ? ਕੇਸ ਬਾਏ ਕੇਸ ਬੇਸਿਸ ਹੈ। ਜਿਹਨਾਂ ਨੂੰ ਐਕਸਟਰੀਮ ਐਮਰਜੈਂਸੀ ਹੈ, ਕਿਸੇ ਦਾ ਬੱਚਾ ਹੈ, ਕੋਈ ਸਾਈਕੈਟ੍ਰਿਕ ਇਸ਼ੂ ਹੈ, ਉਹਨਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਬਾਕੀਆਂ ਨੂੰ ਤਾਂ ਵੇਟਿੰਗ ਹੀ ਹੈ। ਸਾਰਿਆਂ ਦੀ ਇੰਟਰਵਿਊ ਨਹੀਂ ਲੈ ਸਕਦੇ ਉਹ, ਤੇ ਤੁਹਾਨੂੰ ਜੇ ਨਾਰਮਲ ਕੇਸ ਹੈ ਤੁਹਾਨੂੰ ਵੇਟ ਹੀ ਕਰਨਾ ਪਊਗਾ। ਨਾਰਮਲ ਕੇਸ ਹੀ ਹੈ ਜੀ, ਫਿਰ ਇੰਤਜ਼ਾਰ ਕਰੋ। ਹਾਂਜੀ, ਵੇਟ ਹੀ ਕਰਨਾ ਪੈਣਾ ਫਿਰ। ਅਸੀਂ ਪਿਛਲੀ ਵਾਰ ਇੱਕ ਦੂਜੇ ਮੁੰਡੇ ਦਾ ਕੀਤਾ ਸੀ, ਉਹਦਾ ਫਿਆਂਸੇ ਵੀਜ਼ਾ ਕੀਤਾ ਸੀ, ਤੇ ਉਹ ਵੇਟ ਕਰਦੇ ਕਰਦੇ ਉਹਨਾਂ ਨੇ ਸਾਡਾ ਜਿਹੜਾ NCC ਵਾਲੇ ਨੇ ਸਾਡਾ ਉਸ ਮੁੰਡੇ ਦਾ ਵੀਜ਼ਾ ਕੱਟ ਦਿੱਤਾ ਸੀ, ਉਹਦੀ ਲੜਕੀ ਦਾ ਵਾਈਫ ਕਹਿ ਰਿਹਾ ਸੁਬੁਜ ਦਾ। ਦੇਖੋ ਤੁਹਾਨੂੰ ਨਾ ਫੋਲੋ ਅਪ ਵਗੈਰਾ ਕਰਦੇ ਰਹਿਣੇ ਹੁੰਦੇ ਆ, ਫੋਲੋ ਅਪ ਕਰੋ ਤੁਸੀਂ। 1 ਸਾਲ ਦਾ ਟਾਈਮ ਦਿੱਤਾ, ਵੇਟ ਕਰੀਏ, ਕੋਈ ਪ੍ਰੋਬਲਮ ਨਹੀਂ। ਕਿਆ ਦਿਨ ਤੁਹਾਡਾ 1 ਸਾਲ ਬੀਤ ਗਿਆ ਤੇ ਅਸੀਂ ਕੁਝ ਨਹੀਂ ਕਰ ਸਕਦੇ, ਕੋਈ ਐਸੀ ਪ੍ਰੋਬਲਮ? ਤੁਸੀਂ 1 ਸਾਲ ਦੇ ਵਿੱਚ ਤੁਸੀਂ ਇਹ ਸ਼ੋ ਕਰਨਾ ਕਿ ਤੁਸੀਂ NVC ਨੂੰ ਕੰਟੈਕਟ ਕੀਤਾ ਸੀਗਾ। ਕੰਟੈਕਟ ਸੈਕਸ਼ਨ ਤੇ ਜਾ ਕੇ ਜੇ ਤੁਸੀਂ ਕੰਟੈਕਟ ਕੀਤਾ, ਤੁਸੀਂ ਕਹਿ ਸਕਦੇ ਹੋ ਕਿ ਮੇਰੇ ਕੋਈ ਇਰਾਦਾ ਨਹੀਂ ਸੀਗਾ ਬੰਡਨ ਕਰਨ ਦਾ, ਮੈਂ ਇੱਕ ਐਕਸ਼ਨ ਲੈਣਾ ਸੀਗਾ, ਮੈਂ ਐਕਸ਼ਨ ਲੈ ਲਿਆ, ਮੈਂ ਤੁਹਾਨੂੰ ਕੰਟੈਕਟ ਕਰ ਲਿਆ। ਜੀ ਜੀ, ਸੋ ਉਹ ਚੀਜ਼ ਦੇਖਦੇ ਆ ਵੀ ਤੁਸੀਂ ਪ੍ਰੋਐਕਟਿਵ ਜਿਹੜੇ ਉਹ ਨਾਲ ਦੇ ਨਾਲ ਜਿਹੜਾ ਰਹੋ। ਸੋ ਜ਼ਰੂਰ ਸਲਾਹ ਲੈ ਲਿਆ ਕਰੋ ਚੰਗੇ ਵਕੀਲਾਂ ਤੋਂ। ਕਈ ਵਾਰੀ ਬੰਦਾ ਨਹੀਂ ਤਾਂ ਆਪਣੇ ਹਿਸਾਬ ਦੇ ਨਾਲ ਬੰਦਾ ਸੋਚਦਾ ਰਹਿੰਦਾ, ਕਈ ਵਾਰੀ ਪੇਚੀ ਦੇ ਮਸਲੇ ਜਿਹੜੇ ਉਹ ਬਣ ਜਾਂਦੇ ਨੇ। ਅਗਲੇ ਕਾਲਰ ਨੇ ਜੀ ਕਰਮਜੀਤ। ਤੇ ਜੇ ਤੁਸੀਂ ਜਗਵੀਰ ਟੇਟਕੀਆਣਾ ਹੋਣਾ ਤੋਂ ਕੰਸਲਟ ਕਰਨਾ ਚਾਹੁੰਦੇ ਹੋ, ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਆ 4159090503 415-909-0503। ਅਗਲੇ ਕਾਲਰ ਕਰਮਜੀਤ। ਸਤਿ ਸ਼੍ਰੀ ਅਕਾਲ ਕਰਮਜੀਤ ਜੀ। ਹੈਲੋ। ਹਾਂਜੀ ਹੈਲੋ ਜੀ। ਹਾਂਜੀ ਪੰਜਾਬੀ ਰੇਡੀਓ ਬੋਲਦੇ? ਜੀ ਜੀ ਜੀ, ਉੱਥੇ ਕਾਲ ਕੀਤੀ ਹੈ, ਤੁਸੀਂ ਪੁੱਛੋ ਜੀ ਕੀ ਸਵਾਲ? ਸਤਿ ਸ਼੍ਰੀ ਅਕਾਲ ਜੀ, ਮੈਂ ਜੁਬਾਸ਼ੀ ਤੋਂ ਬੋਲਦਾ ਸੋਮਨਾਥ। ਮੈਂ ਉਹ ਜੇ ਟੈਕਸੀਆਂ ਸਾਹਿਬ ਨਾਲ ਗੱਲ ਕਰਨੀ। ਪੁੱਛੋ ਸਵਾਲ ਪੁੱਛੋ, ਗੱਲ ਕਰ ਰਹੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਮੈਂ ਨਾ ਮੇਰਾ ਬੇਟਾ ਸੀਗਾ ਇੱਥੇ ਆਪਣੇ ਸਿਟੀਜ਼ਨ ਬਣਿਆ ਸੀ ਉਹ ਇੱਥੇ ਦਾ 2012 ਦੇ ਵਿੱਚ, ਤੇ ਉਹਨੇ ਪਰਿਵਾਰ ਦੀ ਪਟੀਸ਼ਨ ਕੀਤੀ, ਮੇਰੇ ਬੇਟੇ ਦੀ ਕੀਤੀ ਸੀਗੀ, ਮੇਰੀ ਬੇਟੀਆਂ ਦੀ ਦੋਹਰੀ ਕੀਤੀ ਸੀ, ਤੇ ਉਹ 2013 ਦੇ ਵਿੱਚ ਮਤਲਬ 12 ਲਾਸਟ ਵਿੱਚ ਅਸੀਂ ਦਸੰਬਰ 'ਚ ਵੀ ਕੀਤੀ, ਤੇ ਹੁਣ ਬਾਕੀ ਇੰਨਾ ਟਾਈਮ ਹੋ ਗਿਆ ਅਜੇ ਤੱਕ ਨਾ ਕੋਈ ਚਿੱਠੀ ਆਈ ਨਾ ਕੋਈ। ਉਹ ਤਾਂ ਨਵੰਬਰ 2005 ਚੱਲ ਰਿਹਾ। ਅਜੇ ਤਾਂ ਬਹੁਤ ਪਿੱਛੇ ਆ ਤੁਸੀਂ ਜੀ। ਨਵੰਬਰ 2005 ਚੱਲਦਾ? ਨਹੀਂ ਜੀ ਨਹੀਂ, ਕੋਈ ਚਿੱਠੀ ਪੱਤਰ ਹੀ ਨਹੀਂ ਆਇਆ ਉਹਦਾ ਅਪਰੂਵਲ ਲੈਟਰ ਨਾ ਪਹਿਲਾਂ। ਅੱਛਾ ਜੀ, ਨਹੀਂ ਉਹ ਤਾਂ ਤੁਸੀਂ ਫੋਲੋ ਅਪ ਕਰ ਲਓ ਉਹਨਾਂ ਨਾਲ, USCIS ਵਾਲਿਆਂ ਨੂੰ 130 ਵਗੈਰਾ ਅਪਰੂਵਲ ਕਾਲ ਕਰ ਲਓ USCIS ਨੂੰ ਕਸਟਮਰ ਸਰਵਿਸ ਤੇ, ਉਹ ਜਵਾਬ ਦੇ ਦੇਣਗੇ ਤੁਹਾਨੂੰ। ਜੀ, ਆਪਣਾ ਕੇਸ ਨੰਬਰ ਜਿਹੜਾ ਉਹ ਹੈਗਾ ਹੁੰਦਾ ਆ ਜਿਹੜਾ ਵੀ ਆ, ਉਸ ਨੂੰ ਲੈ ਕੇ ਜਿਹੜਾ ਤੁਸੀਂ ਪੁੱਛ ਸਕਦੇ ਆ। ਅਗਲੇ ਅਨਾਉਂਸਮੈਂਟ ਇਹ ਵੀ ਹੈ ਕਿ ਬਾਕੀ ਸਾਰੇ ਜਿਹੜੇ ਸੁਣ ਵੀ ਰਹੇ ਆ ਕਿ ਜੇ ਤੁਹਾਡਾ ਸਿਬਲਿੰਗ ਵਾਲਾ ਕੇਸ ਜੇ ਫਾਈਲ ਕੀਤਾ ਨਾ, ਜੇ ਉਹ ਪੈਂਡਿੰਗ ਰਵੇ, ਤੁਹਾਡਾ ਉਹਦੇ ਵਿੱਚ ਫਾਇਦਾ ਹੀ ਹੈ, ਕਿਉਂਕਿ ਜਿਹੜੇ ਤੁਹਾਡੇ ਉੱਥੇ ਭੈਣ ਭਰਾ ਵਾ ਉਹਨਾਂ ਦੇ ਜਿਹੜੇ ਬੱਚੇ ਆ ਉਹ 21 ਸਾਲ ਤੋਂ ਉੱਤੇ ਜੇ ਹੋ ਜਾਂਦੇ ਆ ਤੇ ਫਿਰ ਉਹਨਾਂ ਦਾ ਨੰਬਰ ਨਹੀਂ ਲੱਗਦਾ ਹੈ,
ਤੇ ਜਿੰਨੀ ਦੇਰ ਇਹ 130 ਪੈਂਡਿੰਗ ਰਹਿੰਦਾ ਹੈ ਉਹਨਾਂ ਦੇ ਬੱਚਿਆਂ ਦੀ ਉਮਰ 'ਚੋਂ ਤੁਸੀਂ ਉਹ ਟਾਈਮ ਮਾਈਨਸ ਕਰ ਸਕਦੇ ਹੋ। ਤੇ ਜੇ ਤੁਹਾਡਾ 130 ਪੈਂਡਿੰਗ ਹੈ, ਮੈਂ ਇਮੀਗ੍ਰੇਸ਼ਨ ਨੂੰ ਇਹ ਫੋਨ ਕਰਕੇ ਇਹ ਨਹੀਂ ਕਹੂੰਗਾ ਕਿ ਇਹਨੂੰ ਐਕਸਪੀਡਾਈਟ ਕਰੋ, ਕਿਉਂਕਿ ਮੈਂ ਇਹੀ ਚਾਹੂੰਗਾ ਕਿ ਮੇਰਾ ਕੇਸ ਵੱਧ ਤੋਂ ਵੱਧ ਪੈਂਡਿੰਗ ਰਹੇ ਤਾਂ ਕਿ ਮੈਨੂੰ ਉਨੇ ਸਾਲ ਮੇਰੇ ਉਹ ਜਿਹੜੇ ਭਾਂਜੇ ਵਗੈਰਾ ਤੁਹਾਡੇ ਉਹਨਾਂ ਦੀ ਉਮਰ 'ਚੋਂ ਮਾਈਨਸ ਹੋ ਸਕਣ। ਦੇਖੋ ਹੁਣ ਜੇ 2012 ਦਾ ਕੀਤਾ 9 ਸਾਲ ਉਹਨਾਂ ਦੇ ਬਚ ਗਏ ਆ, ਜੇ ਉਹਨਾਂ ਦੇ ਵੱਲੋਂ ਕੁਛ ਅਪਰੂਵਲ ਜਿਹੜਾ ਉਹ ਨਹੀਂ ਆਇਆ, ਸੋ ਉਹਨਾਂ ਦੇ ਲਈ ਫਾਇਦਾ ਹੀ ਹੈ ਗਾਂ ਉਹਨਾਂ ਦੇ ਭੈਣ ਭਰਾ ਦੇ ਜਿਹੜੇ ਉਹ ਨਿਆਣਿਆਂ ਦੇ ਲਈ। ਸੋ ਇੱਕ ਬਸ ਇਹ ਹੈ ਕਿ ਫਾਸਟ ਫਾਰਵਰਡ ਕਰਨ ਤੋਂ ਚੰਗਾ ਬਸ ਇੱਕ ਨਾ ਇਮੀਗ੍ਰੇਸ਼ਨ ਨੂੰ ਕਾਲ ਕਰਕੇ ਕਸਟਮਰ ਟਰੈਕਿੰਗ ਨੰਬਰ ਲੈ ਲਿਓ ਤੇ ਆਪਣਾ ਰਿਕੁਐਸਟ ਬਸ ਇਹੀ ਕਰਿਓ ਕਿ ਮੈਂ ਬਸ ਇਹ ਪੁੱਛਣਾ ਚਾਹੁੰਦਾ ਕਿ ਮੇਰਾ ਕੇਸ ਪੈਂਡਿੰਗ ਹੈ ਕਿ ਨਹੀਂ ਪੈਂਡਿੰਗ ਹੈ, ਦੈਟਸ ਆਲ ਜੀ। ਉਹਨਾਂ ਨੂੰ ਐਕਸਪੀਡਾਈਟ ਕਰਨ ਦੀ ਰਿਕੁਐਸਟ ਨਹੀਂ ਪਾਣੀ ਕਿਸੇ ਨੂੰ। ਕਾਲੇ ਨਾ ਪਿਓ ਇਸ ਮਾਮਲੇ 'ਚ। ਸੋ ਤਰੀਕੇ ਦੇ ਨਾਲ ਜਿਹੜਾ ਆਪਾਂ ਚੱਲੀਏ। ਤੇ ਅਗਲੇ ਕਾਲਰ ਨੇ ਕੁਲਦੀਪ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ ਕਿ ਜਿੱਦਾਂ ਮੈਂ ਆਪਣੇ ਭੈਣ ਭਰਾਵਾਂ ਦਾ ਵੀ ਫਾਈਲ ਕੀਤਾ ਹੋਇਆ 5.5 ਸਾਲ ਹੋ ਗਏ, ਮੈਂ 2015 ਜੁਲਾਈ 'ਚ ਕੀਤਾ ਸੀਗਾ ਤੇ ਮੈਂ ਨਾ ਐਡਰੈਸ ਚੇਂਜ ਕਰਵਾਉਣਾ ਸੀਗਾ ਤੇ ਮੈਂ ਐਡਰੈਸ ਕਿੱਦਾਂ ਚੇਂਜ ਕਰਵਾਉਣਾ ਵਾ? ਮੈਂ ਇਹਨਾਂ ਨੂੰ ਕਾਲ AR11 ਇੰਟਰਨੈਟ ਤੇ ਜਾਓ, ਏਅਰ ਰਾਈਫਲ AR11 ਫਾਰਮ ਭਰੋ ਆਨਲਾਈਨ, ਬੜਾ ਈਜ਼ੀ ਹੈ। ਇੱਕ ਪਾਸੇ ਪੁਰਾਣਾ ਐਡਰੈਸ ਮੰਗੂਗੇ, ਇੱਕ ਪਾਸੇ ਨਵਾਂ ਮੰਗੂਗੇ ਤੇ ਤੁਹਾਡਾ ਰਿਸੀਟ ਨੋਟਿਸ ਮੰਗੂਗੇ। ਉਹ ਨੰਬਰ ਭਰ ਕੇ ਤੁਹਾਨੂੰ 2-3 ਮਿੰਟ ਲੱਗਣੇ ਨੇ, ਆਨਲਾਈਨ ਤੁਸੀਂ ਚੇਂਜ ਕਰ ਸਕਦੇ ਹੋ ਆਪਣੇ ਆਪ ਹੀ। ਓਕੇ। ਤੇ ਦੂਜਾ ਕੁਐਸਚਨ ਮੇਰਾ ਇਹ ਸੀਗਾ ਵੀ ਉਹਨਾਂ ਦੀ ਜਦੋਂ ਜਿਹੜੇ ਅਸੀਂ ਪੇਪਰ ਭੇਜੇ ਸੀ ਬਸ ਰਸੀਦ ਨੰਬਰ ਵਾਲੀ ਲੈਟਰ ਹੀ ਆਈ ਹੈ ਵੀ ਹੁਣ ਦੁਬਾਰਾ ਤਾਂ ਸਾਨੂੰ ਤਾਂ ਨਹੀਂ ਕਾਲ ਕਰਨ ਦੀ ਲੋੜ ਹੈਗੀ? ਤੁਹਾਨੂੰ ਕਾਲ ਤਾਂ ਨਹੀਂ ਕਰਨ ਦੀ ਲੋੜ, ਪਰ ਤੁਹਾਨੂੰ ਆਪਣਾ ਐਡਰੈਸ ਜ਼ਰੂਰ ਅਪਡੇਟ ਰੱਖਣਾ ਹੈ ਕਿਉਂਕਿ ਉਹਨਾਂ ਨੇ ਇੱਕ ਵਾਰੀ ਨੋਟਿਸ ਭੇਜਣਾ। ਜੇ ਤੁਸੀਂ ਮਿਸ ਕਰਤਾ ਤੇ ਉਹਨਾਂ ਨੇ ਦੁਬਾਰਾ ਨਹੀਂ ਭੇਜਣਾ। ਤੁਸੀਂ ਬਸ ਮੇਕ ਸ਼ੋਰ ਕਰੋ ਕਿ ਤੁਹਾਡਾ ਕੇਸ ਪ੍ਰੋਸੈਸ ਦੇ ਵਿੱਚ ਹੈਗਾ ਤੇ ਐਡਰੈਸ ਹਮੇਸ਼ਾ ਅਪਡੇਟਡ ਰਹਿੰਦਾ। ਜਿਹੜੇ ਭੈਣ ਭਰਾ ਵਾਲੇ ਜਿਹੜੇ ਕੇਸਿਸ ਆ ਨਾ, ਜਿਹੜਾ ਵੀ ਬੰਦਾ ਭੈਣ ਭਰਾ ਵਾਲੇ ਕੇਸਿਸ ਕਰਦਾ ਹੈ, ਮੇਕ ਸ਼ੋਰ ਕਰਿਓ ਕਿ ਐਡਰੈਸ ਰეკਮੈਂਡਡ ਇਹੀ ਹੁੰਦਾ ਕਿ ਤੁਸੀਂ ਇੱਕ PO ਬਾਕਸ ਵਗੈਰਾ ਲੈ ਲਓ, ਉੱਥੇ ਤੁਹਾਡਾ ਮਿਸ ਹੋਣ ਦੇ ਘੱਟ ਚਾਂਸਸ ਹੈ। ਜੇ ਐਡਰੈਸ ਵਗੈਰਾ ਮੂਵ ਇਨ ਕਰਦੇ ਰਹਿੰਦੇ ਹੋ ਵਿੱਚ ਨਾ, ਕਈ ਵਾਰੀ ਨੋਟਿਸ ਵਗੈਰਾ ਜੇ ਮਿਸ ਹੋ ਗਿਆ, ਹੁਣ 15 ਸਾਲ ਦਾ ਪ੍ਰੋਸੈਸ ਹੈ, 10ਵੇਂ ਸਾਲ ਤੇ ਜਾ ਕੇ ਤੁਸੀਂ ਨੋਟਿਸ ਮਿਸ ਕਰਤਾ, ਸਾਰਾ ਪ੍ਰੋਸੈਸ ਖਰਾਬ ਹੋ ਜਾਂਦਾ ਜੀ। ਨੋਟਿਸ ਵੀ ਉਹ ਘਰੇ ਲੈਟਰ ਵਗੈਰਾ ਪਾਉਂਦੇ ਆ ਜਿਹੜੀ? ਜੀ ਨੋਟਿਸ ਚਿੱਠੀ ਹੁੰਦੀ ਹੈ। ਜੀ ਚਿੱਠੀ ਹੁੰਦੀ ਹੈ। ਓਕੇ ਭਾਜੀ, ਓਕੇ ਜੀ, ਥੈਂਕ ਯੂ ਜੀ। ਸੋ ਅਗਲੇ ਕਾਲਰ ਨੇ ਕੁਲਵਿੰਦਰ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਐਕਚੁਅਲੀ 2 ਕੁਐਸਚਨ ਆ। ਮੈਂ ਤੁਹਾਡਾ ਪ੍ਰੋਗਰਾਮ ਹਮੇਸ਼ਾ ਸੁਣਦੇ ਰਹਿੰਦੀ ਹਾਂ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੰਦੇ ਹੋ। ਤੇ ਮੇਰਾ ਕੁਐਸਚਨ ਇਹ ਹੈ ਜਿੱਦਾਂ ਸਾਡੇ ਰਿਸ਼ਤੇਦਾਰ ਆ ਉਹ ਜਿੱਦਾਂ ਵਿਜ਼ਟਰ ਵੀਜ਼ੇ ਤੇ ਇੱਥੇ ਆ ਚੁੱਕੇ ਆ, ਤੇ ਜੇ ਮੰਨ ਲਓ ਹੁਣ ਉਹ ਆ ਜਾਣ, ਜਿਸ ਤਰ੍ਹਾਂ ਫਾਰਮਰ ਪ੍ਰੋਟੈਸਟ ਚੱਲ ਰਿਹਾ ਇੰਡੀਆ ਦੇ ਵਿੱਚ, ਤੇ ਉਹ ਇੱਥੇ ਆ ਕੇ ਅਸਾਈਲਮ ਅਪਲਾਈ ਕਰ ਸਕਦੇ ਆ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਡਾਇਰੈਕਟਲੀ ਕਿ ਤੁਸੀਂ ਇੱਥੇ ਆ ਕੇ ਅਸਾਈਲਮ ਅਪਲਾਈ ਕਰੋ, ਹੈ ਨਾ। ਨਾ ਮੈਂ ਕਿਸੇ ਨੂੰ ਰੋਕ ਸਕਦਾ, ਨਾ ਮੈਂ ਕਿਸੇ ਨੂੰ ਇਹ ਕਹਿ ਸਕਦਾ ਕਿ ਤੁਸੀਂ ਆ ਕੇ ਇੱਦਾਂ ਕਰੋ। ਜੇ ਉਹਨਾਂ ਨੂੰ ਕੋਈ ਪ੍ਰੋਬਲਮ ਇੱਦਾਂ ਦੀ ਹੋਈ ਹੈ ਡਾਕੂਮੈਂਟ, ਤੇ ਉਹਨਾਂ ਨੂੰ US ਲਾਅ ਦੇ ਅਕੋਰਡਿੰਗ ਉਹਨਾਂ ਨੂੰ ਪ੍ਰੋਵੀਜ਼ਨ ਦਿੱਤੀਆਂ ਉਹਨਾਂ ਨੇ ਕਿ ਤੁਸੀਂ ਜਦੋਂ ਪੁੱਛਦੇ ਕਿ ਕੀ ਕਰਨ ਆਉਣਾ, ਤੁਸੀਂ ਅਸਾਈਲਮ ਜੇ ਤੁਹਾਨੂੰ ਲੱਗਦਾ ਕਿ ਕਲੇਮ ਬਣਦਾ ਤੇ ਉਹ ਲਗਾ ਸਕਦੇ ਨੇ। ਤੇ ਇਹਦੇ ਨਾਲ ਮੈਂ ਇਹ ਦੱਸ ਦਿੰਦਾ ਕਿ ਕੌਣ ਕੇਸ ਲਗਾ ਸਕਦਾ ਹੈ। ਉਹ ਬੰਦਾ ਕੇਸ ਲਗਾ ਸਕਦਾ ਹੈ ਜਿਹਨੂੰ ਪੋਲੀਟੀਕਲ ਓਪੀਨੀਅਨ ਕਰਕੇ ਕੋਈ ਨਾ ਕੋਈ ਸਰਕਾਰ ਤੋਂ ਨੁਕਸਾਨ ਪਹੁੰਚਿਆ ਹੈ, ਧਮਕੀ ਮਿਲੀ ਹੈ, ਉਹਨੂੰ ਜਾਂ ਉਹਦੇ ਰਿਸ਼ਤੇਦਾਰਾਂ ਨੂੰ, ਹੈ ਨਾ। ਤੇ ਸਿੰਪਲ ਇਹ ਨਹੀਂ ਕਿ ਸਿਰਫ ਫਾਰਮਰ ਪ੍ਰੋਟੈਸਟ ਚੱਲਦੇ ਨੇ ਉਹਦੇ ਕਰਕੇ ਅਸਾਈਲਮ ਕੇਸ, ਇੱਦਾਂ ਨਹੀਂ ਕਿ ਸਾਰਿਆਂ ਦਾ ਕੇਸ ਬਣ ਜਾਂਦਾ ਹੈ। ਜਿਹੜੇ ਮੋਢੀ ਹੋ ਕੇ ਅੱਗੇ ਵੱਧ ਚੜ੍ਹ ਕੇ ਹਿੱਸਾ ਜਿਹੜਾ ਲੈਂਦੇ ਨੇ, ਜਿਨ੍ਹਾਂ ਨੂੰ ਕਿਸੇ ਨੂੰ ਡਾਇਰੈਕਟਲੀ ਕੋਈ ਨੁਕਸਾਨ ਪਹੁੰਚਿਆ, ਧਮਕੀ ਲੱਗੀ ਹੈ ਪੁਲਿਸ ਤੋਂ, ਪੋਲੀਟੀਕਲ ਪਾਰਟੀ ਤੋਂ, ਜਾਂ ਜੋ ਵੀ ਉਹਨਾਂ ਦਾ ਪਹਿਲਾ ਕਲੇਮ ਸੀਗਾ, ਉਹ ਵਾਲੇ ਉਹਨਾਂ ਨੂੰ ਹੋਰ ਜ਼ਿਆਦਾ ਤੰਗ ਕਰਨ ਲੱਗ ਪਏ ਨੇ, ਉਸ ਬੇਸ 'ਤੇ ਤੁਹਾਡਾ ਅਸਾਈਲਮ ਕੇਸ ਬਣਦਾ ਹੈ। ਅਤੇ ਸਿੱਧੇ ਹੁਣ ਤੁਸੀਂ ਜਿੱਦਾਂ ਸਵਾਲ ਪੁੱਛ ਰਹੇ ਹੋ ਕਿ ਫਾਰਮਰ ਪ੍ਰੋਟੈਸਟ ਚੱਲ ਰਹੇ ਨੇ, ਕਿ ਆ ਕੇ ਅਸਾਈਲਮ ਲਗਾ ਸਕਦੇ ਨੇ, ਆਈ ਡੋਂਟ ਨੋ ਲਾ ਸਕਦੇ ਨੇ ਕਿ ਨਹੀਂ ਲਾ ਸਕਦੇ ਨੇ, ਡਿਪੈਂਡ ਕਰਦਾ ਕਿ ਕੀ ਹੋਇਆ ਉਹਨਾਂ ਦੇ ਨਾਲ ਜੀ। ਤੇ ਭਾਜੀ ਦੂਜਾ ਕੁਐਸਚਨ ਇਹ ਹੈ ਵੀ ਜਿੱਦਾਂ ਆਲਰੇਡੀ ਜੇ ਡੈਪੂਟੇਸ਼ਨ ਲੱਗੀ ਹੋਵੇ 8-10 ਸਾਲ ਪਹਿਲਾਂ, ਤੇ ਉਹ ਦੁਬਾਰਾ ਅਸਾਈਲਮ ਮਤਲਬ ਇਸ ਬੇਸ ਤੇ ਕਰ ਸਕਦੇ ਆ? ਯਾਨੀ ਡੈਪੂਟੇਸ਼ਨ ਜੇ ਡੈਪੂਟੇਸ਼ਨ ਲੱਗੀ ਹੈ 10 ਸਾਲ ਬਾਅਦ, ਜਿਹੜਾ ਤੁਹਾਡਾ ਰਿਮੂਵਲ ਆਰਡਰ ਹੈ ਉਹ ਖਤਮ ਹੋ ਜਾਂਦਾ ਹੈ। ਮਤਲਬ ਕਿ ਬੰਦਾ ਨਵੇਂ ਸਿਰਿਓਂ ਆ ਕੇ ਤੁਸੀਂ ਮਤਲਬ ਕਿ ਹਾਂਜੀ, ਮਤਲਬ ਜਿਹੜੀ ਪੁਰਾਣੀ ਵਾਲੀ ਡੈਪੂਟੇਸ਼ਨ ਹੈ, ਜੇ ਤੁਹਾਡਾ ਸਵਾਲ ਇਹ ਹੈ ਕਿ ਕਿੰਨੀ ਦੇਰ ਬੰਦੇ ਨੂੰ ਬਾਹਰ ਰੁਕਣਾ ਪੈਂਦਾ, 10 ਸਾਲ ਜੀ। ਤੇ ਉਸ ਤੋਂ ਬਾਅਦ 10 ਸਾਲ ਤੋਂ ਬਾਅਦ ਕੀ ਹੁੰਦਾ ਹੈ ਕਿ ਤੁਸੀਂ ਜਿਹੜੇ ਨਾਰਮਲ ਤੁਹਾਡੇ ਬੇਸਿਸ ਹੁੰਦੇ ਨੇ, ਟੂਰਿਸਟ ਵੀਜ਼ਾ, ਫਲਾਨਾ ਵੀਜ਼ਾ, ਫੈਮਿਲੀ ਵੀਜ਼ਾ, ਉਹ ਸਾਰੀਆਂ ਆਪਸ਼ਨਾਂ ਜਿੱਦਾਂ ਨਾਰਮਲ ਬੰਦੇ ਲਈ ਖੁੱਲ੍ਹੀਆਂ, ਉਹ ਤੁਹਾਡੇ ਲਈ ਖੁੱਲ੍ਹੀਆਂ ਰਹਿੰਦੀਆਂ। ਪਰ ਜੇ ਉਸ ਤੋਂ ਇਲਾਵਾ ਰਿਮੂਵਲ ਤੋਂ ਇਲਾਵਾ ਕੋਈ ਹੋਰ ਇਸ਼ੂ ਸੀਗਾ, ਮਿਸਰੈਪ੍ਰਜ਼ੈਂਟੇਸ਼ਨ ਦਾ, ਕੋਈ ਹੋਰ ਇਨਐਲੀਜੀਬਿਲਟੀ ਬਾਹਰ ਲੱਗੀ ਆ, ਉਹਨੂੰ ਸਾਨੂੰ ਐਡਰੈਸ ਕਰਨਾ ਪੈਂਦਾ। ਮੇਨ ਤਾਂ ਗੱਲ ਅਸਾਈਲਮ ਵਾਲੇ ਲਈ ਮੇਨ ਗੱਲ ਤਾਂ ਇਹ ਰਹਿੰਦੀ ਨਾ, ਡਿਪੋਰਟੇਸ਼ਨ ਲੱਗੀ ਆ, ਉਹਨਾਂ ਨੂੰ ਵੀਜ਼ਾ ਕੌਣ ਦਊਗਾ?
ਜੀ ਬਿਲਕੁਲ ਇਹੀ ਗੱਲ ਆ। ਸੋ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਆ। ਹੋਰ ਕਾਲਸ ਜਿਹੜੀਆਂ ਉਹ ਆਪਾਂ ਨਹੀਂ ਲੈ ਸਕਾਂਗੇ, ਸੋ ਇੱਥੇ ਹੀ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਹੁਣ ਸਮਾਪਤ ਕਰਦੇ ਹਾਂ। ਅਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਜਿਹੜਾ ਬੈਨ ਐਕਸਟੈਂਡ ਹੋਇਆ ਆ ਇਮੀਗ੍ਰੇਸ਼ਨ ਦਾ 31 ਮਾਰਚ ਤੱਕ, ਉਸ ਦੇ ਬਾਰੇ ਥੋੜ੍ਹੀ ਜਿਹੀ ਇੱਕ ਵਾਰੀ ਫਿਰ ਅਪਡੇਟ ਜਗਵੀਰ ਜੀ ਦੱਸ ਦਿਓ। ਮੈਨੂੰ ਲੱਗਦਾ ਕਾਫੀ ਲੋਕਾਂ ਦੇ ਉੱਤੇ ਇਸ ਦਾ ਪ੍ਰਭਾਵ ਜਿਹੜਾ ਆ ਉਹ ਕਿਤੇ ਨਾ ਕਿਤੇ ਜਿਹੜਾ ਉਹ ਪੈਣ ਜਾ ਰਿਹਾ ਹੈ। ਜੀ ਮੈਂ ਜੀ ਦੋ ਖਬਰਾਂ ਮੈਂ ਕਨਕਲੂਜਨ ਵਿੱਚ ਕਵਰ ਕਰਨੀਆਂ ਚਾਹੂੰਗਾ। ਇੱਕ ਇਹੀ ਬੈਨ ਵਾਲੀ ਤੇ ਇੱਕ ਜਿਹੜੀ ਫਾਰਮਰ ਪ੍ਰੋਟੈਸਟ ਵਾਲੀ। ਜੀ ਜਿਹੜਾ ਬੈਨ ਜਿਹੜਾ ਸੀਗਾ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਹੋਰ ਐਕਸਟੈਂਡ ਕਰਤਾ ਹੈ। ਉਹਦਾ ਐਕਸਟੈਂਡ ਕਰਨ ਦਾ ਕਾਰਨ ਇਹ ਹੈ ਕਿ US ਦੇ ਵਿੱਚ ਬਹੁਤ ਜ਼ਿਆਦਾ ਹਾਈ ਅਨਇੰਪਲੋਇਮੈਂਟ ਹੈ। ਉਹ ਨਹੀਂ ਚਾਹੁੰਦੇ ਕਿ ਪਰਮਾਨੈਂਟ ਵੀਜ਼ਿਆਂ 'ਤੇ ਆ ਕੇ ਲੋਕ ਦੁਬਾਰਾ ਹੋਰ ਜ਼ਿਆਦਾ ਇਹ ਅਨਇੰਪਲੋਇਮੈਂਟ ਨੂੰ ਵਧਾਉਣ, ਅਤੇ ਨਾ ਹੀ ਉਹਨਾਂ ਦੇ ਕੋਲ ਰਿਸੋਰਸਿਸ ਹੈਗੇ ਨੇ ਨਵੀਆਂ ਜੋਬਸ ਦੇਣ ਦੇ। ਅਤੇ ਇਹ ਬੈਨ ਦੇ ਥੱਲੇ ਸਾਰੇ ਜਿਹੜੇ ਆਲਮੋਸਟ ਸਾਰੇ ਵੀਜ਼ੇ ਦੇ ਥੱਲੇ ਬੈਂਡ ਨੇ। ਸਿਰਫ ਜਿਹੜੀ ਉਹਨਾਂ ਨੇ ਛੋਟ ਦਿੱਤੀ ਹੈ ਜਿਹੜੇ ਅਸੈਂਸ਼ੀਅਲ ਫਾਰਮ ਵਰਕਰਸ ਨੇ, ਕੋਵਿਡ ਦੇ ਲਈ ਜਿਹੜੇ ਕੋਈ ਮੈਡੀਕਲ ਫੈਸਿਲਿਟੀਜ਼ ਵਗੈਰਾ ਦੇ ਵਿੱਚ ਕੰਮ ਕਰਦੇ ਨੇ, ਡਾਕਟਰਸ ਵਗੈਰਾ ਨੇ, ਉਹਨਾਂ ਨੂੰ ਛੋਟ ਹੈ। ਅਤੇ ਜਿਹੜੇ US ਸਿਟੀਜ਼ਨ ਦੇ ਸਪਾਊਸ ਹੈ ਅਤੇ 21 ਸਾਲ ਤੋਂ ਛੋਟੇ ਜਿਹੜੇ ਬੱਚੇ ਹੈ ਉਹਨਾਂ ਨੂੰ ਛੋਟ ਹੈ। ਅਤੇ ਬਾਕੀ ਤਕਰੀਬਨ ਜਿਹੜੇ ਸਾਰੇ ਸਿਬਲਿੰਗ ਵਾਲੇ ਭੈਣ ਭਰਾਵਾਂ ਵਾਲੇ ਕੇਸ ਜਿਹੜੇ ਹੋ ਗਏ, ਗ੍ਰੀਨ ਕਾਰਡ ਹੋਲਡਰਸ ਨੇ ਜਦੋਂ ਆਪਣੇ ਸਪਾਊਸ ਲਈ ਪਟੀਸ਼ਨ ਕੀਤਾ ਹੈ, ਜਾਂ ਮਾਂ ਪਿਓ ਵਾਲੇ ਜਿਹੜੇ ਕੇਸ ਹੋ ਗਏ, ਉਹ ਸਾਰੇ ਬੈਨ ਦੇ ਥੱਲੇ ਆਉਂਦੇ ਨੇ। ਉਹਨਾਂ ਨੂੰ ਇਹਨਾਂ ਨੇ ਇੰਟਰਵਿਊ ਅਜੇ ਨਹੀਂ ਲੈਣੀ। ਅਤੇ ਜਿਹੜੀ ਬੈਨ ਦੀ ਖਬਰ ਹੈ ਉਹ ਇਹ ਹੈ। ਜਿਹੜੀ ਫਾਰਮਿੰਗ ਪ੍ਰੋਟੈਸਟ ਵਾਲੀ ਖਬਰ ਹੈ ਉਹ ਇਹ ਖਬਰ ਹੈ ਕਿ ਜਿਹੜੇ ਹਾਲਾਤ ਹੈ ਆਪਾਂ ਦੇਖਦੇ ਹਾਂ ਕਿੱਧਰਲੇ ਪਾਸੇ ਨੂੰ ਜਾਂਦੇ ਨੇ। ਜਿਹੜੀ ਸਰਕਾਰ ਹੈ ਉਹਦਾ ਕੋਈ ਟਰੈਕ ਰੈਕਡ ਪਹਿਲਾਂ ਕੋਈ ਵਧੀਆ ਤੇ ਹੈ ਨਹੀਂ, ਕਿਉਂਕਿ ਕਮਿਊਨਲ ਬੜੇ ਜ਼ਿਆਦਾ, ਜੇ ਪਿੱਛੇ ਤੁਸੀਂ ਦੇਖੋ ਗੁਜਰਾਤ ਵਗੈਰਾ ਦੇ ਵਿੱਚ ਤੇ ਹੋਰ ਬਾਕੀ ਇੰਡੀਆ ਦੇ ਵਿੱਚ ਕੀ ਕੀਤਾ ਹੈ। ਹੋਪਫੁਲੀ ਇਹ ਸਾਰੀ ਸਿਚੁਏਸ਼ਨ ਹੈ ਪੀਸਫੁਲੀ ਰਿਜ਼ੋਲਵ ਹੋ ਜਾਵੇ, ਪਰ ਜੇ ਪੀਸਫੁਲੀ ਨਹੀਂ ਰਿਜ਼ੋਲਵ ਹੁੰਦੀ ਹੈ, ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ ਕਿ ਜਿਹਦੇ ਕਰਕੇ ਸਿੱਖਾਂ ਨੂੰ ਸਪੈਸੀਫਿਕਲੀ ਜਾਂ ਫਾਰਮਰਸ ਨੂੰ ਕੋਈ ਨਾ ਕੋਈ ਕਿਸੇ ਕਿਸਮ ਦਾ ਨੁਕਸਾਨ ਪਹੁੰਚਦਾ, ਕੋਈ ਸੱਟ ਲੱਗਦੀ ਹੈ, ਕੋਈ ਪੁਲਿਸ ਵੱਲੋਂ ਪੋਲੀਟੀਕਲ ਪਾਰਟੀਜ਼ ਵੱਲੋਂ ਕੋਈ ਧਮਕੀਆਂ ਮਿਲਦੀਆਂ। ਜਿੱਦਾਂ ਆਪਾਂ ਦੇਖਿਆ ਸੀਗਾ ਕਿ ਇੱਕ ਨੌਜਵਾਨ ਜਿਹਨੇ ਫਾਇਰ ਬ੍ਰਿਗੇਡਾਂ ਤੇ ਚੜ੍ਹ ਕੇ ਜਿਹਨੇ ਵਾਟਰ ਕੈਨਨ ਬੰਦ ਕਰਤੇ ਸੀਗੇ, ਉਹਦੇ ਨਾਲ ਕੀ ਹੋਇਆ, ਉਹਨੂੰ ਬਾਅਦ 'ਚ ਉਹਦੇ ਉੱਤੇ ਪਰਚੇ ਪਾਤੇ ਝੂਠੇ ਬੜੇ ਜ਼ਿਆਦਾ, ਹੈ ਨਾ। ਜੀ ਹੁਣ ਜਿਹੜਾ ਇੱਦਾਂ ਦਾ ਬੰਦਾ ਜਿਹਨੇ ਡਾਇਰੈਕਟਲੀ ਜਿਹਦੇ ਕੋਲ ਡਾਕੂਮੈਂਟਡ ਹੈ ਮੀਡੀਆ ਦੇ ਵਿੱਚ, ਜਿਹਦੀ ਡਾਇਰੈਕਟ ਪਾਰਟੀਸਪੇਸ਼ਨ ਹੋਈ ਹੈ, ਅਤੇ ਜਿਹਦੇ ਕੋਲ ਇਹ ਵੀ ਡਾਕੂਮੈਂਟਡ ਹੈ ਕਿ ਸਰਕਾਰ ਨੇ ਆ ਕੇ ਉਹਦੇ ਖਿਲਾਫ ਡਾਇਰੈਕਟਲੀ ਪਰਚਾ ਕੀਤਾ ਬਿਨਾਂ ਮਤਲਬ ਦੇ, ਜਿਹਦੀ ਕੋਈ 302 ਪਤਾ ਨਹੀਂ ਕਿਹੜਾ ਲਾਇਆ ਸੀ, ਜਿਹੜੀ ਕੋਈ ਸੈਂਸ ਵੀ ਨਹੀਂ ਬਣਦੀ। ਤੇ ਜਿਹੜੇ ਇੱਦਾਂ ਦੇ ਸਾਰੇ ਕੇਸ ਹੈ ਉਹ ਹੈਗੀ ਪੋਲੀਟੀਕਲ ਓਪੀਨੀਅਨ ਕਾਰਨ ਤੁਹਾਡੀ ਡਾਇਰੈਕਟ ਪਰਸੀਕਿਊਸ਼ਨ ਹੋਈ ਹੈ। ਇਹ ਵਾਲੇ ਜਿਹੜੇ ਕੇਸ ਹੈ ਇਹਦੇ ਉੱਤੇ US ਤੁਹਾਨੂੰ ਪ੍ਰੋਟੈਕਸ਼ਨ ਦਿੰਦੀ ਹੈ। ਹੁਣ ਮੇਰੀ ਕੋਈ ਇਹਦੇ ਵਿੱਚ ਸਹੀ ਗਲਤ ਪੋਜੀਸ਼ਨ ਨਹੀਂ ਹੈਗੀ ਕਿ ਸਾਰੇ ਜਾਣੇ ਉੱਥੋਂ ਦੇ ਛੱਡ ਕੇ, ਆਪਣਾ ਦੇਸ਼ ਛੱਡ ਕੇ, ਆਪਣੀਆਂ ਜ਼ਮੀਨਾਂ ਛੱਡ ਕੇ ਇੱਥੇ ਆਓ, ਪਰ ਹਾਂ ਜੇ ਕੋਈ ਵਿਚਾਰਾ ਮਜਬੂਰੀ ਦੇ ਵਿੱਚ ਫਸਿਆ, ਜਿਹਦੇ ਕੋਲ ਕੋਈ ਹੋਰ ਚਾਰਾ ਨਹੀਂ ਹੈਗਾ, ਤੇ ਉਹ ਇੱਥੇ ਆ ਕੇ ਅਸਾਈਲਮ ਫਾਈਲ ਕਰ ਸਕਦਾ ਜੇ ਉਹਦੇ ਕੋਲ ਜੈਨੂਇਨ ਕਲੇਮ ਹੈ ਕਿ ਉਹਨੇ ਪਾਰਟੀਸਪੇਟ ਕੀਤਾ ਹੈ ਜਾਂ ਉਹਦੇ ਘਰਦਿਆਂ ਨੇ ਪਾਰਟੀਸਪੇਟ ਕੀਤਾ ਹੈ, ਜਿਹਦੇ ਕਰਕੇ ਕਿ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਡਾਇਰੈਕਟਲੀ ਨੁਕਸਾਨ ਪਹੁੰਚਿਆ। ਅਤੇ ਇੱਦਾਂ ਹੀ ਜੇ ਕੋਈ ਬੰਦਾ ਇੱਥੇ US ਦੇ ਵਿੱਚ ਆਲਰੇਡੀ ਸੀਗਾ, ਜਿਹਦਾ ਅਸਾਈਲਮ ਚੱਲ ਰਿਹਾ ਸੀਗਾ ਜਾਂ ਡਿਨਾਈ ਹੋ ਚੁੱਕਿਆ ਆਲਰੇਡੀ, ਭਾਵੇਂ ਸਰਕਿਟ ਕੋਰਟ ਤੋਂ ਵੀ ਉੱਤੇ ਡਿਨਾਈ ਹੋ ਚੁੱਕਿਆ ਹੈ, ਚੇਂਜ ਸਰਕਮਸਟੈਂਸਿਸ ਡਾਕਟਰੀਨ ਦੇ ਥੱਲੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਤੁਸੀਂ ਆਪਣਾ ਅਸਾਈਲਮ ਪਹਿਲਾਂ ਤਾਂ ਰੀਓਪਨ ਕਰਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਗਰੰਟੀ ਨਹੀਂ ਕਿ ਹੋਏਗਾ, ਤੁਹਾਡੀ ਪਾਰਟੀਸਪੇਸ਼ਨ ਲੈਵਲ 'ਤੇ, ਤੁਹਾਡੇ ਘਰਦਿਆਂ ਦੀ ਪਾਰਟੀਸਪੇਸ਼ਨ ਲੈਵਲ 'ਤੇ ਨੁਕਸਾਨ ਕੀ ਹੈ ਉੱਤੇ ਡਿਪੈਂਡ ਕਰਦਾ ਹੈ। ਅਤੇ ਦੂਜਾ, ਜਿਹਨਾਂ ਦੇ ਆਲਰੇਡੀ ਕੇਸ ਚੱਲ ਰਹੇ ਨੇ, ਕੋਈ ਵੀ ਮੁੱਦੇ 'ਤੇ ਕੇਸ ਚੱਲ ਰਹੇ ਨੇ, ਤੁਹਾਨੂੰ ਪਤਾ ਹੈ ਕਿ ਕੀ ਤੁਸੀਂ ਲਿਖਿਆ ਉਹਦੇ ਵਿੱਚ। ਤੁਸੀਂ ਜੇ ਕਿਸਾਨ ਹੋ, ਤੁਹਾਡੀ ਜ਼ਮੀਨ ਹੈਗੀ ਹੈ ਅਤੇ ਤੁਹਾਡੇ ਉੱਥੇ ਐਕਟਿਵ ਪਾਰਟੀਸਪੇਸ਼ਨ ਹੈਗੀ ਹੈ, ਤੁਸੀਂ ਆਪਣੇ ਪੋਲੀਟੀਕਲ ਅਸਾਈਲਮ ਦੇ ਕੇਸਿਸ ਦੇ ਵਿੱਚ ਇਹਨੂੰ ਆਪਣੇ ਵਕੀਲਾਂ ਨੂੰ ਕਹਿ ਕੇ ਜ਼ਰੂਰ ਲਿਖੋ, ਪੁੱਛੋ, ਮੇਕ ਸ਼ੋਰ ਕਰੋ ਕਿ ਤੁਹਾਡੇ ਵਕੀਲ ਨੂੰ ਪਹਿਲੀ ਗੱਲ ਤਾਂ ਪਤਾ ਹੈ ਕਿ ਪ੍ਰੋਟੈਸਟ ਚੱਲ ਵੀ ਰਹੇ ਨੇ, ਹੈ ਨਾ, ਤਾਂ ਹੀ ਉਹ ਤੁਹਾਨੂੰ ਡਿਫੈਂਡ ਕਰੂਗਾ। ਅਤੇ ਆਪਣੇ ਕੇਸਿਸ ਨੂੰ ਐਕਸਪੈਂਡ ਕਰੋ, ਸਾਰੀ ਇਨਫੋਰਮੇਸ਼ਨ ਦਿਓ, ਕਿਉਂਕਿ ਇਹ ਮੁੱਦਾ ਬੜਾ ਜ਼ਿਆਦਾ ਰੈਲੀਵੈਂਟ ਹੈਗਾ ਇਸ ਵੇਲੇ। ਜੀ ਸੋ ਬਹੁਤ ਬਹੁਤ ਸ਼ੁਕਰੀਆ ਅਟਾਰਨੀ ਜਗਬੀਰ ਢੇਰਕਿਆਣਾ ਜੀ, ਅਤੇ ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।